ਰੱਬੀ ਗੁੰਝਲਦਾਰ ਬਸ਼ਾਰਤ। ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋ ਮੁੱਲ ਖੁੰਜੀ, ਲਾਈ ਲੱਕ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਤੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸ਼ੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹਾਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਅਦੋਖਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸ ਤੋਂ ਹੀਲਿਆਂ ਨਾਲ ਪਰਤਾਇਆ ਤੂੰ। ਹਿਰਸਾਂ ਹੁਸਨਾਂ ਦੌਲਤਾਂ ਹਕੂਮਤਾਂ ਦਾ ਉਸ ਦੇ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਹ ਤੇਰਾ, ਉਸਨੂੰ ਹੀਰ ਤੀਸੇ ਜੇ ਸੁਆਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਚਾਈਆਂ ਨੇ। ਤੇਰੀ ਦੀਦ ਦੇ ਕਈ ਤੇਰੇ ਹਾਏ ਮਰ ਗਏ, ਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਗੂੰਜਣਾ ਫਰੋਲਿਆ ਵੇ। ਕਿਸੇ ਗੱਲਾਂ ਦੀ ਦੇਵੀ ਦੀ ਲੋਅ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਦੀਦੇ ਕਲਿੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਨਹੀਂਓ, ਪੂੰਝਣ ਵਾਲਾ ਜੇ ਕੋਲ ਨਾ ਹੋਵੇ ਕੋਈ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਈਆਂ ਨਾ। ਕਿਸੇ ਦਿਲ ਦਾ ਰਾਂਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੁੱਟਿਆ ਤੇਰੀਆਂ ਰੋਸਿਆਂ ਨੇ, ਫੂਕ ਸੁੱਟਿਆ ਬੇਪਰਵਾਹੀ ਤੇਰੀ। ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ, ਖੌਰੇ ਹੋਰ ਕੀ ਹੈ ਮੂੰਹ ਵਿਖਾਈ ਤੇਰੀ। ਇੱਕ ਪਲ ਜੇ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜੇ। ਭਾਈ ਦੇ ਹੱਥ ਵਿੱਚ ਸ਼ੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜੇ। ਪੰਡਤ ਹੁਰਾਂ ਦਾ ਰਹਿ ਜੇ ਸਿੰਦੂਰ ਕੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜੇ। ਕਲਮ ਟੈਪੇ ਹੱਥੋਂ ਫਿਲਾਸਫਰ ਦੀ, ਮੁਨਕਰ ਤੱਕ ਦਾ ਤੇਰੀ ਨੁਹਾਰ ਰਹਿ ਜੇ। ਇੱਕ ਪਲ ਜੇ ਖੁੱਲਾ ਦੀਦਾਰ ਦੇ ਦੇ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ। ਆਪਣੀ ਯੂਸਫ ਪੰਜਾਬੀ ਦਾ ਚਾਵਾਂ ਭਰਿਆ, ਦੁਆਵਾਂ ਭਰਿਆ, ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ ਆਸ ਸੱਚੇ ਸਾਈਂ ਕੋਲੋਂ। ਜਿੱਥੇ ਵੀ ਹੋਵੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਸਦੇ ਰਹੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੀਕਰ ਅਪਣਾਏ। ਔਰ ਜਿਹੜੇ ਸੱਜਣ ਪਿਆਰੇ ਆਪਣੇ ਪਿਆਰਿਆਂ ਨੂੰ ਉਡੀਕ ਰਹੇ ਨੇ, ਉਹਨਾਂ ਦੀ ਰਾਹ ਪਏ ਵੇਖਦੇ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਪਰਵਰਤਿਗਾਰ ਸਾਨੂੰ ਹਵਾ ਜਿਹੀ ਹਸਤੀ ਔਰ ਪਾਣੀ ਜਿਹਾ ਸੁਭਾਅ ਅਤਾ ਕਰੇ। ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਪਿਆਰਿਓ, ਅੱਜ ਬੜੀ ਠੰਡ ਹੈ। ਠੰਡ ਕਹਿੰਦੇ ਨਾ ਵਾਹ ਦੇ ਨਾਲ ਠੰਡ ਬਣਦੀ ਹੈ, ਤੇ ਅੱਜ ਵਾਹ ਵਗਣ ਡਈ ਹੈ। ਧੁੰਦ ਵੀ ਬੜੀ ਲੱਥੀ ਸੀ। ਅੱਜ ਮੈਂ ਥੋੜ੍ਹਾ ਜਿਹਾ ਸੁਬਾਹ ਦੇ ਟਾਈਮ ਹੀ ਅਵਾਰਾਗਰਦੀ ਕੀਤੀ,
ਤੇ ਲੋਡੇ ਵੇਲੇ ਮੈਂ ਵਾਪਸ ਆਇਆ, ਉਦੋਂ ਨਹੀਂ ਸੀ। ਮੈਂ ਫਿਰ ਥੋੜ੍ਹਾ ਜਿਹਾ ਬਾਹਰ ਵੇਖਿਆ ਆਫਿਸੋਂ, ਤੇ ਧੁੰਦ ਲੱਥੀ ਹੋਈ ਸੀ। ਹੁਣ ਮੈਂ ਆਇਆ ਤੇ ਹਵਾ ਬੜੀ ਠੰਡੀ ਹਵਾ ਚੱਲਣ ਡਈ ਹੈ, ਤੇ ਨਾਲ ਹਵਾ ਚੱਲਣ ਨਾਲ ਨਾ ਥੋੜ੍ਹੀ ਧੁੰਦ ਘਟੀ ਹੈ, ਲੇਕਿਨ ਕਿਤੇ ਕਿਤੇ ਜ਼ਿਆਦਾ ਹੈ। ਤੇ ਸਾਡੇ ਇੱਕ ਪਿਆਰੇ ਨੇ, ਬੜੇ ਪਿਆਰੇ ਡਾਕਟਰ ਫਰਮਾਉਂਦੇ ਨੇ ਕਿ ਲਾਹੌਰ ਵਿੱਚ ਤੇ ਠੰਡ ਕਾਈ ਨਹੀਂ। ਜੋ ਸਾਡੇ ਪਿੰਡ ਦੀ ਠੰਡ ਹੈ, ਸਾਡੇ ਸ਼ਹਿਰ 'ਚ ਠੰਡ ਹੈ ਨਾ, ਉਹ ਬੜੀ ਸਵਾਦੀ ਠੰਡ ਹੈ। ਲਾਹੌਰ 'ਚ ਕੋਈ ਠੰਡ ਨਹੀਂ ਵੀ। ਠੰਡ ਮੈਨੂੰ ਤੇ ਬਹੁਤ ਲੱਗੀ, ਪਤਾ ਨਹੀਂ ਕਿਉਂ ਲੱਗੀ ਹੈ। ਤੇ ਹਵਾ ਚੱਲਣ ਡਈ ਸੀ ਚੰਗੀ ਤਗੜੀ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਬਹੁਤ ਪਿਆਰੇ ਪਿਆਰੇ ਮਿੱਤਰ ਆ ਮਿਲੇ ਨੇ। ਮਿਲਕੀ ਤਲਤ ਤਤਿਆਨਵੀ बेहतरीन पेशकश जी, बहुत मेहरबानी थोड़ी मुहब्बत और प्यार। और उमैर बसरा साहब जी, खैर मुबारक तुहानू भी, नवा साल मुबारक। और सनावला हाशमी साहब साडे नाल आ चुके ने ग्लासगो यूके तो। सनावला हाशमी साहब फरमांदे ने कि हाशमी लिसनर क्लब, रेडियो लिसनर क्लब ग्लासगो यूके वल्लों जनाब रेडियो प्रोग्राम विच सलामे खुलूस जी, बहुत मेहरबानी। सनावला शाह हाशमी, मोहम्मद अरशद हाशमी, जफ़र इकबाल पुट्टा और हाजी अब्दुल सत्तार अहमदानी, याकूब अहमद चौहान, शाहिद अंजुम सिद्धू, हाशमी लिसनर क्लब पाकिस्तान जी। बिस्मिल्ला जी, आया क्लास को बह के भी तुसी जनाब इत्थे दा लिसनर क्लब बनाया। असी ना हाशमी साहब, यह साडा पता नहीं की मामला है, असी जिस धरती ते रह रहे हाँ ਉਹਦੇ ਨਾਲ ਵੀ ਸਾਨੂੰ ਉਨੀ ਮੁਹੱਬਤ ਕਰਨੀ ਚਾਹੀਦੀ ਹੈ, ਕਿਉਂਕਿ ਉੱਥੋਂ ਤੁਸੀਂ ਰਿਜ਼ਕ ਕਮਾ ਰਹੇ ਹੋ। ਆਪਣੇ ਵਤਨ ਦੀ ਮੁਹੱਬਤ ਤੇ ਈਮਾਨ ਦਾ ਹਿੱਸਾ ਹੈ ਨਾ। ਤੁਸੀਂ ਇੱਥੋਂ ਦਾ ਜ਼ਿਕਰ ਤੇ ਕਰਨਾ ਹੀ ਹੈ, ਔਰ ਸਾਨੂੰ ਆਪਣੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਉਹਨੂੰ ਰੱਖਣਾ ਚਾਹੀਦਾ। ਲੇਕਿਨ ਜਿੱਥੇ ਅਸੀਂ ਰਹਿੰਦੇ ਹਾਂ, ਸਾਨੂੰ ਕਮ ਅਜ਼ ਕਮ ਉੱਥੇ, ਕਿਉਂਕਿ ਹੁਣ ਤੁਸੀਂ ਗਲਾਸਗੋ ਵਿੱਚ ਮੌਜੂਦ ਹੋ ਇਸ ਵੇਲੇ, ਤੁਹਾਡੇ ਸੱਜਣ ਮਿੱਤਰ ਪਿਆਰੇ ਵੀ ਗਲਾਸਗੋ 'ਚ ਮੌਜੂਦ ਨੇ, ਤੇ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਹੁਣ ਕੰਮ ਵੀ ਕਰ ਰਹੇ ਹੋ ਔਰ ਪ੍ਰੋਗਰਾਮ ਵੀ ਸੁਣ ਰਹੇ ਹੋ। ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਨਵੀਦ ਬੁਖਾਰੀ ਸਾਹਿਬ ਆ ਗਏ ਨੇ ਬੁਖਾਰਾ ਲਿਸਨਰ ਕਲੱਬ ਤੋਂ, ਤੇ ਇਹ ਤੇ ਮੈਨੂੰ ਲੱਗਦਾ ਬੁਖਾਰੀ ਸਾਹਿਬ ਪੱਕਾ ਇਲੈਕਸ਼ਨ ਭਾਵੇਂ ਕੌਂਸਲਰ ਦਾ ਹੀ ਲੜਨ, ਲੇਕਿਨ ਲੜਨ ਨਾ ਦੁੱਖ ਨਾ ਬਿਮਾਰੀ। ਆਪਕਾ ਭਾਈ ਨਵੀਦ ਬੁਖਾਰੀ। ਨਵੀਦ ਬੁਖਾਰੀ ਬੰਦਾ ਪੁੱਛੇ ਵੀ ਤੁਸੀਂ ਚਟਣੀ ਹੋ, ਤੁਸੀਂ ਮਾਜੂਨ ਹੋ, ਤੁਸੀਂ ਕੀ ਹੋ ਜਿਹੜਾ ਤੁਸੀਂ ਤੁਹਾਡਾ ਫਾਇਦਾ ਹੋਣਾ, ਨਾ ਦੁੱਖ ਨਾ ਬਿਮਾਰੀ। ਤੇ ਕੋਈ ਨਾਰਾ ਇੰਦਾ ਬਣਾਓ ਨਾ ਤੁਸੀਂ। ਜ਼ਾਹਿਰ ਹੈ ਲੋਕਾਂ ਦੀਆਂ ਗਲੀਆਂ ਪੱਕੀਆਂ ਕਰਵਾਉਣੀਆਂ ਨੇ, ਵਹਿਣੀਆਂ ਬਣਵਾਉਣੀਆਂ ਨੇ, ਤੁਸੀਂ ਬਾਜ਼ਾਰਾਂ ਦੇ ਵਿੱਚ ਜਿੱਥੇ ਕੱਚਾ ਰਸਤਾ ਉੱਥੇ ਸੋਲੰਗ ਵੀ ਲਵਾਉਣਾ ਤੁਸੀਂ। ਅਜੇ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਤੁਹਾਡੇ ਬੁਖਾਰੀ ਸਾਹਿਬ। ਔਰ ਨਵੀਦ ਬੁਖਾਰੀ ਕਿਆ ਬਾਤ है, 10 ਵਾਰੀ ਨਵੀਦ ਬੁਖਾਰੀ। सलामत रहो शाह जी, बहुत मेहरबानी, शुक्रिया। और एच समीना नाज गुजरावाला तो साढ़े नाल ने जी। वालेकुम अस्सलाम समीना जी, तुसीं आए अच्छा लगा। ते तुहाडे इतने मैसेज ही मेरे को पहुँच गए ने, बहुत मेहरबानी। सलामत रहो, खुश रहो। अच्छा, ਜਿਹੜੇ ਦੋਸਤ ਇਸ ਵੇਲੇ ਸੁਣ ਰਹੇ ਨੇ, ਸਾਨੂੰ ਫੇਸਬੁੱਕ ਰਾਹੀਂ ਸੁਣ ਰਹੇ ਨੇ, ਤੇ ਉਹ ਇੱਕ ਵਾਰੀ ਅਗਰ ਸ਼ੇਅਰ ਕਰ ਦੇਣਗੇ ਫੇਸਬੁੱਕ ਨੂੰ, ਤੇ ਉਹਨਾਂ ਦੇ ਜਿਹੜੇ ਆਪਣੇ ਮਿੱਤਰ ਪਿਆਰੇ ਨੇ ਉਹ ਵੀ ਨਾਲ ਸ਼ਾਮਲ ਹੋ ਜਾਣਗੇ ਪ੍ਰੋਗਰਾਮ ਸੁਣਨ ਦੇ ਵਿੱਚ। ਅੱਛਾ, ਇੱਕ ਅਨਾਊਂਸਮੈਂਟ ਹੈ ਲੇਕਿਨ ਬਹੁਤ ਜ਼ਰੂਰੀ ਹੈ। ਤੁਸੀਂ ਅਗਰ ਕਿਸੇ ਨੂੰ ਜੀਵਨ ਦਾਨ ਕਰਨਾ ਹੈ, ਜ਼ਿੰਦਗੀ ਦੇਣੀ ਹੈ, ਬਖਸ਼ਣੀ ਹੈ ਜ਼ਿੰਦਗੀ, ਜਾਂ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੋਂ ਕੋਈ ਐਸਾ ਕੰਮ ਹੋਵੇ ਤੁਹਾਡਾ ਅੰਦਰ ਸ਼ਾਬਾਸ਼ ਦੇਵੇ, ਤੁਹਾਡਾ ਜ਼ਮੀਰ ਤੁਹਾਨੂੰ ਬਹੁਤ ਅੱਛਾ ਕਵੇ, ਥਪਕੀ ਦੇਵੇ, ਔਰ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਖੁਸ਼ਗਵਾਰ ਲਮਹੇ ਨੂੰ ਇੰਜੋਏ ਕਰ ਸਕੋ, ਤੇ ਉਹ ਹੁੰਦਾ ਹੈ ਕਿ ਕਿਸੇ ਇਨਸਾਨ ਵਾਸਤੇ ਆਸਾਨੀ ਪੈਦਾ ਕਰਨਾ, ਉਹਦੀ ਜ਼ਿੰਦਗੀ ਨੂੰ ਬਚਾਉਣਾ। ਅਰਸ਼ਦ ਮਨਜ਼ੂਰ ਜੀ, ਬਿਸਮਿਲ੍ਲਾ ਜੀ, ਇਹਨੂੰ ਪਰਵਰਦਿਗਾਰ ਤੁਹਾਨੂੰ ਸੁਖ ਸਲਾਮਤੀ ਦੇਵੇ, ਤੁਹਾਨੂੰ ਸਿਹਤ ਸਲਾਮਤੀ ਦੇਵੇ। ਵਾਲੇਕੁਮ ਅਸਲਾਮ, ਤੁਹਾਡਾ ਸੁਨੇਹਾ ਆਇਆ, ਬਹੁਤ ਚੰਗਾ ਲੱਗਾ ਜੀ। ਅਰਸ਼ਦ ਮਨਜ਼ੂਰ ਸਾਹਿਬ ਸਾਡੇ ਇਸ ਵੇਲੇ ਮੌਜੂਦਾ ਦੌਰ ਦੇ ਬਹੁਤ ਆਲਾ ਸ਼ਾਇਰ ਨੇ, ਤੇ ਇਹਨਾਂ ਦੀ ਨਵੀਂ ਕਿਤਾਬ ਵੀ ਆ ਚੁੱਕੀ ਹੈ।
पहले भी इन्हां दी किताब और वाग्यों पार इन्हां दी किताब छप चुकी है और यकीनी तौर पर जी नवीं किताब आई है ये भी बहुत छेती छप जाएगी। अकमल सियाल साहब साडे नाल ने, आरजे मेहर अकमल सियाल ऑन FM रेडियो खानेवाल तो अस्सलाम वालेकुम। वालेकुम अस्सलाम ब्रदर, बहुत वधिया प्रोग्राम है वे ते खूबसूरत अंदाज जनाब दा, सदा सलामत रवो। बहुत मेहरबानी जनाब, बहुत प्यार, तुहाडा सुनना बहुत चंगा है, तुहानू कुदरत ने चंगे कान दिते ने क्योंकि खानेवाल दे विच भी मेरी आवाज़ गूंजदी रही है। एक रेडियो तो नैटवर्क प्रोग्राम हुंदा सी, खानेवाल विच एक चैनल एक उन्हां दा स्टेशन सी, एक नारोवाल सी, एक जेलम विच सी ते एक इत्थे सी शेखपुरे। ते बहुत मुहब्बत बहुत प्यार। मोहम्मद इब्राहिम सब साडे नाल ने। वालेकुम अस्सलाम जनाब, हमेशा की तरह प्यारा प्रोग्राम। और इब्राहिम साहब 14 अड्डा कुल्लाबाद, ये भी खानेवाल तो ने साडे नाल जी। बिस्मिल्लाह जनाब इब्राहिम साहब, सलामत रवो, खुश रवो, आबाद रवो। तुहाडा सुनेहा साडे तिकर पहुंचिया, सानू बहुत चंगा लगा, तुसी साडे नाल नाल हो। अच्छा, असीं हुण निक्की जी कोई गल कर लईए कि एक रंग सुन लीए क्योंकि फिलहाल तो जिहड़े दोस्त प्यारियां दे मित्रां दे सुनेहे आए वो पढ़े ने, एक सुनेहा दिता है तो ये दरम्यान मेरे ख्याल थोड़ा जिहा एक रंग चलना चाहिए। एक रंग सुनने तो फिर आके थोड़ी जी आपां चिट चैट करने, कोई गलबात करने ना जिहड़ी तुसीं मैनूं कंन च दसी सी ना कि ऐ जाके गल करनी है अज तुसीं, ते मैं उही गल करांगा। तुसीं भला किने दसी सी? हाँ हाँ जी बिल्कुल तुसीं दसी सी, तुसीं सही पुज्जे हो, बिल्कुल तुसीं दसी सी मेरे कंन च गल, ते मैं उही गल करांगा जो तुसीं मैनूं कहा सी। ठीक है, क्लासिक टाइम यूसफ पंजाबी तुहाडे नाल। क्लासिक टाइम यूसफ पंजाबी तुहाडे नाल और ठंडी ठंडी रात, निग्गी निग्गी रजाई और कदी कदी रजाई नालों निग्गे मित्र हुंदे ने, तुहाडे प्यारे हुंदे ने, जिन्हां नाल तुहाडा प्यार मोह हुंदा है, मुहब्बत हुंदी है। ते जे कोल वो बैठे होण ते उन्हां दा रजाई कंबल ते अग अंगीठी ਜਾਂ ਮੱਚ ਬਾਲਿਆ ਹੋਵੇ ਉਹਦੇ ਨਾਲ ਜ਼ਿਆਦਾ ਸੇਕ ਹੁੰਦਾ ਹੈ ਉਹਨਾਂ ਦਾ ਨਿੱਘ ਹੁੰਦਾ ਹੈ ਤੁਹਾਨੂੰ, ਕਿਉਂਕਿ ਤੁਸੀਂ ਜਦੋਂ ਗੱਲਾਂ ਕਰਦੇ ਹੋ ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੀਆਂ ਬਾਤਾਂ ਜਾਂ ਇੱਕ ਦੂਸਰੇ 'ਚ ਮਹਿਵ ਹੁੰਦੇ ਹੋ ਤੁਸੀਂ, ਅਤੇ ਫਿਰ ਇਹ ਸਾਰਾ ਮਾਮਲਾ ਰੂਹਾਨੀ ਹੁੰਦਾ ਹੈ ਅਤੇ ਰੂਹ ਨੂੰ ਨਾ ਤਾਂ ਠੰਡ ਲੱਗਦੀ ਹੈ ਅਤੇ ਨਾ ਗਰਮੀ ਲੱਗਦੀ ਹੈ, ਸਿਰਫ ਉਹਦੀ ਫੀਲਿੰਗਸ ਹੁੰਦੀਆਂ ਨੇ ਚੰਗੀਆਂ ਚੰਗੀਆਂ, ਸੋਹਣੀਆਂ ਸੋਹਣੀਆਂ, ਜਿਹਦੇ ਨਾਲ ਉਹ ਖਿੜ ਪੈਂਦੀ ਹੈ। ਅਗਰ ਕੋਈ ਦੁਖੀ ਫੀਲਿੰਗ ਹੋਵੇ ਅਤੇ ਜਿਹਦੇ ਨਾਲ ਉਹ ਮੁਰਝਾ ਜਾਂਦੀ ਹੈ, ਘਬਰਾ ਜਾਂਦੀ ਹੈ। ਠੀਕ ਹੈ। ਅੱਛਾ, ਬਹੁਤ ਸਾਰੇ ਤੁਸੀਂ ਵੇਖੇ ਹੋਣਗੇ ਪਰਿੰਦੇ ਜਿਨ੍ਹਾਂ ਨੇ ਆਪਣੇ ਆਲਣੇ ਨਹੀਂ ਬਣਾਏ ਹੁੰਦੇ, ਉਹ ਦੂਸਰਿਆਂ ਦੇ ਆਲਣਿਆਂ 'ਤੇ ਕਬਜ਼ੇ ਕਰਦੇ ਨੇ। ਖਾਸ ਕਰਕੇ ਤੁਸੀਂ ਵੇਖਿਆ ਨਿੱਕੀਆਂ ਨਿੱਕੀਆਂ ਚਿੜੀਆਂ ਦੀ ਜਾਤੀ ਜਿੰਨੇ ਵੀ ਉਸ ਤਰ੍ਹਾਂ ਦੇ ਪਰਿੰਦੇ ਨੇ ਉਹ ਆਲਣੇ ਬੜੇ ਸੋਹਣੇ ਬਣਾਉਂਦੇ ਨੇ ਆਪਣੇ। ਉਹਨਾਂ 'ਚ ਛੋਟਾ ਜਿਹਾ ਇੱਕ ਪਰਿੰਦਾ ਹੈ ਬਿਜੜਾ, ਜਿਹੜਾ ਬਕਾਇਦਾ ਉਹਦੇ ਵਿੱਚ ਸਟੋਰੀਜ਼ ਬਣਾਉਂਦਾ ਹੈ, ਜਿਹੜਾ ਉਹਦੇ ਵਿੱਚ ਪੂਰੀ ਤਰ੍ਹਾਂ ਕਮਰੇ ਬਣਾਉਂਦਾ ਹੈ ਅਲੱਗਾ ਅਲੱਗਾ, ਔਰ ਉਸ ਆਲਣੇ ਵਿੱਚ ਇੱਕ ਦੋ ਰਾਹ ਹੁੰਦੇ ਨੇ ਵੱਖਰੇ ਜਿਹੜੇ ਕਿ ਜਿੱਥੇ ਉਹ ਆਂਡੇ ਦਿੰਦੇ ਨੇ, ਉਹ ਕਿਸੇ ਦੂਸਰੇ ਪਰਿੰਦੇ ਨੂੰ ਉਹਦਾ ਨਹੀਂ ਪਤਾ ਹੁੰਦਾ। ਅਤੇ ਇਹਦੇ ਕਮਾਲ ਘਰ ਵੇਖ ਕੇ ਬੰਦੇ ਦੀ ਅਕਲ ਦੰਗ ਰਹਿ ਜਾਂਦੀ ਹੈ ਕਿ ਬਿਜੜੇ ਦਾ ਆਲਣਾ ਔਰ ਉਹਨੂੰ ਤੁਸੀਂ ਉਹਦੀਆਂ ਪਰਤਾਂ ਵੇਖੋ, ਉਹਦੀ ਡਿਜ਼ਾਈਨਿੰਗ ਵੇਖੋ, ਔਰ ਉਹ ਖਾਸ ਤਰ੍ਹਾਂ ਵੇਖ ਲਓ ਉਹ ਤੀਲੇ ਜੇ ਇਕੱਠੇ ਕਰਦੇ ਨੇ ਇੱਕੋ ਤਰ੍ਹਾਂ ਦੀ, ਅਤੇ ਉਹ ਉਹਦੇ ਨਾਲ ਉਹਦੀ ਬੁਣਤਰ ਕਰਦੇ ਨੇ ਉਹਦੇ ਨਾਲ, ਔਰ ਇੰਨਾ ਮਜ਼ਬੂਤ ਹੁੰਦਾ ਟਹਿਣੀ ਨੂੰ ਸਿਰਫ ਉਹਨਾਂ ਨੇ ਵਲਾਵਾਂ ਪਾਇਆ ਹੁੰਦਾ ਉੱਤੋਂ। ਅਤੇ ਬਿਜੜੇ ਦਾ ਆਲਣਾ ਹਮੇਸ਼ਾ ਇੱਕ ਕੋਈ ਨਰਮ ਜਿਹੀ ਟਹਿਣੀ ਦੇ ਉੱਤੇ ਹੁੰਦਾ, ਬਰੀਕ ਟਹਿਣੀ ਦੇ ਉੱਤੇ ਹੁੰਦਾ ਹੈ। ਜਿੰਨੀ ਮਰਜ਼ੀ ਹਵਾ ਵਗੇ, ਜਿੰਨਾ ਮਰਜ਼ੀ ਝੱਖੜ ਆਵੇ, ਉਹ ਆਲਣਾ ਉੱਥੋਂ ਨਹੀਂ ਡਿੱਗਦਾ, ਉਹ ਟੁੱਟਦਾ ਨਹੀਂ।
ਤੁਸੀਂ ਅੰਦਾਜ਼ਾ ਕਰੋ ਕਿ ਕੁਦਰਤ ਨੇ ਕਿੱਡਾ ਵੱਡਾ ਇੰਜੀਨੀਅਰ ਬਣਾਇਆ ਉਸ ਬਿਜੜੇ ਨੂੰ। ਔਰ ਫਿਰ ਸਾਡੇ ਕੋਲ ਸ਼ਹਿਰਾਂ ਦੇ ਵਿੱਚ ਤੇ ਚਿੜੀਆਂ ਆਲਣੇ ਬਣਾ ਲੈਂਦੀਆਂ ਨੇ ਜਦੋਂ ਉਹਨਾਂ ਦਾ ਮੌਸਮ ਹੁੰਦਾ ਹੈ, ਆਂਡਿਆਂ ਦਾ ਮੌਸਮ ਹੁੰਦਾ ਜਾਂ ਬੱਚੇ ਕੱਢਣ ਦਾ ਮੌਸਮ, ਤੇ ਬਾਅਦ ਵਿੱਚ ਹੀ ਹੋਣਾ, ਪਹਿਲੇ ਆਂਡੇ ਉਹਨਾਂ ਦੇਣੇ ਨੇ, ਤੇ ਉਹ ਰੋਸ਼ਨਦਾਨਾਂ ਵਿੱਚ ਜਾਂ ਕਿਤੇ ਇਸ ਤਰ੍ਹਾਂ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਲੱਭੇ, ਕਿਉਂਕਿ ਰੁੱਖ ਤੇ ਅਸੀਂ ਹੁਣ ਰਹਿਣ ਘੱਟ ਦਿੱਤੇ ਨੇ, ਲੇਕਿਨ ਚਿੜੀਆਂ ਫਿਰ ਵੀ ਮੇਰੇ ਖਿਆਲ ਰੁੱਖਾਂ ਤੇ ਆਲਣੇ ਨਹੀਂ ਬਣਾਉਂਦੀਆਂ। ਇਹ ਚਿੜੀਆਂ ਜਿਹੜੀਆਂ ਸਾਡੀਆਂ ਇੱਥੇ ਦੇਸੀ ਚਿੜੀਆਂ ਨੇ ਨਾ, ਉਹ ਬਿਜੜਾ ਵੀ ਸਾਡਾ ਦੇਸੀ ਹੈ ਉਹ, ਲੇਕਿਨ ਇਹਨਾਂ ਦੀ ਫਿਤਰਤ ਹੈ ਘਰਾਂ ਦੇ ਵਿੱਚ ਜਾਂ ਦੂਸਰੀ ਜਗ੍ਹਾ ਤੇ ਆਲਣੇ। ਹਾਂ, ਰੁੱਖਾਂ ਤੇ ਇਹਨਾਂ ਨੇ ਪਾਏ ਹੁੰਦੇ ਨੇ, ਲੇਕਿਨ ਰੁੱਖਾਂ ਦੇ ਜਿੱਥੇ ਦੋ ਮੁੱਢ ਉੱਪਰ ਨਹੀਂ ਹੁੰਦਾ, ਜਿੱਥੋਂ ਮੋਟਾ ਤਣਾ ਜਦੋਂ ਵੰਡਿਆ ਜਾਂਦਾ ਹੈ, ਤੇ ਇਹੋ ਜਿਹੀ ਜਗ੍ਹਾ ਦੇ ਉੱਤੇ, ਕਿਉਂਕਿ ਉਹਨਾਂ ਦਾ ਆਲਣਾ ਉਸ ਟਾਈਪ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਮਹਾਰਤ ਨਾਲ ਬਿਜੜਾ ਆਲਣੇ ਨੂੰ ਪਾਉਂਦਾ ਹੈ। ਅੱਛਾ, ਇਹ ਤੇ ਚਲੋ ਗੱਲ ਉੱਧਰ ਚਲੀ ਗਈ ਕਿ ਹੁਣ ਇੰਨੇ ਸਾਰੇ ਪਰਿੰਦੇ ਨੇ ਜਿਨ੍ਹਾਂ ਵਿੱਚੋਂ ਇਹ ਖਾਸ ਕਰਕੇ ਚਿੜੀਆਂ ਵਰਗੇ ਜਿਹੜੇ ਪਰਿੰਦੇ ਨੇ ਜਿੰਨੇ ਵੀ ਛੋਟੇ, ਉਹ ਬਹੁਤ ਸੋਹਣੇ ਆਲਣੇ ਬਣਾਉਂਦੇ ਨੇ, ਲੇਕਿਨ ਕੁਝ ਪਰਿੰਦੇ ਐਸੇ ਨੇ ਜੋ ਇਹਨਾਂ ਦੇ ਆਂਡੇ ਵੀ ਪਾਉਂਦੇ ਨੇ ਔਰ ਇਹਨਾਂ ਦੇ ਆਲਣਿਆਂ 'ਤੇ ਕਬਜ਼ਾ ਵੀ ਕਰਦੇ ਨੇ। ਇਸੇ ਤਰ੍ਹਾਂ ਹੀ ਮੁਹੱਬਤ ਹਮੇਸ਼ਾ ਆਲਣੇ ਬਣਾਉਂਦੀ ਹੈ, ਬਹੁਤ ਸੋਹਣੇ ਆਲਣੇ ਬਣਾਉਂਦੀ ਹੈ, ਆਪਣੀ ਜਗ੍ਹਾ ਬਣਾਉਂਦੀ ਹੈ, ਆਪਣਾ ਮਕਾਮ ਬਣਾਉਂਦੀ ਹੈ, ਆਪਣੀ ਔਰ ਆਪਣੇ ਪਿਆਰਿਆਂ ਦੀ ਸੇਫਟੀ ਵਾਸਤੇ। ਲੇਕਿਨ ਨਫ਼ਰਤ ਉਹਦਾ ਕੋਈ ਆਲਣਾ ਨਹੀਂ ਹੁੰਦਾ, ਉਹ ਕਬਜ਼ਾ ਗਰੁੱਪ ਹੈ। ਨਫ਼ਰਤ ਹਮੇਸ਼ਾ ਮੁਹੱਬਤ ਦੇ ਆਲਣਿਆਂ 'ਤੇ ਕਬਜ਼ਾ ਕਰਦੀ ਹੈ। ਤੁਸੀਂ ਵੇਖਿਆ ਕਿ ਉਹਦਾ ਕੋਈ ਦੇਸ਼, ਕੋਈ ਧਰਮ, ਕੋਈ ਜਾਤ ਕੁਛ ਨਹੀਂ ਹੁੰਦਾ ਨਫ਼ਰਤ ਦਾ, ਤੇ ਉਹ ਜਿੱਥੇ ਮੁਹੱਬਤ ਦਾ ਆਲਣਾ ਬਣਿਆ ਹੋਵੇ ਨਾ, ਉਹਦੇ ਤੇ ਬਾਰ-ਬਾਰ ਅਟੈਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਮੁਹੱਬਤ ਤੇ ਬੜਾ ਇੱਕ ਕੋਮਲ ਜਿਹਾ ਆਲਣਾ ਬਣਾਉਂਦੀ ਹੈ, ਬੜਾ ਪਿਆਰਾ ਸੋਹਣਾ ਜਿਹਾ, ਜਿਵੇਂ ਬਿਜੜੇ ਦਾ ਆਲਣਾ ਹੁੰਦਾ। ਲੇਕਿਨ ਕੋਈ ਜ਼ਾਲਮ ਨਫ਼ਰਤ ਦਾ ਪਰਿੰਦਾ ਆ ਕੇ ਉਹਨੂੰ ਉਜਾੜਨ ਦੀ ਕੋਸ਼ਿਸ਼ ਕਰਦਾ ਹੈ, ਤੇ ਤੁਸੀਂ ਕੀ ਕਰਨਾ ਹੈ? ਉਸ ਹੁਸ਼ਿਆਰ ਜ਼ਹੀਨ ਚਿੜੀ ਵਾਂਗੂ ਨਫ਼ਰਤ ਦੇ ਪਰਿੰਦੇ ਨੂੰ ਉਹਦੇ 'ਤੇ ਨਾ ਅਟੈਕ ਕਰਨ ਦੇਣਾ, ਨਾ ਉਹ ਤੋਂ ਡਰਨਾ ਹੈ, ਨਾ ਸਹਿਮਣਾ, ਬਲਕਿ ਆਪਣੇ ਮੁਹੱਬਤ ਦੇ ਆਲਣੇ ਦੀ ਹਿਫਾਜ਼ਤ ਕਰਨੀ ਹੈ। ਠੀਕ ਹੈ ਨਾ? ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਜਨਾਬ ਵਾਜਿਦ ਅਲੀ ਕਾਮਰੇਡ ਜੀ, ਬਿਸਮਿਲ੍ਲਾ ਜੀ ਆਇਆਂ ਨੂੰ। ਔਰ ਵਾਜਿਦ ਅਲੀ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਆਉਂਦੇ ਹੋ ਅਸੀਂ ਪ੍ਰੋਗਰਾਮ ਉਦੋਂ ਹੀ ਸ਼ੇਅਰ ਕਰ ਦਿੰਦੇ ਹਾਂ। ਬਹੁਤ ਮੁਹੱਬਤ, ਬਹੁਤ ਪਿਆਰ। ਪਰਵਾਨਾ ਖੋਖਰ ਜੀ ਵਾਲੇਕੁਮ ਅਸਲਾਮ। ਲਾਹੌਰ ਦਾ ਰਾਂਝਾ ਵਾਲੇਕੁਮ ਅਸਲਾਮ ਜਨਾਬ, ਜੀ ਆਇਆਂ ਨੂੰ। ਤੁਹਾਨੂੰ ਵੀ ਬਹੁਤ ਮੁਹੱਬਤ, ਬਹੁਤ ਪਿਆਰ। ਔਰ ਲਾਹੌਰ ਦਾ ਰਾਂਝਾ ਕਲਾਸਿਕ ਟਾਈਮ ਦੀ ਤਾਰੀਫ ਕਰ ਰਿਹਾ। ਤੁਸੀਂ ਆਪ ਬਹੁਤ ਚੰਗੇ ਹੋ, ਬਹੁਤ ਪਿਆਰੇ ਹੋ, ਸੋ ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ। ਅੱਛਾ, ਅਸੀਂ ਗੱਲ ਕਰ ਰਹੇ ਸਾਂ ਕਿ ਨਫ਼ਰਤ ਦੀ ਔਰ ਪਿਆਰ ਦੀ, ਕੋਮਲਤਾ ਦੀ ਔਰ ਆਲਣਿਆਂ ਦੀ ਔਰ ਪਰਿੰਦਿਆਂ ਦੀ, ਲੇਕਿਨ ਔਕੜ ਕਿਹਦੇ ਤੇ ਨਹੀਂ ਆਉਂਦੀ, ਔਖਾ ਵੇਲਾ ਕਿਹਦੇ ਤੇ ਨਹੀਂ ਆਉਂਦਾ। ਅਸੀਂ ਕਹਿੰਦੇ ਹਾਂ ਨਾ ਕਿ ਜਿਹੜੇ ਸਿਆਣੇ ਲੋਕ ਨੇ, ਰੱਬ ਲੋਕ ਨੇ, ਸ਼ੁਕਰਾਨੇ ਵਾਲੇ ਨੇ, ਉਹ ਔਖੇ ਵੇਲੇ ਨੂੰ ਵੀ ਰੱਬ ਸੋਹਣੇ ਦੀ ਨਿਯਮਤ ਸਮਝ ਕੇ ਕਬੂਲ ਕਰਦੇ ਨੇ। ਉਹਨਾਂ ਕਦੀ ਵੀ ਇਹ ਸੋਚਿਆ ਹੀ ਨਹੀਂ ਕਿ ਪਰਵਰਦਿਗਾਰ ਉਹਨਾਂ ਨਾਲ ਇੰਨਾ ਪਿਆਰ ਕਰਦਾ ਹੈ, ਕੁਦਰਤ ਮਾਂ ਇੰਨਾ ਪਿਆਰ ਕਰਦੀ ਹੈ, ਅਤੇ ਉਹਨਾਂ ਨੂੰ ਕੋਈ ਉਹਨਾਂ ਵੱਲੋਂ ਦੁੱਖ ਜਾਂ ਤਕਲੀਫ ਵਾਲੀ ਚੀਜ਼ ਆ ਸਕਦੀ ਹੈ। ਨਹੀਂ, ਹਮੇਸ਼ਾ ਉਹਦੇ ਵੱਲੋਂ ਪਿਆਰ ਵਾਲੀ ਚੀਜ਼ ਹੀ ਆਉਂਦੀ ਹੈ, ਔਰ ਉਹਨਾਂ ਦੇ ਸੁਧਾਰ ਵਾਸਤੇ, ਉਹਨਾਂ ਦੇ ਭਲੇ ਵਾਸਤੇ ਹੀ ਜਿਹੜਾ ਵੇਲਾ ਆਉਂਦਾ ਹੈ ਜਾਂ ਜਿਹੜੇ ਕੁਛ ਮਸਾਇਲ ਆਉਂਦੇ ਨੇ, ਉਹਦੇ ਵਿੱਚ ਇੱਕ ਭਲੇ ਦਾ, ਚੰਗੇ ਦਾ ਅਨਸਰ ਹੁੰਦਾ ਹੈ। ਅੱਛਾ, ਹੁਣ ਔਖਾ ਵੇਲਾ ਜਦੋਂ
ਆਉਂਦਾ ਔਰ ਜਿਸ ਬੰਦੇ ਨੇ ਨਿਯਮਤ ਸਮਝਿਆ ਉਹਨੂੰ, ਉਹ ਉਹਦੇ ਤੋਂ ਬੜਾ ਕੁਝ ਸਿੱਖਦਾ ਹੈ। ਔਖਾ ਵੇਲਾ ਇੱਕ ਛਾਨਣੇ ਦੀ ਤਰ੍ਹਾਂ ਹੁੰਦਾ ਹੈ, ਇੱਕ ਸਕੈਨਰ ਦੀ ਤਰ੍ਹਾਂ ਹੁੰਦਾ ਹੈ, ਇੱਕ ਐਸੀ ਐਨਕ ਹੈ ਜਿਹਦੇ ਵਿੱਚੋਂ ਸਭ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤੇ ਅਗਰ ਉਸ ਵੇਲੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੰਭਾਲ ਲਵੋ ਔਰ ਆਪਣੇ ਆਪ ਨੂੰ ਪਛਾਣ ਲਵੋ ਔਰ ਆਪਣੇ ਆਲ ਦੁਆਲ ਨੂੰ ਪਛਾਣ ਲਵੋ, ਤੇ ਤੁਸੀਂ ਬਹੁਤ ਸਾਰੇ ਮਸਾਇਲ ਤੋਂ ਬਚ ਸਕਦੇ ਹੋ, ਬਹੁਤ ਸਾਰੀਆਂ ਤਕਲੀਫਾਂ ਤੋਂ ਬਚ ਸਕਦੇ ਹੋ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਸਾਡੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਜ਼ਾਹਰੀ ਚਿਹਰੇ ਹੋਰ ਹੁੰਦੇ ਨੇ, ਲੇਕਿਨ ਅੰਦਰੋਂ ਕੁਝ ਹੋਰ ਹੁੰਦੇ ਨੇ। ਯਾਨੀ ਮੂੰਹ ਤੋਂ ਕੁਝ ਬੋਲ ਰਹੇ ਹੁੰਦੇ ਨੇ, ਅੰਦਰ ਉਹਨਾਂ ਦੇ ਕੁਝ ਚੱਲ ਰਿਹਾ ਹੁੰਦਾ ਹੈ। ਇੱਕ ਵੇਲੇ ਦੇ ਵਿੱਚ ਉਹ ਮਤਲਬ ਦੋ ਪਾਸੇ ਚੱਲਦੇ ਨੇ, ਦੋ ਧਾਰੀ ਚੱਲਦੇ ਨੇ। ਉਹ ਕਹਿੰਦੇ ਨੇ ਨਾ ਸਿਆਣੇ ਕਿ ਉਦਣ ਕਿਸੇ ਦੋਸਤ ਨੇ ਕਿਹਾ ਸੀ ਦਾਤ ਨੂੰ, ਸਾਡਾ ਜਿੰਨਾ ਵੱਡਾ ਪੰਜਾਬ ਹੈ ਹਰ ਜਗ੍ਹਾ 'ਤੇ ਨਾ ਉਹ ਥੋੜ੍ਹੀ ਜਿਹੀ ਜਿਹੜੀਆਂ ਮਿਸਾਲਾਂ ਨੇ ਉਹ ਬਦਲਾਓ ਦੇ ਨਾਲ ਤੁਹਾਨੂੰ ਮਿਲਦੀਆਂ, ਲੇਕਿਨ ਮਕਸਦ ਉਹਨਾਂ ਦਾ ਉਹੀ ਹੁੰਦਾ ਹੈ ਕਿ ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋ ਪਾਸੇ। ਇਹਨੂੰ ਇਹ ਵੀ ਕਹਿੰਦੇ ਨੇ ਕਿ ਆਰੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋ ਪਾਸੇ, ਠੀਕ ਹੈ। ਲੇਕਿਨ ਆਰੀ ਨੂੰ ਦੋ ਪਾਸੇ ਵੀ ਹੁੰਦਾ, ਜਿਹੜਾ ਆਰਾ ਲੱਗਾ ਹੁੰਦਾ ਨਾ ਉਹਦੇ ਤੇ ਉਹਦੇ ਦੋ ਪਾਸੇ ਹੀ ਦੰਦੇ ਹੁੰਦੇ ਨੇ, ਤੇ ਇੱਕ ਪਾਸੇ ਵੀ ਹੁੰਦੇ ਨੇ, ਲੇਕਿਨ ਉਹਦੀ ਡਬਲ ਕਟਿੰਗ ਵਾਸਤੇ ਮੇਰੇ ਖਿਆਲ ਉਹ ਇਸ ਤਰ੍ਹਾਂ ਚੱਲ ਰਿਹਾ ਹੁੰਦਾ। ਲੇਕਿਨ ਫਿਰ ਵੀ ਬਹਰਹਾਲ ਦਾਤਰੀ ਨੂੰ ਦੋ ਪਾਸੇ ਨਹੀਂ ਹੋ ਸਕਦੇ, ਉਹਨੂੰ ਇੱਕ ਪਾਸੇ ਹੀ ਹੁੰਦੇ ਨੇ। ਲੇਕਿਨ ਦੁਨੀਆ ਕਿਹੜੀ, ਜੋ ਜਿੱਥੇ ਤੁਸੀਂ ਆਪਣਾ ਟਾਈਮ ਗੁਜ਼ਾਰ ਰਹੇ ਹੁੰਦੇ ਹੋ, ਜਿਸ ਸੁਸਾਇਟੀ ਵਿੱਚ ਰਹਿੰਦੇ ਹੋ, ਜਿੱਥੇ ਤੁਹਾਡਾ ਜੀਵਨ ਹੈ, ਤੁਹਾਡਾ ਮਾਜ਼ੀ ਲੰਘਿਆ ਹੈ, ਤੁਹਾਡਾ ਹਾਲ ਗੁਜ਼ਰ ਰਿਹਾ ਹੈ ਔਰ ਤੁਸੀਂ ਮੁਸਤਕਬਲ ਦੀ ਆਸ ਰੱਖੀ ਬੈਠੇ ਹੋ। ਸੋ ਉਹ ਸਾਰਾ ਕੁਝ ਉੱਥੇ ਹੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜਿਸ ਬੰਦੇ ਨੂੰ ਤੁਸੀਂ ਪਰੇਸ਼ਾਨੀ ਵਿੱਚ ਵੇਖੋ, ਮੁਸ਼ਕਿਲ ਵਿੱਚ ਵੇਖੋ, ਆਪਣਾ ਸਰਦਾ ਪੁੱਜਦਾ ਜਿੰਨਾ ਕੁ ਤੁਸੀਂ ਦੇ ਸਕਦੇ ਹੋ ਉਹਦਾ ਸਾਥ ਜ਼ਰੂਰ ਦੇਵੋ। ਜਿੰਨੀ ਕੁ ਤੁਹਾਡੀ ਪਹੁੰਚ ਹੈ, ਕੁਦਰਤ ਨੇ ਜਿੰਨਾ ਕੁ ਤੁਹਾਨੂੰ ਨਵਾਜ਼ਿਆ, ਤੁਸੀਂ ਉਹਦੇ ਸ਼ੁਕਰਾਨੇ ਦੀ ਸੂਰਤ ਵਿੱਚ, ਕੁਦਰਤ ਦਾ ਸ਼ੁਕਰਾਨਾ ਅਦਾ ਕਰਨ ਦੀ ਸੂਰਤ ਵਿੱਚ ਉਸ ਸ਼ਖਸ ਦਾ, ਉਸ ਜੀ ਦਾ ਤੁਸੀਂ ਸਾਥ ਜ਼ਰੂਰ ਦੇਵੋ। ਉਹਦੀ ਪਰੇਸ਼ਾਨੀ 'ਚ ਜਿੰਨੀ ਕੁ ਤੁਸੀਂ ਕਮੀ ਲਿਆ ਸਕਦੇ ਹੋ, ਜਿੰਨਾ ਕੁ ਉਹਦਾ ਦੁੱਖ ਵੰਡਾ ਸਕਦੇ ਹੋ, ਤੁਸੀਂ ਜ਼ਰੂਰ ਵੰਡਾਓ। ਉਹਦੀ ਵਜ੍ਹਾ ਹੈ ਕਿ ਵੇਲਾ ਕਿਸੇ 'ਤੇ ਵੀ ਕਿਸੇ ਤਰ੍ਹਾਂ ਦਾ ਵੀ ਆ ਸਕਦਾ ਹੈ। ਲਿਹਾਜ਼ਾ ਸਾਨੂੰ ਹਰ ਟਾਈਮ ਵਿੱਚ ਜਦੋਂ ਸਾਡੇ ਆਲੇ ਦੁਆਲੇ ਕੋਈ ਤਕਲੀਫ ਵਿੱਚ ਹੈ ਤੇ ਸਾਨੂੰ ਉਹਦੀ ਅਤੁਲ ਵਸਾ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਦੀ ਤਕਲੀਫ 'ਚ ਅਸੀਂ ਆਪਣੇ ਵੱਲੋਂ ਕਿੰਨਾ ਘਾਟਾ ਕਰ ਸਕਦੇ ਹਾਂ, ਕਿਸ ਤਰ੍ਹਾਂ ਕਰ ਸਕਦੇ ਹਾਂ। ਅਗਰ ਖੁਸ਼ ਹੈ ਤਾਂ ਜ਼ਰੂਰ ਉਹਦੀਆਂ ਖੁਸ਼ੀਆਂ ਵਿੱਚ ਵੀ ਤੁਸੀਂ ਸ਼ਾਮਿਲ ਹੋਵੋ। ਲੇਕਿਨ ਖਾਸ ਕਰਕੇ ਦੁੱਖ ਵੇਲੇ ਕੋਈ ਵੀ ਬੰਦਾ ਹੈ, ਉਹਦੇ ਨਾਲ ਖਲੋਣਾ ਵੀ ਕਹਿ ਲਵੋ ਕਿ ਉਹਦੇ ਵਾਸਤੇ ਬਹੁਤ ਵੱਡੇ ਹੌਸਲੇ ਦੀ ਗੱਲ ਹੁੰਦੀ ਹੈ ਕਿ ਤੁਸੀਂ ਕਹੋ ਜੀ ਮੈਂ ਤੁਹਾਡੇ ਨਾਲ ਹਾਂ। ਕਈ ਦਫਾ ਹੁੰਦਾ ਨਾ ਕਿ ਪੇਸ਼ੈਂਟਸ ਨੇ ਹੌਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ, ਤਕਲੀਫ 'ਚ ਹੁੰਦੇ ਨੇ, ਤੇ ਤੁਸੀਂ ਸਿਰਫ ਇੰਨਾ ਕਹਿ ਦਿਓ ਕਿ ਨਹੀਂ ਤੁਸੀਂ ਜਾਓ ਘਰ, ਤੁਸੀਂ ਆਰਾਮ ਕਰੋ ਤੇ ਮੈਂ ਅੱਜ ਇੱਥੇ ਮੌਜੂਦ ਹਾਂ, ਮੈਂ ਡਿਊਟੀ ਦਿੰਦਾ, ਤੇ ਯਕੀਨ ਕਰੋ ਸਵਾ ਸਿਰ ਖੂਨ ਵੱਜ ਜਾਂਦਾ ਹੈ। ਉਹਦੀ ਤਕਲੀਫ ਵਿੱਚ ਕਿੰਨਾ ਸਾਰਾ ਘਾਟਾ ਹੋ ਜਾਂਦਾ ਹੈ, ਕਮੀ ਆ ਜਾਂਦੀ ਹੈ, ਉਹਦੇ ਅੰਦਰ ਇੱਕ ਹੌਸਲਾ ਜਿਹਾ ਪੈਦਾ ਹੋ ਜਾਂਦਾ ਹੈ ਕਿ ਯਾਰ ਕੋਈ ਤੇ ਹੈ ਮੇਰੇ ਨਾਲ ਖਲੋਣ ਵਾਲਾ। ਅਗਰ ਖੁਦਾ ਨਾ ਖਾਸਤਾ ਇਸੇ ਤਰ੍ਹਾਂ ਕੋਈ ਤੁਸੀਂ ਵੇਖਦੇ ਹੋ ਕਿਸੇ ਤੇ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਸਿਰਫ ਉਹਦੇ ਮੋਢੇ ਤੇ ਹੱਥ ਰੱਖ ਕੇ ਕਹੋ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ, ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਡੇ ਨਾਲ ਹਾਂ, ਕੁਛ ਵੀ ਹੈ ਮੈਂ ਤੁਹਾਡੇ ਨਾਲ ਖਲੋਤਾ ਹੈ। ਉਹ ਬੰਦਾ ਜੀ ਪੈਂਦਾ ਹੈ, ਉਸ ਬੰਦੇ 'ਚ ਇੱਕ ਨਵਾਂ ਜੀਵਨ ਆ ਜਾਂਦਾ ਹੈ। ਤੇ ਕਿਸੇ ਵਾਸਤੇ ਕਿਸੇ ਦਾ ਨਵਾਂ ਜੀਵਨ ਲਿਆਣਾ ਕੁਦਰਤ ਦੇ ਚੁਣੇ ਹੋਏ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸਿਫਤ ਮਿਲੀ ਹੁੰਦੀ ਹੈ ਕਿ ਕਿਸੇ ਪਰੇਸ਼ਾਨ ਔਰ ਮਰਦੇ ਹੋਏ ਬੰਦੇ ਨੂੰ ਨਵਾਂ ਜੀਵਨ ਦਾਨ ਕਰਨਾ।
यूसुफ पंजाबी तुहाडे नाल। बहुत सारे मित्र प्यारे सानूं सुन रहे ने, असीं जी आए कहने और जिहड़े मित्र प्यारे इस वेले ऑन द वे किते जा रहे ने, सड़क ते ने, शहर विच ने, शहरों बाहर ने, तुहाडी जिंदगी बहुत कीमती है और तुसीं बहुत कीमती हो, अपने वास्ते भी और अपने प्यारियां वास्ते भी। इसलिए अपना बहुत ख्याल रखो। जे तुसीं कल्ले ड्राइव कर रहे हो और लॉन्ग ड्राइव ते हो तो कोशिश करो कोई जिमें चबाण वाली चीज़, चिंगम टाइप इस तरह की चीज़ तुसीं कोल रखो और चबाओ। अगर तुहाडे नाल कोई दोस्त है, तुसीं इकट्ठे सफ़र कर रहे हो तो एक दूसरे नाल गपशप लाओ। वो खास करके ਉਹਦੇ ਤੇ जिम्मेदारी ज़्यादा है ਜਿਹੜਾ नाल बैठा है कि तुहानूं बिल्कुल सुस्त ना होण देवे। और अगर ज़्यादा किते धुंध है तो साढ़े को बहुत जगह के उत्ते GT रोड ते बहुत सारे होटल्स ने, फिर साढ़े कोल मोटरवे ते बहुत सारे होटल्स ने, तो तुसीं उत्थे स्टे कर सकते हो और रुक सकते हो, ज़्यादा बेहतर है। तुसीं कदी वेख्या जीवन दे विच बहुत सारे लोगों नूं, बहुत सारे ऐसे जी हुंदे जिन्हां नूं मिलण दा साडा बहुत चाह हुंदा है। असीं उन्हां बारे सुनिया हुंदा है या उन्हां नूं सुनिया हुंदा है या उन्हां नूं वेख्या हुंदा है, लेकिन इस तरह डायरैक्टली साडी उन्हां नाल कोई मुलाकात नहीं हुंदी। जिवें असीं ਉਹ ਸਾਨੂੰ नहीं जान रहे हुंदे, लेकिन असीं उन्हां नूं जिन्ना क सानूं जानना चाहिदा है उन्ना जान रहे हुंदे आ। यानी एक बंदे बारे साडी क्यूरियोसिटी हो जाती है कि ये बंदा, जदों तुसीं किसी नूं पसंद करदे हो, तुहानूं चंगा लगदा है किसी भी रंग विच, रूप विच, वो तुहानूं बहुत चंगा लगदा है, तुसीं फिर चाहते हो ਉਹਦੇ बारे पता करना। तो किंज दा है, तुसीं एक ज़हन दे विच तस्वीर बना लैंदे हो अगर नहीं वेख्या होया ते फिर तुहानूं हुंदा कि तुसीं उहनूं वेखो। तुसीं जदों तक नहीं वेखदे, तुहाडे बहुत सारे उन्हां दे जो दसियां गल्लां है या सुनियां गल्लां है ਉਹਦੇ मुताबिक तुहाडे ज़हन विच कुछ चेहरे बनदे ने, तुसीं ਉਹ मैच करन दी कोशिश करदे हो आवाज़ दे नाल। अच्छा, इस तो इलावा बहुत सारे नूं असीं वेख्या हुंदा है, बहुत सारे साडे करीब हुंदे ने, असीं उन्हां नूं बहुत चाह रहे हुंदे आ, लेकिन उन्हां नूं नहीं पता हुंदा कि असीं उन्हां नूं चाह रहे हैं। कुछ ऐसे प्यारे हुंदे ने जिहड़े साथों बहुत दूर हुंदे ने, उन्हां नूं भी नहीं पता हुंदा असीं उन्हां नूं चाह रहे हैं। ਉਹ लोग क्यों चाहे जाते हैं? साड़ियाँ मुख्तलिफ पसंदां होंदियां ने, असीं बहुत सारे असीं परसनैलिटी कॉन्शियस होंने, बहुत सारे कि किसी दी परसनैलिटी तो असीं बहुत मुतासर होंने, असीं कदी वॉइस कॉन्शियस होंने, असीं किसी दी वॉइस तो, आवाज़ तो बहुत ज़्यादा मुतासर होंने, असीं फेस फीचर्स कॉन्शियस होंने, असीं उहदे तो बहुत मुतासर होंने। जिवें बहुत सारे शायर जिहड़े ने वो अखां दी गल करते ने या अपने महबूब दा सरापा बयान करते हैं, तो उहदे विच मुख्तलिफ फेस पार्ट्स जिहड़े ने उन्हां दा जिक्र हुंदा है, नक दा हुंदा है, अखां दा हुंदा है, बुल्लां दा हुंदा है, गल्लां दा हुंदा है, वालां दा हुंदा है। सो इसी तरह दसन का मकसद की है, इनू बुलावा पाने का पता की मकसद है कि बहुत सारे लोग साडी जिंदगी विच बेशक शामिल नहीं हुंदे, साडी जिंदगी दे विच नहीं हुंदे, साडे जीवन दे विच उन्हां दा साथ नहीं हुंदा, पर उन्हां दी जगह साडे दिल विच हुंदी है। यानी वो जिंदगी च ना हुंदियां होइयां भी साडे दिल विच वसदे ने। दिल विच वसना सजना वे रहना अखियां तो दूर, ये वो बहुत पहले आया सी ना गाना, तो इस तरह ही है। लेकिन उहदे विच कोई अच्छा मज़े वाली गल है कि जिद नहीं हुंदी, हट नहीं हुंदी
ਕਿ ਉਹਨੂੰ ਲਾਜ਼ਮੀ ਜ਼ਿੰਦਗੀ ਵਿੱਚ ਸ਼ਾਮਿਲ ਕੀਤਾ ਜਾਵੇ। ਇਹ ਬੜੀ ਸਿਆਣਪ ਦੀ ਗੱਲ ਹੈ ਕਿ ਅਗਰ ਉਹ ਦਿਲ ਦੇ ਵਿੱਚ ਤੇ ਉਹਨੂੰ ਦਿਲ ਵਿੱਚ ਹੀ ਰੱਖਿਆ ਜਾਵੇ, ਦਿਲ ਵਿੱਚ ਹੀ ਰਹਿਣ ਦਿੱਤਾ ਜਾਵੇ, ਤੇ ਕਿਆ ਕਮਾਲ ਹੈ। ਲੇਕਿਨ ਕਦੀ ਕਦੀ ਅਸੀਂ ਮਜਬੂਰ ਹੋ ਜਾਂਦੇ ਹਾਂ ਔਰ ਫਿਰ ਉਹਦੇ ਨਤਾਇਜ ਜੋ ਹੁੰਦੇ ਨੇ, ਜੋ ਮਸਾਇਲ ਹੁੰਦੇ ਨੇ, ਉਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਬਹੁਤ ਸਾਰੇ ਪਿਆਰੇ ਹਮੇਸ਼ਾ ਇਸ ਕਰਕੇ ਵੀ ਬਹੁਤ ਸਾਰੀਆਂ ਗੱਲਾਂ ਦੀ ਡਿਮਾਂਡ ਕਰਦੇ ਨੇ। ਸੋ ਉਸਾਮਾ ਸਲੀਮ ਵੀ ਸਾਨੂੰ ਸੁਣ ਰਹੇ ਨੇ, ਬਹੁਤ ਅੱਛਾ ਗਾ ਰਹੇ ਨੇ ਅੱਜ ਕੱਲ੍ਹ, ਬੜਾ ਕਮਾਲ, ਵੈਸੇ ਵੀ ਬੜਾ ਸੋਹਣਾ ਗਾਉਂਦੇ ਨੇ। ਔਰ ਪਰਵਾਨਾ ਖੋਖਰ ਜੀ ਬਿਸਮਿल्ला ਜੀ ਆਇਆਂ ਨੂੰ। ਔਰ ਇਹ ਸ਼ਰਕਪੁਰ ਤੋਂ ਸਾਡੇ ਨਾਲ ਨੇ ਪਰਵਾਨਾ ਜੀ, ਬਹੁਤ ਮੁਹੱਬਤ, ਬਹੁਤ ਪਿਆਰ, ਸਲਾਮਤ ਰਹੋ। ਔਰ ਇਹਨਾਂ ਦਾ ਪਹਿਲੇ ਵੀ ਮੈਸੇਜ ਆਇਆ ਸੀ, ਮਲਿਕ ਮੁਹੰਮਦ ਤੁਫੈਲ ਪਰਵਾਨਾ ਖੋਖਰ, ਤੇ ਜੀ ਆਇਆਂ ਨੂੰ ਜੀ, ਬਿਸਮਿल्ला, ਜਮ ਜਮ ਆਓ, ਜੁਗ ਜੁਗ ਜੀਓ, ਸਲਾਮਤ ਰਹੋ। सुभान अल्लाह, सुभान अल्लाह, सुभान अल्लाह। दीद सज्जना दी रब दा दीदार सोनिया, वाह यार क्या लाइन है भाई, वाह, इस तो वड्डी लाइन की हो सकती है। और इंज ही हुंदा है, सच है। एस साजदा जहूर जी वालेकुम अस्सलाम, सलामत रहो। फाजिल शहजाद खोकर साहब बिस्मिल्लाह जी आया नु, सलामत रहो, खुश रहो, आबाद रहो। और नवाजिश अली सेठी साहब बिस्मिल्लाह जी आया नु, और सारिਆਂ ਨੂੰ ਤੁਹਾਡਾ सलाम पहुँच गया जी। हाँ अच्छा, अपना परवाना कोखर जी, तुसी आप बड़े सोहने हो, चंगे हो, प्यारे हो, ये तरीफां तुहाडियां अपनियां ही ने, सोहणिया प्यारिया। अंसर महबूब जी वालेकुम अस्सलाम, सलामत रहो, खुश रहो, आबाद रहो, बहुत मेहरबानी, सलामत रहो तुसी। तेरा प्यार सी मेरा पहरेदार सोहणिया। अच्छा, ये जीवन जोगियां अखां नूं जो प्यारा लग जांदा है, नाल ही दिल उहदी गवाही देनी शुरू हो जाता है, धड़कना शुरू हो जाता है, वसों बाहरा हो जाता है। और कोई जरूरत नहीं हुंदी जिहड़ा चंगा लगे उहदी जात पुछण दी, कोई जरूरत नहीं हुंदी उहदा पिछोकड़ वेखण दी, कोई जरूरत नहीं महसूस करदे उहदी आदत पुछण दी, बल्कि उहदे बारे अगर कोई बुरा कहे तो वह सानूं बुरा लगता है। एक ही मामला है, असी मतलब ਉਹਦੇ बारे कुछ जानना ही नहीं चाहते। जो अखां नूं प्यारा लगा, दिल ने गवाही दिती, और फिर बस प्यार ही प्यार ਉਹਦੇ वास्ते जरा जिन्नी भी किसी खाने विच, किसी जगह के उत्ते कोई रत्ती भर भी उकताहट या नफरत की गुंजाइश नहीं हुंदी। ईवन कि ਉਹਦੇ बारे असी कुछ माड़ा सुन भी नहीं सकते, बुरा सुन भी नहीं सकते। ਇਹ ਕੀ ਹੈ, क्यों है, इंज क्यों ਹੁੰਦਾ है? ਤੁਸੀਂ ਦੱਸੋਗੇ ਆ ਕੇ? ਮੈਨੂੰ ਤੇ ਸਮਝ ਨਹੀਂ ਜੇ ਆ ਰਿਹਾ ਕਿ ਇੰਜ ਕਿਉਂ ਹੁੰਦਾ ਹੈ ਕਿ ਜਿਹੜਾ ਤੁਹਾਡੀਆਂ ਅੱਖਾਂ ਨੂੰ, ਤੁਹਾਨੂੰ ਯਾਨੀ ਕਿ ਚੰਗਾ ਲੱਗ ਗਿਆ, ਤੁਸੀਂ ਉਹਦੇ ਬਾਰੇ ਫਿਰ ਨਾ ਤੇ ਬੁਰਾ ਸੁਣ ਸਕਦੇ ਹੋ, ਔਰ ਨਾ ਹੀ ਤੁਸੀਂ ਸੁਣਨਾ ਚਾਹੁੰਦੇ ਹੋ, ਨਾ ਉਹਦੀ ਕੋਈ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹੋ, ਨਾ ਉਹਦੇ ਬਾਰੇ ਕੋਈ ਪੁੱਛ ਦੱਸ ਕਰਨਾ ਚਾਹੁੰਦੇ ਹੋ। ਬਸ ਪਿਆਰ ਹੀ ਪਿਆਰ, ਮੁਹੱਬਤ ਹੀ ਮੁਹੱਬਤ। क्यों इंज हुंदा है? क्लासिक टाइम दे विच तुसी आके दस सकते हो। और काइंडली एक रिक्वेस्ट है कि सिर्फ तुसी मौजू ते आके गल करनी है, या बिल्कुल हट के कोई यूनीक जी गल जिहड़ी मतलब गल ते गल ना होवे, जिवें कि ये नहीं कि फलां ने बहुत अच्छी गल कीती या माड़ी कीती, या उन्हें तुसी अपनी गल देनी है, अपना आइडिया देना। वेखने मित्र पे की फरमा रहे जी। आखा वालेकुम अस्सलाम। बहुत बहुत अच्छा टॉपिक रखा जी, बहुत अच्छा टॉपिक सर। मोहब्बत और सब सुनने वाले जी बहुत मेहरबानी। अपना सोना जे ना दस दियो प्लीज सर। टॉपिक
जी बिस्मिल्लाह भट्टी साहब जी जी। हो सकता है उस बंदे ਦੇ ਉੱਤੇ ਕੋਈ ਕਿਸੇ ਚੀਜ਼ ਦਾ ਕੋਈ ਮਾਮਲਾ ਤਾਂ ਹੋਏ हाँ हाँ ਸਾਇਆ ਵੀ ਹੋ ਸਕਦਾ ਉਹਦੇ ਉੱਤੇ ਕਿਉਂਕਿ ਉਹ ਬਹੁਤ ਪਿਆਰਾ ਲੱਗਦਾ ਨਾ अच्छा इस साया ਪਿਆਰਾ ਲੱਗਦਾ ਸਾਇਆ ਜਿਹੜਾ ਪਿਆਰਾ ਲੱਗਦਾ ਹੈ ਉਹ ਸਾਇਆ ਹੋ ਸਕਦਾ ਹੈ ਜਾਂ ਜਿਹਨੂੰ ਪਿਆਰਾ ਲੱਗਦਾ ਉਹ ਸਾਇਆ ਹੋ ਸਕਦਾ? ਦੇਖੋ ਹਾਂ ਉਸ ਉੱਤੇ ਉਹਦੇ ਵਿੱਚ ਕੋਈ ਕੁਵਤ ਨਹੀਂ ਤੇ ਫੇਰੀ ਹੈ अच्छा ठीक है ਉਹ ਇੱਕ ਪਾਸੇ ਪਿਆਰਾ ਲੱਗਦਾ ਨਾ ਕਿਉਂ ਪਿਆਰਾ ਲੱਗਦਾ हाँ हाँ ਜੀ अच्छा ਕੁਝ अच्छा फर्ज करो भट्टी साहब ਜੀ ਤੁਸੀਂ ਬੈਠੇ ਸੁਣਦੇ ਹੋ ਮੇਰੀ ਆਵਾਜ਼ ਸੁਣੋ ਮੈਂ ਬੰਦ ਕਰ ਦਿਆਂ ਨਹੀਂ ਹਾਂ ਪਿੱਛੋਂ ਰੇਡੀਓ ਬੰਦ ਕਰੋ ਮੈਂ ਤੁਹਾਨੂੰ ਦੱਸਦਾ ਜੀ ਬੰਦ ਕਰ ਜੀ ਜੀ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਰਾਤ ਨੂੰ 2 ਵਜੇ ਤੱਕ ਜਾਗਦੇ ਹੋ ਬਿਲਕੁਲ ਮੈਂ ਪਹਿਲਾ ਕਾਲਰ ਹਾਂ ਮੈਂ 10 ਸਾਲ ਤੋਂ ਮੈਂ ਨਹੀਂ ਮੇਰੀ ਹੁਣ ਮੇਰੀ ਗੱਲ ਤੇ ਸੁਣ ਲਓ ਤੁਸੀਂ ਜੇ ਤੇ ਸਾਰਿਆਂ ਨੂੰ ਸੁਣਦੇ ਹੋ ਤੇ ਫਿਰ ਤੁਹਾਡੇ ਕੋਲੋਂ ਬਿਲਕੁਲ ਕੋਈ ਸਵਾਲ ਨਹੀਂ ਹੈ ਇਹਦਾ ਮਤਲਬ ਹੈ ਤੁਹਾਨੂੰ ਨੀਂਦ ਨਹੀਂ ਆਉਂਦੀ ਅੱਛਾ ਦੁਬਾਰਾ ਕਰਾਂਗੇ ਗੱਲ ਮੈਂ ਜੇ ਤੇ ਤੁਸੀਂ ਸਾਰਿਆਂ ਨੂੰ ਸੁਣਦੇ ਹੋ ਰਾਤ ਨੂੰ ਰੇਡੀਓ ਲਾ ਕੇ ਜੀ ਜੀ ਫਿਰ ਮੇਰਾ ਬਿਲਕੁਲ ਇਹ ਸਵਾਲ ਨਹੀਂ ਬਣਦਾ ਇਹਦਾ ਮਤਲਬ ਕਿ ਤੁਸੀਂ ਐਡਿਕਟ ਹੋ ਰੇਡੀਓ ਦੇ ਕਿਸੇ ਬੰਦੇ ਦੇ ਨਹੀਂ ਕਿਸੇ ਖਾਸ ਬੰਦੇ ਵਾਸਤੇ ਤੁਸੀਂ ਆਪਣਾ ਟਾਈਮ ਨਹੀਂ ਪਾਉਂਦੇ ਨਹੀਂ ਮੇਰੇ ਵਾਸਤੇ ਜਿਤਨੇ ਵੀ ਇਸ ਕਿਸਮ ਦੇ ਆਂਦੇ ਨੇ ਨਾ ਹਾਂ ਉਹਨਾਂ ਦੇ ਉੱਤੇ ਮੈਂ ਬਿਲਕੁਲ ਟਾਈਮ ਪਾਣਾ ਜਿਹੜਾ ਤੁਸੀਂ ਟੌਪਿਕ ਰੱਖਿਆ ਹਾਂ ਬਿਲਕੁਲ ਠੀਕ ਹੈ ਕਿਉਂਕਿ ਇਹ ਜਿਹੜਾ ਮੈਂ ਸਵਾਲ ਕਰਨਾ ਉਹ ਤੁਹਾਡੇ ਵਾਸਤੇ ਫਿਰ ਹੈ ਹੀ ਨਹੀਂ ਹੈ ਉਸ ਦੇ ਉੱਤੇ ਤੁਸੀਂ ਨਹੀਂ ਇਹ ਕਰ ਸਕਦੇ ਹਾਂ ਤੇ ਤੁਸੀਂ ਕੀ ਕਿਹਾ ਹੈ ਮੈਂ ਜੋ ਇਹਦੇ ਚ ਕਿਹਾ ਨਾ ਕਿ ਉਹ ਤੁਸੀਂ ਕਿਹਾ ਕਿ ਉਹ ਸਾਇਆ ਵੀ ਹੋ ਸਕਦਾ ਹੈ ਕੋਈ ਵੀ ਉਹਨੂੰ ਕੋਈ ਗੱਲ ਕਰ ਸਕੇ ਜੀ ਠੀਕ ਹੈ ਸਰਵਰ ਸਾਹਿਬ ਬਹੁਤ ਮਿਹਰਬਾਨੀ ਜੀ ਗੱਲ ਕਰੋ ਤੁਸੀਂ ਗੱਲ ਕੰਪਲੀਟ ਕਰੋ ਫਿਰ ਮੈਂ ਕਾਲ ਹੋ ਸਕਦਾ ਹੈ ਉਸ ਬੰਦੇ ਦੇ ਉੱਤੇ ਕਿਸੇ ਸ਼ਰੀਕ ਨੇ ਕਿਸੇ ਨੇ ਕੋਈ ਮਤਲਬ ਕੋਈ ਸਾਇਆ ਕੋਈ ਐਸਾ ਮੇਰੀ ਗੱਲ ਸੁਣੋ ਸਰਵਰ ਸਾਹਿਬ ਕਿਸੇ ਦਾ ਚੰਗਾ ਲੱਗਣਾ ਤੇ ਰੱਬ ਦੀ ਮਿਹਰ ਹੁੰਦੀ ਹੈ ਤੁਸੀਂ ਕਿਸੇ ਸ਼ਰੀਕ ਦਾ ਸਾਇਆ ਪਾ ਛੱਡਿਆ ਹੈ ਕਿ ਕਦੀ ਉਹਦੇ ਵਿੱਚ ਸਾਇਆ ਕੱਢ ਛੱਡਿਆ ਹੈ ਵੀ ਤੁਹਾਨੂੰ ਅਗਰ ਕੋਈ ਚੰਗਾ ਲੱਗਦਾ ਹੈ ਤੇ ਤੁਹਾਡੇ ਤੇ ਰੱਬ ਦੀ ਮਿਹਰ ਇਹਦਾ ਮਤਲਬ ਹੈ ਤੁਹਾਡੇ ਅੰਦਰ ਫੁਟਕਲ ਹੈ ਮੁਹੱਬਤ ਦੀ ਕੋਮਲਤਾ ਹੈ ਕੋਈ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਉਹਨੂੰ ਜੋੜ ਛੱਡਿਆ ਸ਼ਰੀਕੇ ਦੇ ਤਵੀਤਾਂ ਧਾਗਿਆਂ ਨਾਲ ਸਾਏ ਨਾਲ ਹੋ ਸਕਦਾ ਹੈ ਬਈ ਕਿਉਂ ਹੋ ਸਕਦਾ ਹੈ ਤੁਹਾਨੂੰ ਕੋਈ ਚੰਗਾ ਲੱਗ ਰਿਹਾ ਮੇਰੀ ਗੱਲ ਸੁਣੋ ਨਾ ਕਿਉਂ ਨਾ ਚੰਗਾ ਲੱਗਦਾ ਉਸ ਦੀ ਵਜ੍ਹਾ ਬਈ ਹੋਰ ਕੋਈ ਕਿਉਂ ਨਹੀਂ ਚੰਗਾ ਨਾ ਲੱਗਦਾ ਹਾਂ ਉਹ ਇਹੀ ਤੇ ਗੱਲ ਹੈ ਬਈ ਉਹ ਹੀਰ ਦੇ ਸਿਰ ਵਿੱਚ ਰਾਂਝੇ ਨੇ ਕੋਈ ਤਵੀਤ ਧੂੜੇ ਸਨ ਜਾਂ ਸੋਹਣੀ ਨੂੰ ਕੋਈ ਤਵੀਤ ਘੋਲ ਕੇ ਪਿਆਏ ਸਨ ਮਹੀਂਵਾਲ ਨੇ ਜਾਂ ਲੈਲਾ ਨੇ ਮਜਨੂ ਤੇ ਕੋਈ ਸਾਇਆ ਸੀ ਮਜਨੂ ਦੇ ਉੱਤੇ ਜਾਂ ਮਤਲਬ ਇਹ ਜਿੰਨੇ ਵੀ ਨੇ ਇਹਨਾਂ ਦੇ ਇਹ ਤਵੀਤ ਘੋਲ ਕੇ ਪਿਆਏ ਸਨ ਜਾਂ ਧੂੜੇ ਸਨ ਇਹਨਾਂ ਦੇ ਸਿਰ ਦੇ ਉੱਤੇ ਸਰ ਦੇਖੋ ਕਲਮਾ ਕਲਾਮ ਜਿਹੜਾ ਕੰਮ ਕਰਦਾ ਵੇ ਇਹ ਨਹੀਂ ਕਿ ਨਹੀਂ ਕਰਦਾ ਉਹ ਮੇਰੇ ਰੱਬਾ ਜੋ ਮੈਂ ਪੁੱਛ ਰਿਹਾ ਹਾਂ ਕਰਦਾ ਇੱਥੇ ਹੀ ਆ ਕੇ ਕਰਨ ਇਹ ਤੇ ਮੈਂ ਕਹਿੰਦਾ ਬਹੁਤ ਚੰਗਾ ਇਹੋ ਜਿਹਾ ਕਲਮਾ ਕਲਾਮ ਤੇ ਚੱਲਣਾ ਚਾਹੀਦਾ ਕਿ ਕੋਈ ਕਿਸੇ ਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਵੇ ਹਮੇਸ਼ਾ ਕਿਸੇ ਨੂੰ ਬੁਰਾ ਲੱਗਣ ਵਾਸਤੇ ਮੇਰੀ ਗੱਲ ਸੁਣੋ ਨਾ ਚੰਗਾ ਲੱਗ ਰਿਹਾ ਹਾਂ ਤੇ ਉਸ ਦੀ ਵਜ੍ਹਾ ਹੈ ਕਿ ਬਾਕੀ ਲੋਕ ਵੀ ਹੈਗੇ ਨੇ ਬਾਕੀ ਓਹੋ ਮੇਰੀ ਗੱਲ ਸੁਣੋ ਅੱਛਾ ਹੁਣ ਮੇਰੀ ਗੱਲ ਸੁਣੋ ਸਰਵਰ ਸਾਹਿਬ ਚੰਗਾ ਤੁਸੀਂ ਹੁਣ ਸਾਡੀ ਜਿਹੜੀ ਭਰਜਾਈ ਹੈ ਜਿਸ ਨਜ਼ਰ ਨਾਲ ਤੁਹਾਨੂੰ ਵੇਖਦੀ ਉਹ ਸਾਰਿਆਂ ਨੂੰ ਉਂਝ ਵੇਖ ਸਕਦੀ ਹੈ ਤੇ ਫਿਰ ਕਿਹੜਾ ਸਵਾਲ ਤੁਸੀਂ ਕਰ ਰਹੇ ਹੋ ਇੱਕ ਚੰਗਾ ਲੱਗ ਰਿਹਾ ਯਾਰ ਬਹੁਤ ਚੰਗਾ ਲੱਗ ਰਿਹਾ ਉਹ ਤੇ ਸਾਰੇ ਉਂਝ ਤੇ ਕਿਉਂ ਲੱਗਣ ਉਹਨੂੰ ਹੈ ਹੁਣ ਇਹ ਭਰਜਾਈ ਤੇ ਵੀ ਤੇ ਕਿਸੇ ਨੇ ਤਵੀਤ ਧਾਗੇ ਨਹੀਂ ਕੋਈ ਪਾਏ ਜ਼ਰਾ ਵੇਖ ਲਵੋ ਕੋਈ ਧੂੜਿਆ ਨਾ ਹੋਵੇ ਕੋਈ ਤਵੀਤ ਨਾ ਇਹਨੂੰ ਪਿਆਇਆ ਹੋਵੇ ਹੈ ਨਹੀਂ ਓਹੋ ਜਿਹੜੀਆਂ ਕਿਸੇ ਵੇਲੇ ਹੁੰਦੀਆਂ ਨੇ ਮਤਲਬ ਮਹੀਨੇ ਦੇ ਵਿੱਚ ਬਲਕਿ ਹਫ਼ਤੇ ਦੇ ਵਿੱਚ ਕੋਈ ਨਾ ਕੁਝ ਹੋ ਜਾਂਦਾ ਉਹ ਚੰਗੀ ਗੱਲ ਹੈ ਉਹ ਤੇ ਜਿੱਥੇ ਉਹ ਭਾਈ ਜਿੱਥੇ ਮੁਹੱਬਤ ਹੁੰਦੀ ਉੱਥੇ ਥੋੜੀ ਬਹੁਤੀ ਹੁੰਦੀ ਹੈ ਲੜਾਈ ਵੀ ਹੁੰਦੀ ਹੈ ਲੜਾਈ ਨਾ ਹੋਵੇ ਦਾ ਮਤਲਬ ਬੁਖਾੜਾ ਹੈ ਮੁਹੱਬਤ ਨਹੀਂ ਹੈ ਹਾਂ ਹੁਣ ਜੋ ਮੈਂ ਪੁੱਛ ਰਿਹਾ ਨਾ ਉਧਰ ਤੁਸੀਂ ਜਿਹੜੇ ਨਾ ਹੁਣ ਦੂਸਰੇ ਪਾਸੇ ਲੈ ਗਏ ਚਲੋ ਮਿਹਰਬਾਨੀ ਸ਼ੁਕਰੀਆ ਖੈਰ ਹੋਵੇ ਤੁਹਾਡੀ ਜਿਉਂਦੇ ਵਾਸਤੇ ਰਹੋ ਜੀ ਆਖਾਂ अस्सलाम वालेकुम जी बिस्मिल्लाह वालेकुम अस्सलाम ਤੁਹਾਡੀ ਆਵਾਜ਼ ਬਹੁਤ ਥੱਲੇ ਚਲੀ ਗਈ ਹੈ ਤੁਸੀਂ ਹੈਂਡ ਫ੍ਰੀ ਲਾਈਏ ਹੈਂਡ ਫ੍ਰੀ ਲਾਈਏ ਤੁਸੀਂ नहीं सर मैं हैंड फ्री तो बगैर हाँ बस जरा उच्ची बोलो फिर प्लीज जी सर आवाज आ रही जी आ रही है अपना नाम दसो पहले मेरा नाम सर मोहम्मद अब्बास साहब कितों गल कर रहे ने मैं सर कसूर शहर तो गल कर रहा हूं जी अब्बास भाई की कहोगे तुसी आज दे मौजू बारे सर पहली तो गल है कि मैं पहली दफा ही एफएम 95 पे कॉल जी बिस्मिल्लाह जी है नो बहुत मशहूर हूं और
ਬਹੁਤ ਸ਼ੁਕਰੀਆ ਅਦਾ ਕਰਨਾ। ਜੀ ਬਿਸਮਿਲ੍ਲਾ, ਖੈਰ ਹੋਵੇ ਤੁਹਾਡੀ, ਜਿਉਂਦੇ ਰਹੋ। ਸਰ ਮੈਂ ਇਹ ਗੱਲ ਕਰਨੀ ਚਾਹਨਾ ਹਾਂ ਕਿ ਜੋ ਤੁਹਾਡਾ ਅੱਜ ਦਾ ਮੌਜੂ ਹੈ ਹਾਂ ਸਰ, ਮੁਹੱਬਤ ਇੱਕ ਇਨਸਾਨ ਦੇ ਅੰਦਰ ਦਾ ਇੱਕ ਜਜ਼ਬਾ ਹੈ। ਹਾਂ ਹਾਂ ਸਰ ਕਿਸੇ ਨਾਲ ਮੁਹੱਬਤ ਹੋ ਜਾਣਾ ਹਾਂ ਹਾਂ ਸਰ, ਉਸ ਨੂੰ ਦੇਖਣਾ ਜਾਂ ਉਸੇ ਦੀ ਹੀ ਸਿਰਫ ਚਾਹਤ ਕਰਨਾ ਹਾਂ ਸਰ ਇੱਕ ਇਨਸਾਨੀ ਜਜ਼ਬਾ ਲੱਗਦਾ ਮੈਨੂੰ। हाँ ठीक है, बिल्कुल इंसानी जज्बा है, उन्स दा जज्बा है, ठीक है जी। और जो अच्छा, मोहब्बत करते हैं अच्छा, वो नकले परवरदिगार करते हैं। अच्छा एक चंगी गल है अब्बास भाई, मैं कह रहा है कि फिर क्यों सानू असी चाहते ही नहीं ਉਹਦੇ ਬਾਰੇ कुछ जानना पुछना, सानू चंगा लग रहा, बस चंगा लग रहा है सर तो इसलिए कि मैनू सिर्फ अच्छा लगता है हाँ। कि अगर मैं उनके बारे कुछ सुनागा हाँ। मेरे दिल में अंदर नफरत पैदा हो जाएगी। नहीं अगर मैं बिला वजह ही उनके बारे सोची जावांगा ते सर मैनू खुद नू अच्छा नहीं लगेगा, क्योंकि ये इंसानी फितरत, इंसान जो अच्छा लगता है इंसान ਉਹੀ ਹੀ ਕੁਝ ਕਰਦਾ। हाँ मतलब ਅਸੀਂ ਸੁਣਨਾ ਹੀ ਨਹੀਂ ਚਾਹ ਰਹੇ ਹੁੰਦੇ ਨਾ ਉਹਦੇ ਬਾਰੇ, ਸੋਚਣਾ ਜਾਂ ਪੁੱਛਣਾ ਜਾਂ ਇਨਵੈਸਟੀਗੇਸ਼ਨ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਸਾਨੂੰ ਚੰਗਾ ਲੱਗਦਾ ਹੈ, ਕਿਉਂਕਿ ਮੈਨੂੰ ਪਿਆਰਾ ਲੱਗਣਾ ਹੈ, ਵੇ ਮੈਨੂੰ ਪਿਆਰਾ ਲੱਗਣਾ ਹੈ। ਉਂਝ ਦੁਨੀਆ ਤੇ ਲੋਕ ਨੇ ਹਜ਼ਾਰਾਂ, ਵੇ ਤੂੰ ਮੈਨੂੰ ਪਿਆਰਾ ਲੱਗਣਾ ਹੈ। ਖੈਰ ਹੋਵੇ ਤੁਹਾਡੀ, ਜਿਉਂਦਾ ਬਸ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਜੀ ਇੱਕ ਮਿੰਟ ਜੀ 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 ਸਰ, ਮੈਂ ਪਹਿਲੀ ਦਫਾ ਕਾਲ ਕੀਤੀ ਔਰ ਮੈਨੂੰ ਕਈ ਮਹੀਨੇ ਹੋ ਗਏ ਤੁਹਾਡਾ ਪ੍ਰੋਗਰਾਮ ਸੁਣ ਜੀ ਜੀ ਤੁਹਾਡੇ ਨਾਲ ਬੜੀ ਮੁਹੱਬਤ ਹੈ। ਠੀਕ ਹੈ, ਤੁਹਾਡੀਆਂ ਗੱਲਾਂ ਨਾਲ ਮੁਹੱਬਤ ਹੈ ਜੀ। ਖੈਰ ਹੋਵੇ। ਤੁਸੀਂ ਮੇਰੇ ਮੈਂ ਅਲਫਾਜ਼ ਕਹਿਣਾ ਜ਼ਰੂਰੀ ਸਮਝਣਾ ਜੀ 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 ਕਿ ਤੁਸੀਂ ਜੋ ਕੰਮ ਕਰ ਰਹੇ ਹੋ ਨਾ ਹਾਂ ਨਹੀਂ ਕਰ ਸਕਦਾ ਕਿ ਇਨਸਾਨੀਅਤ ਵਾਸਤੇ ਕਰ ਰਹੇ ਹੋ। ਮੁਹੱਬਤ ਪਿਆਰ ਤੁਹਾਡਾ, ਤੁਸੀਂ ਇੱਕ ਸਰ ਬਹੁਤ ਹੀ ਅੱਛੇ ਨਜ਼ਰੀਏ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਸਰ। ਅੱਲਾਹ ਤੁਹਾਨੂੰ ਤੁਹਾਡੀ ਹਿਫਾਜ਼ਤ ਕਰੇ ਸਰ, ਅੱਲਾਹ ਤੁਹਾਡੀ ਕਦਮ ਕਦਮ ਤੇ ਹਿਫਾਜ਼ਤ ਕਰੇ। ਖੈਰ ਤੁਹਾਡੇ ਸਾਹਮਣੇ ਜਿਉਂਦੇ ਵਾਸਤੇ ਰਹੋ ਬਸ। ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਮੈਂ ਜਿਹੜੇ ਤੁਹਾਡੇ ਵਾਸਤੇ ਬਿਆਨ ਕਰ ਅਬਾਸ ਭਾਈ, ਤੁਹਾਡੀ ਮੁਹੱਬਤ, ਜਿਉਂਦੇ ਰਹੋ, ਸਲਾਮਤ ਰਹੋ, जुग जुग जियो। बहुत मेहरबानी, बहुत मेहरबानी। खैर, वालेकुम अस्सलाम। वालेकुम। एक कॉल लेने, फिर उस तो बाद असीं रंग सुनांगे, वेखने मित्र प्यारे की फरमा रहे मुहब्बत दे जज्बे बारे। जी आखा जी, अस्सलाम वालेकुम। वालेकुम नहीं गोगी, की हाल है तेरा? मैं ठीक हाँ। आज जो टॉपिक तुसीं रखा ना बड़ा मजेदार और बहुत इंटरेस्टिंग है ना कि हाँ जी, मैं ਉਹਦੇ ਬਾਰੇ ਕਹਿਣਾ ਚਾਹਾਂਗੀ। ਅਸਲ 'ਚ ਨਾ ਮੇਰੇ ਨਾਲ ਵੀ ਇੰਝ ਹੁੰਦਾ। ਹਾਂ ਉਹ ਗੱਲ ਪਤਾ ਕੀ ਹੈ? ਹਾਂ, ਉਹ ਗੱਲ ਇਸ ਤਰ੍ਹਾਂ ਕਿ ਜਦੋਂ ਅਸੀਂ ਕਿਸੇ ਨਾਲ ਮੁਹੱਬਤ ਕਰ ਲੈਂਦੇ ਆ ਨਾ, ਫਿਰ ਉਹਦੇ ਬਾਰੇ ਕੁਝ ਸੁਣਨਾ ਨਹੀਂ ਚਾਹ ਰਹੇ ਹੁੰਦੇ। ਠੀਕ ਹੈ। ਕੀ ਵਜ੍ਹਾ ਹੈ ਕਿ ਜਿਹੜੀ ਸਾਡੀ ਰੂਹ ਹੈ ਨਾ, ਹਾਂ ਹਾਂ, ਉਹ ਬੰਦਾ ਸਾਡੀ ਰੂਹ ਦੀ ਰਾਹਤ, ਰੂਹ ਦਾ ਸਕੂਨ, ਯਾਨੀ ਕਿ ਰੂਹ ਵਾਸਤੇ ਸਭ ਕੁਝ ਬਣ ਚੁੱਕਿਆ ਹੁੰਦਾ। ਠੀਕ ਹੈ, ਠੀਕ ਹੈ। ਤੇ ਉਹ ਬੰਦਾ ਸਾਨੂੰ ਜਾਣੇ ਨਾ ਜਾਣੇ, ਲੇਕਿਨ ਅਸੀਂ ਸਮਝਦੇ ਹਾਂ ਕਿ ਸਾਡੀ ਰੂਹ ਦੇ ਨਾਲ ਨਾ ਪੂਰੀ ਤਰ੍ਹਾਂ ਜੁੜ ਚੁੱਕੀ ਹੈ। ਹਾਏ ਜਾਣ ਭਾਵੇਂ ਨਾ ਜਾਣ ਵੇ ਵੇੜੇ ਆਵੜ ਮੇਰੇ, ਹੈ ਮੈਂ ਤੇਰੇ ਕੁਰਬਾਨ ਵੇ ਵੇੜੇ ਆਵੜ ਮੇਰੇ, ਮੁਰਸ਼ਦ ਬੁੱਲੇ ਸ਼ਾਹ ਫਰਮਾਉਂਦੇ ਨੇ। ਜੀ ਬਿਸਮਿल्लाह। ਜੀ ਬਿਲਕੁਲ। ਔਰ ਉਹ ਪਤਾ ਕੀ ਚੀਜ਼ ਹੈ? ਔਰ ਇਹ ਵੀ ਚੀਜ਼ ਹੈ ਕਿ ਉਹ ਅਸੀਂ ਨਾ ਫਿਰ ਮੈਂ ਨਹੀਂ ਬਣਦੇ, ਫਿਰ ਮੈਂ ਤੋਂ ਨਾ ਅਸੀਂ ਬਣ ਜਾਂਦੇ ਆ। ਹਾਂ ਤੇਰੀ ਖੈਰ ਹੋਵੇ। ਮੈਂ ਅਸੀਂ ਬਣਨਾ ਵੀ ਬਹੁਤ ਮੁਸ਼ਕਿਲ ਗੱਲ ਹੈ। ਇਹ ਬੜਾ ਹੀ ਔਖਾ ਹੁੰਦਾ ਹੀ ਕਮਲੋ। ਮੈਂ ਹੈ ਨਾਲ ਹੋਇਆ ਤਾਂ ਮੈਂ ਕਹਿ ਰਹੀ ਹਾਂ ਨਾ। ਉਹ ਤੂੰ ਮਲੰਗਣੀ ਹੋ ਗਈ, ਮਲੰਗਣੀ ਹੋ ਗਈ। ਜਿਉਂਦੀ ਰੋ ਮਾਰੀਆ। ਤੇ ਦੂਸਰੀ ਗੱਲ ਹੈ ਕਿ ਭਾਈਜਾਨ ਅਸਲ ਵਿੱਚ ਉਹ ਗੱਲ ਹੈ ਨਾ ਕਿ ਅਗਲਾ ਸਾਨੂੰ ਮੁਹੱਬਤ ਕਰੇ ਨਾ ਕਰੇ, ਲੇਕਿਨ ਜਦੋਂ ਕੋਈ ਉਹਦੇ ਐਬ ਸਾਨੂੰ ਸੁਣਾ ਰਿਹਾ ਹੁੰਦਾ ਨਾ, ਮੈਨੂੰ ਲੱਗਦਾ ਉਹਦੇ ਐਬ ਨਹੀਂ ਸਾਡੇ ਐਬ ਸਾਡੇ ਅੱਗੇ ਰੱਖਦੇ ਆ ਨਾ। ਦਿਲ ਇੱਕ ਵਾਰੀ ਮਤਲਬ ਕਹਿੰਦਾ ਕਿ ਇਹਦਾ ਮੈਂ ਮੂੰਹ ਫੜ ਲਵਾਂ, ਮਤਲਬ ਉਹਦੇ ਬਾਰੇ ਕਿਉਂ ਇੰਝ ਗੱਲ ਕਰ ਰਿਹਾ ਹੈ। ਹਾਂ ਹਾਂ ਬਿਲਕੁਲ। ਇਹ ਬੇਸਿਕਲੀ ਤੁਹਾਡੀ ਹਾਂ, ਮੈਨੂੰ ਕੋਈ ਕਹਿੰਦਾ ਨਾ ਬਾਵਲ ਨਗਰੀ ਜਿਹੜੇ ਨੇ ਨਾ, ਉਹ ਬਸ ਜ਼ੁਬਾਨ ਦੇ ਨਿਕਲ ਲਿਆ ਤੇ ਯਕੀਨ ਮੈਨੂੰ ਮੈਂ ਤੇ ਚੱਲਾ ਕਰਦੀ, ਮੈਂ ਕਹਿੰਦੀ ਨਹੀਂ ਉਹ ਆਪਣੀ ਯੋਜਨਾ ਆਪਣੇ ਨਾਲ ਰੱਖੋ। ਠੀਕ ਹੈ, ਹਰ ਬੰਦੇ ਨੂੰ ਜ਼ਰੂਰੀ ਨਹੀਂ ਕਿ ਜੋ ਕੋਈ ਅਗਰ ਕਹਿ ਰਿਹਾ ਕਿਸੇ ਬਾਰੇ ਤੇ ਉਹ ਠੀਕ ਹੋਵੇ। ਬਹੁਤ ਸਾਰੀਆਂ ਮਿਸਾਲਾਂ ਗਲਤ ਵੀ ਨੇ, ਵੇਲੇ ਨੇ ਬੜਾ ਕੁਝ ਗਲਤ ਸਾਬਤ ਕਰ ਦਿੱਤਾ ਹੈ। ਤੇ ਇਹ ਅਸਲ ਵਿੱਚ ਨਾ ਜਿਹੜਾ ਬੇਸਿਕ ਸਾਡਾ ਅੱਜ ਦਾ ਮੁੱਦਾ ਹੈ ਜਿਸ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਸਾਨੂੰ ਰੱਬ ਨੇ ਸਾਰੇ ਸੈਂਸਸ ਦਿੱਤੇ ਹੁੰਦੇ ਨੇ, ਸ਼ਊਰ ਦਿੱਤਾ ਹੈ, ਜ਼ੁਬਾਨ ਦਿੱਤੀ ਹੈ, ਕੰਨ ਦਿੱਤੇ ਨੇ,
ਅੱਖਾਂ ਦਿੱਤੀਆਂ ਨੇ, ਲੇਕਿਨ ਜਿਹੜਾ ਸਾਨੂੰ ਪਿਆਰਾ ਲੱਗਦਾ ਹੈ ਅਸੀਂ ਉਹਦੇ ਬਾਰੇ ਨਾ ਤੇ ਬੁਰਾ ਵੇਖਣਾ ਚਾਹੁੰਦੇ ਆ, ਨਾ ਸੋਚਣਾ ਚਾਹੁੰਦੇ, ਨਾ ਸੁਣਨਾ ਚਾਹੁੰਦੇ, ਨਾ ਬੋਲਣਾ ਚਾਹੁੰਦੇ, ਨਾ ਕਿਸੇ ਨੂੰ ਬੋਲਣ ਦੇਣਾ ਚਾਹੁੰਦੇ ਆ। ਉਹੀ ਗੱਲ ਹੁੰਦੀ ਹੈ ਨਾ ਕਿ ਮੈਂ ਤਾਂ ਅਸੀਂ ਬਣ ਜਾਂਦਾ ਨਾ ਬੰਦਾ, ਤੇ ਉਹ ਫਿਰ ਉਹੀ ਗੱਲ ਹੈ ਕਦੀ ਕਦੀ ਦਿਲ ਕਰਦਾ ਮੇਰਾ, ਕਦੀ ਕਦੀ ਦਿਲ ਤੂੰ ਬਣ ਜਾਵਾਂ। ਹਾਂ ਅੱਛਾ ਮੇਰੀ ਗੱਲ ਸੁਣੋ, ਨਹੀਂ ਮੈਂ ਤੂੰ ਬਣ ਜਾਵਾਂ, ਬੰਦਾ ਆਪਣੇ ਆਪ ਨੂੰ ਸੁਣ ਲੈਂਦਾ ਹੈ। ਜਿਵੇਂ ਕਹਿੰਦੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ। ਬਿਲਕੁਲ ਜਿੰਦ ਯਾਰ ਦੇ ਬੂਹੇ ਤੇ ਨਿਕਲੇ ਤੇ ਸਵਰਗਾਂ ਨੂੰ ਜਾਣ ਹੱਡੀਆਂ। ਹਾਏ ਹਾਏ ਕੀ ਬਾਤ, ਕੀ ਬਾਤ। ਹਾਏ ਤੇਰੀ ਆਈ ਮੈਂ ਮਰ ਜਾ, ਤੇਰਾ ਵਾਲ ਵਿੰਗਾ ਨਾ ਹੋਵੇ। ਹਾਏ ਹਾਏ ਨੀ ਕਮਲੀਏ। अच्छा एक चीज है, हाँ एक चीज है हाँ कि मैं कॉल करनी नहीं थी। अच्छा टॉपिक रखा है ना, हाँ यकीन करो कि इस टॉपिक ने ना मैंने मजबूर करता है तो मैं कॉल कर। अच्छा कॉल क्यों नहीं सी करनी है भी दस दे। मैं दिल कर रहा था कि मैं खामोशी में सुना। अच्छा और अच्छा लग रहा ਸੀ ਨਾ ਤੇ ਬਾਕੀ ਜਿਹੜਾ ਟੌਪਿਕ ਰੱਖਿਆ ਨਾ ਫਿਰ ਇਹਦੇ ਤੇ ਮੈਨੂੰ ਜ਼ਹਿਨ ਚ ਗੱਲ ਆਈ ਕਿ ਚੱਲਿਆ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ, ਹੋਰ ਮੁਹੱਬਤ ਕੀ ਹੁੰਦੀ ਹੈ। ਹਾਏ ਤੇਰਾ ਮੁਖੜਾ ਵੇਖ ਕੇ ਸੋਚਾਂ ਐਸੀ ਸੂਰਤ ਵੀ ਹੁੰਦੀ ਹੈ। ਹਾਏ 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 ਕੀ ਬਾਤ ਹੈ, ਕੀ ਬਾਤ ਹੈ। ਸਫੀ ਦੇ ਸਰਫਰਾਜ਼ ਸਫੀ ਦੇ ਠੀਕ ਹੈ। ਕਮਾਲ। ਅਸੀਂ ਕਾਲ ਐਂਡ ਤੇ ਜਿਹੜੀ ਕਾਲ ਆਈ ਸੀ ਉਹਨੇ ਤੇ ਕਸਮੇ ਹਿਲਾ ਕੇ ਰੱਖਤਾ, ਜ਼ਬਰਦਸਤ ਹੈ ਨਾ ਬੜੀ ਮਸਤ ਕਾਲ ਸੀ, ਬੜੀ ਕੀ ਬਾਤ ਹੈ, ਕਮਾਲ ਹੈ ਕਿਸੇ। इंशाल्लाह गर्मियां आन जरा मैं भी कोई सुर ला के सुनाऊंगी। जी बिस्मिल्लाह खैर होवे, जीवंदे रहो, सलामत रहो। चलो जी ठीक है, तमाम सुनने लगे समाज। वालेकुम सलाम। ओके जी, अल्लाह हाफिज। अल्लाह हाफिज। क्लासिक टाइम यूसुफ पंजाबी ਤੁਹਾਡੇ ਨਾਲ और ਵੇਖਨੇ ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ ਅਸੀਂ ਸੁਣਨਾ ਚਾਹ ਰਹੇ। अस्सलाम वालेकुम। वालेकुम सलाम जी बिस्मिल्लाह जी आया नु सलीम दर्जी सरदार जनाब अली की हाल है, ठीक हो जी? शुक्र अल्लाह का। और प्यारी आवाज प्यारा शो। अच्छा FM 95 दे बादशाह। ओ तेरी खैर हो जाए, ना करया कर गल करिए, आप मौजू ते टॉपिक ते गल करिए। जी जी हाँ तुसी आप प्यारे हो और काफी लोग सुनते हैं, उन्होंने मोहब्बत टाइम देंदे ने इन्ना ज्यादा। और ताड़ा सानू घड़ियां दा इंतजार हुंदा है कि कदों 12 वजन दी आवाज सुनी। और जो ताड़ा बीजीएम आंदा है ते साडे दिमाग दी खिड़कियां खुल जांदियां ने। अच्छा अच्छा आज जी हाँ टॉपिक की गल करिए। यूसुफ साहब मैं ना अपने उस्ताद ना बहुत मोहब्बत की, जिन्हें मैनू ना एक राह ते लगाया। अच्छा ठीक है क्योंकि वो टाइम दी उन्होंने मेरे अंदर बहुत ज्यादा पाबंदी करवाई ते बुरियां चीजां तो मैनू बचाया उन्होंने। और मैं फख्र करना कि ऐसे उस्ताद मिले। अच्छा नहीं उस्ताद नहीं तुसी उल्ट पासे चले गए हो। उंज तुहाडी अम्मा भी चंगी लगदी है, अब्बा भी चंगा लगदा है, वड्डा भरा भी चंगा लगदा है। ये टॉपिक है ही नहीं है बई तुहाडा उस्ताद है, ओहदे बारे तुसी की इन्वेस्टिगेट करना है। तुसी उस्ताद ਉਹ ਤੇ ਐਸਾ ਰਿਸ਼ਤਾ ਬਣਦਾ ਜਿਹੜਾ ਅੱਖਾਂ ਨੇ ਬਣਾਇਆ, ਦਿਲ ਦੇ ਨਾਲ ਕਨੈਕਟ ਕੀਤਾ, ਅੱਖਾਂ ਰਾਹੀਂ ਦਿਲ ਦਾ ਕਨੈਕਸ਼ਨ, ਠੀਕ ਹੈ। ਔਰ ਫਿਰ ਉਹਦੇ ਬਾਰੇ ਅਸੀਂ ਕੁਝ ਨਹੀਂ ਸੁਣਦੇ, ਕੋਈ ਬੁਰਾ ਸੁਣਨਾ ਵੀ ਨਹੀਂ ਚਾਹੁੰਦੇ, ਉਹਦੇ ਬਾਰੇ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦੇ। ਇਹ ਅੱਜ ਦਾ ਮੌਜੂ ਹੈ, ਕਿੱਧਰ ਉਸਤਾਦ ਦੇ ਜਾ ਕੇ ਬਹਿ ਗਏ ਆਪਣਾ ਝੋਲੀ ਵਿੱਚ। ਅੱਛਾ ਜੀ ਹਾਂ ਦੱਸ, ਹਿੰਮਤ ਹੈਗੀ ਤੇ ਦੱਸ। हाँ जी हिम्मत है वे, लेकिन डर भी लगता। दस डर लगता ना दस, मैं केड़ा मजबूर करने। और मैं भी जो है ना मोहब्बत की, लेकिन मैनू अगे जो है ना ठोकर मिली। हाँ जी की मतलब फिर उल्ट चला गया बई अगे ठोकर जिहदे नाल कीती सी ओहदे वल्लों मिली। हाँ जी चाह रहा सा ठोकर ही चाह रहा सा बेसिकली, वो सही होया तेरे नाल जो मिली है। यार असी मुहब्बत करके क्यों चाह रहे होने कि अगला बंदा भी साडे नाल लौंज करे? किहड़ी मुहब्बत कर रहे हो? ये तो तुसी व्यापार कर रहे हो भी मैं तेनों 500 रुपए का गिफ्ट दिता ते हुण 600 वाला मैनूं देना।
ਵਾਏ ਇਹ ਕੀ ਹੈ ਵੀ, ਇਹ ਕੋਈ ਗੱਲ ਹੈ ਯਾਰ? ਅੱਛਾ ਜੀ, ਕੱਚਾ ਪੋਲਾ ਹੋ ਗਿਆ ਦਰਜੀ, ਅੱਜ ਹੌਲਾ ਪੈ ਗਿਆ। ਅੱਜ ਮੈਨੂੰ ਜਿਹੜਾ ਨਾ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਨਾ, ਅੱਜ ਮੈਂ ਖੁਸ਼ੀ ਦੇ ਵਿੱਚ ਝੱਲਾ ਬਣ ਗਿਆ। ਇਹਦਾ ਝੱਲਾ, ਐਡਾ ਝੱਲਾ ਜਿਹੜਾ ਅੱਗੋਂ ਪਰਤਾਵੇ ਮੰਗਣ ਡਿਆ। ਝੱਲੇ ਤੇ ਦਿੰਦੇ ਹੁੰਦੇ ਨੇ, ਝੱਲੇ ਤੇ ਚੱਲਪਣਾ ਜਿਹੜਾ ਹੈ ਅਸਲ ਵਿੱਚ ਮੁਹੱਬਤ ਦਾ ਇੱਕ ਸੋਹਣਾ ਜਿਹਾ ਰੂਪ ਹੈ, ਜਿਹੜਾ ਡਿਮਾਂਡ ਕੁਛ ਨਹੀਂ ਕਰਦਾ, ਜਿਹੜਾ ਸਿਰਫ ਦਿੰਦਾ ਹੈ, ਜਿਹੜਾ ਉਹਦੇ ਬਾਰੇ ਬੁਰਾ ਨਹੀਂ ਸੁਣਨਾ ਚਾਹ ਰਿਹਾ, ਜਿਹੜਾ ਉਹਦੇ ਬਾਰੇ ਇਨਵੈਸਟੀਗੇਟ ਨਹੀਂ ਕਰਨਾ ਚਾਹ ਰਿਹਾ, ਉਹ ਬਸ ਚੰਗਾ ਲੱਗਦਾ ਹੈ, ਠੀਕ ਹੈ। ਔਰ ਉਹਦੇ ਕੋਲ ਕੋਈ ਡਿਮਾਂਡ ਨਹੀਂ ਹੈ। ਕਹਿੰਦੇ ਸੋਹਣਿਆ ਮਤਲਬ ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਰਹੋ ਸਾਹਮਣੇ ਢੋਲਾ ਵੇ ਮੂੰਹ ਬੋਲ ਭਾਵੇਂ ਨਾ ਬੋਲ, ਹਾਂ ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਹਾਏ ਉਹ ਕਮਲਿਆ, ਉਹ ਸ਼ਦਾਈਆ ਤੂੰ ਇਹ ਸੁਣ ਕੇ ਵੀ ਨਹੀਂ ਸਮਝ ਆਈ ਹੈ? ਤੁਸੀਂ ਜਿਹੜਾ ਨਾ ਸਲਾਹੀਅਤ ਦੇ ਅੱਛੀ ਰੋਸ਼ਨੀ ਪਾਉਂਦੇ ਜੇ, ਲੇਕਿਨ ਅੱਜ ਜਿਹੜਾ ਨਾ ਮੈਂ ਕਨਫਿਊਜ਼ ਹੋ ਗਿਆ ਥੋੜਾ ਜਿਹਾ, ਤੇ ਮਾਫੀ ਦੇ ਦੇਣਾ। ਦੀਦ ਸੱਜਣਾ ਦੀ ਰੱਬ ਦਾ ਦੀਦਾਰ ਸੋਹਣਿਆ, ਦੀਦ ਸੱਜਣਾ ਦੀ ਰੱਬ ਦਾ ਦੀਦਾਰ ਸੋਹਣਿਆ, ਤੇਰਾ ਪਿਆਰ ਸੀ ਮੇਰਾ ਪਹਿਰੇਦਾਰ ਸੋਹਣਿਆ। ਕਮਲਿਆ ਉਹਦੇ ਪਿਆਰ ਨੂੰ ਆਪਣਾ ਕਵਚ ਬਣਾ ਲਿਆ, ਆਪਣੇ ਆਸੇ ਪਾਸੇ ਲੇਟ ਲਿਆ, ਉਹਦੇ ਵਿੱਚ ਗੁੰਮ ਹੋ ਗਏ, ਉਹਦੇ ਪਿਆਰ ਨੂੰ ਆਪਣਾ ਆਲ ਦੁਆਲ ਬਣਾ ਲਿਆ, ਉਹਦੇ ਬਗੈਰ ਕੁਛ ਨਜ਼ਰ ਹੀ ਨਹੀਂ ਆਇਆ, ਔਰ ਉਹਦੇ ਪਿਆਰ ਨੂੰ ਹੀ ਆਪਣਾ ਪਹਿਰੇਦਾਰ ਬਣਾ ਲਿਆ। ਆਪਣੇ ਤੇ ਪਾਬੰਦੀਆਂ ਲਾਤੀਆਂ, ਨਾ ਕਿਸੇ ਨੂੰ ਨਹੀਂ ਵੇਖਣਾ, ਨਾ ਕਿਸੇ ਨਾਲ ਨਹੀਂ, ਬਸ ਉਹ ਹੀ ਹੈ। ਹੈਂ ਦੀਦ ਸੱਜਣਾ ਦੀ ਰੱਬ ਦਾ ਦੀਦਾਰ ਸੋਹਣਿਆ। ਅੱਗੇ ਵੀ ਕਿਸੇ ਇਹ ਰੁਕਦਾ ਨਹੀਂ ਹੁੰਦਾ ਸਿਲਸਿਲਾ। ਤੈਨੂੰ ਕੋਈ ਵੀ ਪਿਆਰਾ ਲੱਗ ਸਕਦਾ ਹੈ, ਲੇਕਿਨ ਕਦੀ ਵੀ ਲੱਗ ਸਕਦਾ ਹੈ, ਇਹਦੇ ਚ ਕੋਈ ਉਹ ਨਹੀਂ ਹੈ। ਲੇਕਿਨ ਇਹ ਪਿਆਰ ਨਹੀਂ ਹੈ ਕਿ ਤੂੰ ਕਵੇਂ ਹੁਣ ਇਹਦੇ ਕੋਲੋਂ ਮੈਂ ਕੀ ਲੈਣਾ ਹੈ, ਮੈਂ ਇਹਦੇ ਕੋਲ ਗਿਫਟ ਲੈਣੇ ਨੇ, ਇਹ ਮੈਨੂੰ ਫਲਾਂ ਚੀਜ਼ ਦਵੇ, ਇਹ ਮੈਨੂੰ ਇੰਜ ਨੋ ਯਾਰ। ਅਗਲੇ ਬੰਦੇ ਨੂੰ ਕਿੱਡਾ ਕਮਾਲ ਪਿਆਰ ਹੋਏਗਾ ਕਿ ਉਹਨੂੰ ਪਤਾ ਵੀ ਨਾ ਹੋਵੇ, ਔਰ ਤੂੰ ਚਾਹ ਰਿਹਾ ਹੈ, ਔਰ ਉਸ ਮੁਹੱਬਤ ਦੇ ਵਿੱਚ, ਉਸ ਸਰੂਰ ਦੇ ਵਿੱਚ ਗੁੰਮ ਹੋਵੇ। ਹਾਂ ਜਿੱਥੋਂ ਹੈ ਨਾ ਅਨੀਲਾ ਨੂੰ ਸਲਾਮ ਭੇਜ, ਹਾਂ ਆਓ ਭੇਜ ਤੇ ਬਦਲਾ ਹੁਣ ਗੱਲ ਨੂੰ ਭੇਜ ਤੇ ਸਾਰੇ ਨੂੰ ਸਲਾਮ ਚਲੇ ਗਏ। ਬਸ ਚਿੱਠੀਆਂ ਲਿਖਤੀਆਂ ਨੇ ਮੈਂ, ਪਾਤੀਆਂ ਚਿੱਠੀਆਂ ਸਾਰਿਆਂ ਦੀਆਂ। ਜਿੱਦਾਂ ਆਪਾਂ ਨੂੰ ਸਲਾਮ ਭੇਜ ਰਹੇ ਹਾਂ, ਔਰ ਮੈਂ ਟਾਈਮ ਜ਼ਾਇਆ ਨਹੀਂ ਕਰਾਂਗਾ, ਤੁਹਾਨੂੰ ਮੌਕਾ ਦਾਂਗਾ। ਹਾਂ ਬਿਲਕੁਲ, ਇਹੀ ਬਣਦਾ, ਜਿਉਂਦਾ ਰਹੋ। ਓਕੇ ਰੱਬ ਰੱਖਾ। ਓਕੇ ਜੀ ਆਖਾਂ ਜੀ ਬਿਸਮਿल्लाह। वालेकुम अस्सलाम। मिसेस यूनस आ गए ने साडे नाल। सुनाओ तबीयतां वल ने, सारे मामला ठीक ने? जी शुक्र अल्हम्दुलिल्लाह। कल भी जरा मेरा रेडियो ठंड बहुत ही लग गई थी, कल अद्धा प्रोग्राम सुने। हाय ते रजाई दे के रखया करो रेडियो ते है। मैं सराने ते रखया अपने कोल। ना इनू बेचारे नू ठंड लग जांदी, इहदे ते कंबल दिया करो। मैं क्या तुसी आंदी ठंड विच आके प्रोग्राम कर दे, मेरे अंदर किल ठंड लग गई। नहीं मैं निग चाहना है, तुसी ओ ना इथों ही मैं इंज करना हुंदा है। थोड़ी जी ठंड ते लगनी चाहिदी है ना, इन्ना क रस्सा ते है। हां ओ सर बेचारे ने जरा तेरा मेरा कीता, मैं चलो मेरा प्रोग्राम ते सुन लवां। नहीं बड़ा चंगा है जे बेचारा हुन ठंड विच भी तुहाडे लई उठ के बैठ गया ते हर चीज दी लगन हुंदी है ना। हाँ बिल्कुल इसी तरह कभी भी गाना पुराना सुना दिया करो, क्या देख सकिया तैनू वे दिलदार जान के। हाय ओ अगली दफा आ जाएगा, ठीक है ना? अगली दफा जी आ जाएगा। हां जी बड़ी मेहरबानी, बहुत शुक्रिया। खैर हो प्रोग्राम तो इंतजार कर रहे। जींदे रहो सलामत रहो। वालेकुम अस्सलाम जी आखां। वालेकुम अस्सलाम। हाँ जी जरा उच्ची बोलना है, डर के नहीं बोलना किसी को, और बिस्तरे दे विच बिल्कुल रजाई दे विच नहीं बोलना, उठ के चौंकड़ी मार के बह के। मैं काम कर रहा जनाब, मैं काम कर रहा सी। हो जिंदाबाद। अच्छा अपना नाम दसो। मेरा नाम मोहम्मद नईम है। मोहम्मद नईम की काम कर रहे हैं इस वेले? मैं भी सलीम भाई ते ना जरा ना अपना दर्जियां दा। अच्छा दर्जियां दा ही करदे हो। ए आजकल लाहौरिये जेडे ने वैसे ते चलो रात नूं जागदे ने, दर्जियां नूं कोई खास रात नूं जागण दी प्रॉब्लम है? नहीं जी दर्जियां नूं जेड़ी ना उंजी तो दवा है कि रात नूं जागना नहीं। मेरे ख्याल है कि हुण शादी ब्याहां दा मौसम भी है ना। हाँ जी शादियां दा भी मौसम हैगा ते नाले जरा ना
ਕੰਮ ਨਿਕਲਿਆ। ਹਾਂ ਠੀਕ ਹੈ ਠੀਕ ਹੈ। ਅੱਛਾ ਮੌਜੂ ਤੇ ਆਪਾਂ ਗੱਲ ਕਰੀਏ, ਕੀ ਕਹੋਗੇ? ਹਾਂਜੀ ਪਿਆਰ ਦੀ ਮੁਹੱਬਤ ਦੀ ਗੱਲ ਹੋ ਰਹੀ ਸੀ। ਕੋਈ ਨਹੀਂ ਹੋ ਰਹੀ ਸੀ ਜੀ। ਜਿਹੜੀ ਗੱਲ ਕਰ ਰਹੇ ਹੋ ਸਿੱਧੀ ਗੱਲ ਕਰੋ। ਜਿਹੜਾ ਇੱਕ ਵਾਰੀ ਅੱਖਾਂ ਨੂੰ ਸੋਹਣਾ ਲੱਗ ਜਾਵੇ, ਅਸੀਂ ਉਹਦੇ ਬਾਰੇ ਕਿਉਂ ਨਹੀਂ ਸੁਣਨਾ ਚਾਹੁੰਦੇ? ਕੀ ਵਜ੍ਹਾ ਕੀ ਹੈ, ਕਿਉਂ ਨਹੀਂ ਸੁਣਦੇ ਅਸੀਂ? ਉਹ ਸਾਨੂੰ ਪਿਆਰਾ ਲੱਗ ਰਿਹਾ ਹੁੰਦਾ ਨਾ, ਉਹਦੇ ਬਾਰੇ ਅੱਛਾ ਹੋਣਾ ਚਾਹੁੰਦੇ ਆ। ਪਿਆਰ ਜਿਹੜਾ ਸਾਨੂੰ ਅੱਛਾ ਕਰ ਦਿੰਦਾ ਹੈ। ਔਰ ਉਹਦੇ ਬਾਰੇ ਅਸੀਂ ਕੁਝ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਸਾਨੂੰ ਅੱਛਾ ਲੱਗ ਰਿਹਾ ਹੁੰਦਾ। ਜਾਂ ਦਿਲ ਦੇ ਛੱਡਿਆ ਹੀ ਵੇ ਦਿਲਦਾਰ ਜਾਣ ਕੇ, ਹੈ ਤੂੰ ਮੈਨੂੰ ਪਿਆਰਾ ਲੱਗਣਾ ਹੈ ਇਸ ਲਈ। ਜੀ ਜੀ ਤੇਰੀ ਖੈਰ ਹੋ ਜੇ ਯਾਰ। ਫਿਰ ਨਹੀਂ ਥੋੜਾ ਜਿਹਾ ਤੇ ਬੰਦੇ ਕੋਲ ਇੰਨੀ ਤੇ ਹੁੰਦੀ ਆ ਨਾ ਕਿ ਯਾਰ ਤੁਹਾਨੂੰ ਕਦੀ ਇਸ ਤਰ੍ਹਾਂ ਦਾ ਹੋਇਆ ਕੋਈ ਤੁਹਾਡੇ ਨਾਲ ਵਾਕਿਆ, ਤੁਹਾਡੇ ਨਾਲ ਰੂਨੁਮਾ ਹੋਇਆ? ਅੱਛਾ ਹੋ ਕੇ ਗੁਜ਼ਰ ਗਿਆ, ਮਤਲਬ ਇਹ ਸਲਾਬ ਆਇਆ ਸੀ ਉਤਰ ਗਿਆ? ਨਹੀਂ ਕਿਵੇਂ ਉਤਰਿਆ? ਇਹ ਤੇ ਉਤਰਨ ਵਾਲਾ ਹੈ ਹੀ ਨਹੀਂ ਸਲਾਬ। ਪਿਆਰ ਫਿਰ ਜਿਹੜਾ ਹੁੰਦਾ ਨਾ ਜਨਾਬ, ਉਹ ਫਿਰ ਪਿਆਰ ਦੇ ਖਾਤਰ ਜਿਹੜਾ ਨਾ ਆਪਣੀ ਆਪ ਜ਼ਿੰਦਗੀ ਜਿਹੜੀ ਨਾ ਉਹਦੇ ਨਾਵੇਂ ਲਾ ਦਿੰਦਾ। ਤੇ ਲਾਤੀ ਹੈ ਤੁਸੀਂ? ਉਹਦੇ ਨਾਵੇਂ ਲਾ ਦਿੰਦਾ ਤੇ ਉਹਦੀ ਜ਼ਿੰਦਗੀ ਵਾਸਤੇ ਕੁਝ ਵੀ ਕਰ ਜਾਣਾ ਚਾਹੁੰਦਾ। ਅੱਛਾ ਨਹੀਂ ਤੁਸੀਂ ਲਾਤੀ ਉਹਦੇ ਨਾਵੇਂ? ਜੀ ਹਾਂ, ਅਸੀਂ ਜੋ ਉਹਨੂੰ ਚਾਹੁੰਦਾ ਸੀ ਅਸੀਂ ਉਹਨੂੰ ਦੇ ਸਕਦੇ। ਨਹੀਂ ਕੀ ਮਤਲਬ ਤੁਹਾਡੇ ਕੋਲ ਚਾਹੁੰਦਾ ਸੀ? ਕੋਈ ਸੂਟ ਚਾਹੁੰਦਾ ਸੀ ਇੱਕ ਦੋ? ਨਹੀਂ ਜੀ, ਉਹ ਆਪਣੇ ਸਾਡੇ ਕੋਲ ਜੁਦਾਈ ਚਾਹੁੰਦਾ ਸੀ। ਨਹੀਂ ਤੇ ਤੁਸੀਂ ਕੀ ਚਾਹੁੰਦੇ ਸੋ? ਅਸੀਂ ਉਹਦੀ ਜ਼ਿੰਦਗੀ ਨੂੰ ਅੱਛਾ ਦੇਖਣਾ ਚਾਹੁੰਦੇ। ਨਹੀਂ ਉਹ ਤੇ ਬੜੀ ਅੱਛੀ ਗੱਲ ਹੈ, ਅੱਛਾ ਦੇਖਣਾ। ਕਿ ਸੂਟ ਸਾਟ ਦਿੱਤੇ ਸੀ ਉਹਨੂੰ? ਸੂਟ ਲੈ ਗਏ ਸੀ ਜਿਹੜੇ ਉਹਦੇ ਬਣੇ ਹੋਏ। ਮਤਲਬ ਅੱਛਾ ਸੂਟ ਸਵਾਉਣ ਆਉਂਦੀ ਸੀ? ਹੈ ਨਹੀਂ ਸਰ। ਹਾਂ ਹਾਂ ਅੱਛਾ ਵੈਸੇ ਸਾਡੇ ਮਹੱਲੇ ਚ ਰਹਿੰਦੀ ਸੀ। ਅੱਛਾ 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 ਅੱਛਾ। ਤੇ ਮਤਲਬ ਤੁਸੀਂ ਵਿਆਹ ਕਰਨਾ ਚਾਹੁੰਦੇ ਸੀ ਉਹਦੇ ਨਾਲ? ਨਹੀਂ ਸਰ, ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ। ਫਿਰ ਤੈਨੂੰ ਕੀ ਵੱਜਾ ਦਗਾੜਾ? ਕੀ ਹੋਇਆ ਤੈਨੂੰ? ਹੈ ਦਗਾੜਾ ਫਿਰ ਤੁਹਾਨੂੰ ਪਤਾ ਜੀ, ਉਹ ਇਨਸਾਨ ਨੂੰ ਕੋਈ ਅੱਛਾ ਲੱਗਦਾ, ਪਿਆਰਾ ਲੱਗਦਾ। ਉਹ ਅੱਛਾ ਤੇ ਲੱਗਦਾ ਭਾਈ, ਜਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ ਸੀ ਉਹਨੇ ਕਰ ਦਿੱਤਾ। ਹੋਰ ਕੀ ਚਾਹੁੰਦੇ ਹੋ ਦੱਸੋ? ਦਰਅਸਲ ਮੇਰਾ ਇੱਕ ਦੋਸਤ ਸੀ, ਉਹਦੀ ਭਤੀਜੀ ਸੀ ਤੇ ਅਸੀਂ ਉਹਦੇ ਨਾਲ ਜਿਹੜਾ ਨਾ ਅਸੀਂ ਇਹ ਦੇਣ ਚ ਕਦੀ ਸੋਚਿਆ ਨਹੀਂ ਸੀ। ਅੱਛਾ ਤੂੰ ਨਹੀਂ ਸੀ ਸੋਚਿਆ? ਪ੍ਰਪੋਜ਼ ਉਹਨੇ ਕਰ ਦਿੱਤਾ ਸਾਨੂੰ। ਅੱਛਾ ਨਹੀਂ ਮਤਲਬ ਮੁਹੱਬਤ ਉਹਦੇ ਵੱਲੋਂ ਹੋਈ ਸੀ ਜੀ, ਜਨਾਬ ਵੱਲੋਂ ਨਹੀਂ ਸੀ? ਜਦੋਂ ਉਹਨੇ ਸਾਨੂੰ ਪ੍ਰਪੋਜ਼ ਕੀਤਾ ਫਿਰ ਸਾਨੂੰ ਵੀ ਹੋ ਗਈ। ਅੱਛਾ ਤੁਹਾਨੂੰ ਹੋ ਗਈ, ਤੁਹਾਨੂੰ ਮਤਲਬ ਕਰਨੀ ਪਈ, ਤੁਹਾਨੂੰ ਹੋਈ ਨਹੀਂ ਸੀ ਵੈਸੇ। ਤੇ ਫਿਰ ਕੀ ਕੀਤਾ ਤੁਸੀਂ? ਮੁਹੱਬਤ ਹੋ ਗਈ, ਚਲੋ ਦੋਵੇਂ ਪਾਸਿਓਂ ਮੁਹੱਬਤ ਹੋ ਗਈ, ਫਿਰ ਕੀ ਕੀਤਾ? ਫਿਰ ਅਸੀਂ ਸ਼ਾਦੀ ਕੀਤੀ। ਕਮਲਿਆ ਇਹੀ ਤੇ ਮੈਂ ਪੁੱਛਣ ਡਿਆ ਸਾਂ, ਮਰੇ ਤੇ ਸੁਣਦਾ ਉੱਚਾ। ਅੱਛਾ ਫਿਰ ਤੁਸੀਂ ਸ਼ਾਦੀ ਕੀਤੀ, ਫਿਰ? ਜੀ ਫਿਰ ਉਹ 4 ਮਹੀਨੇ ਮੇਰੇ ਕੋਲ ਰਹੀ, ਉਸ ਤੋਂ ਬਾਅਦ ਚਲੀ ਗਈ। ਮਤਲਬ 4 ਮਹੀਨੇ ਚ ਤੁਹਾਡਾ ਜੋ ਕੱਚਾ ਚਿੱਟਾ ਖੁੱਲ ਕੇ ਸਾਹਮਣੇ ਆ ਗਿਆ? ਭਰ ਗਿਆ ਮੇਰੇ ਹੈ ਉਹਦਾ ਦਿਲ ਭਰ ਗਿਆ ਮੇਰਾ। ਨਹੀਂ ਫਿਰ ਜ਼ਿਆਦਾ ਮੁਹੱਬਤ ਹੋ ਗਈ ਸੀ ਨਾ। ਕਹਿੰਦੇ ਨੇ ਕਿ ਉਹ ਐਕਸਟਰਾ ਹੋ ਜਾਵੇ ਨਾ ਕੁਝ ਤੇ ਤਵਾਜ਼ਨ ਵਿੱਚ ਰਵੇ ਤੇ ਠੀਕ ਹੈ, ਅਗਰ ਬਹੁਤ ਜ਼ਿਆਦਾ ਐਕਸਟਰਾ ਹੋ ਜਾਵੇ ਤੇ ਫਿਰ ਮਾਮਲਾ ਖਰਾਬ ਹੋ ਜਾਂਦੇ ਨੇ। ਜੀ ਹਾਂ ਜੀ ਉਹ ਅੱਗੇ ਜਾ ਕੇ ਫੋਟ ਹੋ ਗਈ। ਉਹ ਵੈਰੀ ਸੈਡ ਯਾਰ। ਇਹ ਨਹੀਂ ਸੀ ਦੱਸਣਾ ਇੰਨਾ ਕੁ। ਹੁਣ ਤੁਹਾਡਾ ਨਵਾਂ ਵਿਆਹ ਹੋਇਆ ਹੈ? ਹੋਇਆ ਸੀ ਯਾਰ ਨਵਾਂ ਵੀ। ਕੀ ਤੂੰ ਮਤਲਬ ਹੱਸ ਕੇ ਗੱਲ ਟਾਲ ਦੇਣਾ ਹੈ? ਉਹ ਫੋਟ ਹੋ ਗਈ। ਅੱਛਾ ਦੂਜੀ ਵੀ ਜਿਹੜਾ ਵਿਆਹ ਹੋਇਆ ਉਹ ਵੀ ਫੌਤ ਕਰ ਛੱਡੀ? ਯਾਰ ਵਾਸਤੇ ਹੁਣ ਨਾ ਕਿਸੇ ਨਾਲ ਕਰੀ, ਤੇਰੀ ਮਿਹਰਬਾਨੀ। ਐਵੇਂ ਹੱਥ ਜੋੜੇ, ਕਸਮ ਹੈ ਮੈਂ ਲਿਟਰਲੀ ਹੱਥ ਜੋੜੇ ਹੋਏ ਨੇ। ਨਹੀਂ ਜਨਾਬ, ਤੀਸਰਾ ਚੌਥਾ ਤੇ ਇਹ ਪਿਆ ਆ। ਉਹ ਜਾ ਤੇਰੀ ਮਿਹਰਬਾਨੀ, ਖੈਰ ਹੋਵੇ ਤੇਰੀ। ਓਕੇ ਓਕੇ ਬਾਏ। ਓਕੇ ਰੱਬ ਰੱਖ। ਹਾਂ ਤੀਸਰੇ ਚੌਥੇ ਚ ਪਿਆ ਹੋਇਆ ਯਾਰ, ਕੈਸਾ ਬੰਦਾ। ਹਾਂਜੀ ਵਾਲੇकुम अस्सलाम। जनाब अज का टॉपिक जो है ना जी, है तो मेरे दिल की बात जनाब है ना करो ईमान नाल। अच्छा अपना नाम ही दस दियो। मैं जनाब लतीफ मुगल बोल रहा हूं जी। अच्छा जी बिस्मिल्लाह मुगल साहब दसो ये तुहाडे दिल दी आवाज किवें है? जनाब दिल जी के 1960 च मोहब्बत हुई थी एक लड़की दे नाल, देखी नहीं ठंड विच हुई सी? नहीं जी नहीं। हाँ 1968 ਵਿੱਚ 1968 ओके 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 अच्छा अच्छा। ਤੇ ਮੈਂ ਚਾਹਿਆ ਕਿ ਇਹ ਲੜਕੀ ਨਾਲ ਪਿਆਰ ਸ਼ਾਦੀ ਕਰਨੀ ਕਿਸ ਤਰ੍ਹਾਂ ਹੋ ਸਕਦੀ ਹੈ? ਠੀਕ ਹੈ। ਬੜੀ ਜੱਦਜਹਿਦ ਕੀਤੀ ਜਨਾਬ, ਬੜੀ ਜੱਦਜਹਿਦ ਕੀਤੀ। ਹਾਂ ਤੇ ਪਤਾ ਲੱਗਾ ਕਿ ਵੀ ਉਸ ਲੜਕੀ ਦੀ ਜਿਹੜਾ ਨਾ
ਪਹਿਲੀ ਭੈਣ ਸੀ ਉਹਦੇ ਨਾਲ ਵੱਡੇ ਭਾਈ ਦੀ ਮਗਰੀ ਹੋਈ ਸੀ। ਠੀਕ ਹੈ। ਅੱਛਾ 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 ਅੱਛਾ। ਤੇ ਉਹ ਮਸਲਾ ਆ ਗਿਆ ਕਿ ਅਗਰ ਵੱਡੀ ਟੁੱਟੀ ਹੋਵੇ ਤਾਂ ਛੋਟੀ ਵਾਲੇ ਕਿਸ ਨੂੰ ਦੇ ਸਕਦੇ? ਨਹੀਂ ਦੇ ਸਕਦੇ। ਓਏ ਅੱਛਾ 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 ਅੱਛਾ। ਮਤਲਬ ਜਦੋਂ ਜਨਾਬ ਯੂਸਫ ਸਾਹਿਬ ਜਾਰੀ ਰੱਖੀ, ਠੀਕ ਹੈ, ਅੱਲਾਹ ਤਾਲਾ ਨੇ ਜਦ ਭੇਜੇ ਕਾਮਯਾਬੀ ਦੇ ਦਿੱਤੀ। ਉਹ ਜ਼ਿੰਦਾਬਾਦ ਜ਼ਿੰਦਾਬਾਦ। ਵਾਹ 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 ਵਾਹ। 7 ਸਾਲ ਮਤਲਬ ਜਿੱਦੋਜਹਿਦ ਜਾਰੀ ਰੱਖੀ। ਜੀ ਜਨਾਬ, ਬੜੇ ਜਦੋਂ ਉਹਦੀ ਮਤਲਬ ਕੋਈ ਗੱਲ ਕਰਦਾ ਸੀ ਉਹਦੀ ਉੱਥੇ ਸ਼ਾਦੀ ਕਰਦੀ, ਉੱਥੇ ਸ਼ਾਦੀ ਕਰਦੇ, ਮੇਰੇ ਦਿਲ ਉਸ ਬੰਦੇ ਖਿਲਾਫ ਬੜੀ ਨਫ਼ਰਤ ਕਰ ਦਿੰਦੀ ਮੈਂ ਕੀ ਗੱਲ ਕਰਦੇ ਪਏ। ਹਾਂ ਹਾਂ ਹਾਂ। ਮੈਂ ਤੁਹਾਨੂੰ ਕਹਿਣਾ ਪਿਆ ਮੈਂ ਉਹਦੀ ਸ਼ਾਦੀ ਕਰਨੀ ਜਾਂ ਦੂਸਰੇ ਪਾਸੇ ਲੈ ਕੇ ਜਾਂਦੇ ਪਏ। ਸਹੀ 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 ਸਹੀ। ਮੇਰੇ ਮਾਮਲੇ ਬੜੇ ਜਨਾਬ ਸਿੱਧੀ ਹੋ ਗਈ ਤੇ ਮੈਂ ਉਸ ਲੜਕੀ ਦੀ ਸ਼ਾਦੀ ਕਰੀ ਪਿੱਛੇ ਵਿੱਚ। ਹਾਂ ਹਾਂ। ਤੇ ਅੱਜ ਤੱਕ ਸਮਝੋ ਕਿ ਜਨਾਬ 49 ਸਾਲ ਹੋ ਗਏ ਸ਼ਾਦੀ ਨੂੰ। ਉਹ ਜ਼ਿੰਦਾਬਾਦ। ਉਹ ਜ਼ਿੰਦਾਬਾਦ ਜ਼ਿੰਦਾਬਾਦ। ਮੁਗਲ ਸਾਹਿਬ ਖੁਸ਼ ਕੀਤਾ ਜੇ। ਪਿਆਰ ਜਿਹੜਾ ਪਿਆਰ ਕੀਤੀ ਜਾਂਦਾ, ਮੁਹੱਬਤ ਜਿਹੜਾ ਇਹ ਹੋਵੇ ਤੇ ਫਿਰ ਦੁਨੀਆ ਸਾਰੇ ਕੰਮ ਭੁੱਲ ਜਾਂਦੇ। ਮੈਂ ਮੁਗਲ ਸਾਹਿਬ ਚੱਸ ਆ ਗਈ। ਮੈਂ ਕਿਹਾ ਚੱਸ ਆ ਗਈ। ਵਾਹ ਜੀ ਵਾਹ। ਮੁਗਲ ਸਾਹਿਬ ਅੱਜ ਤੇ ਯਕੀਨ ਕਰੋ ਮੇਰੇ ਅੰਦਰੋਂ ਜਿਹੜਾ ਨਾ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ। ਤੁਹਾਡੇ ਵਾਸਤੇ ਬੜਾ ਮੈਨੂੰ ਤੁਹਾਡੇ ਤੇ ਬੜਾ ਪਿਆਰ ਆ ਰਿਹਾ ਕਿ ਯਾਰ ਆਪਣਾ ਯੂਸਫ ਸਾਹਿਬ ਮੈਂ ਹਾਲੇ ਵੀ ਦਿਲੋਂ ਜਾਨ ਮੁਹੱਬਤ ਪਿਆਰ ਕਰਨਾ। ਮੇਰੀ ਉਮਰ 73 ਸਾਲ ਹੈ। ਖੈਰ ਪਿਆਰ ਉਸੇ ਤਰ੍ਹਾਂ ਖੈਰ ਤੁਹਾਡੇ ਦਮ ਦੀ। ਔਰ ਆਪਣਾ ਉਹ ਬਾਬਾ ਆਲਮ ਲੋਹਾਰ ਕਹਿੰਦਾ ਸੀ ਨਾ, ਇਸ਼ਕ ਲੋਹਾਰਾ ਤਾਜ਼ਾ ਰਹਿੰਦਾ ਭਾਵੇਂ ਦਾੜੀ ਹੋ ਜੇ ਚਿੱਟੀ। ਲੋਹਾਰ ਹੀ ਜਨਾਬ, ਲੋਹਾਰ ਥਾਣਾ ਨਹੀਂ ਜਨਾਬ, ਮੋਗਲ ਹੈਗੇ ਜਨਾਬ। ਆਹੋ ਮੈਨੂੰ ਪਤਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਮੈਨੂੰ ਦੱਸਣ ਦੀ ਲੋੜ। ਇਤਨੀ ਪਿਆਰੀ ਖੁਦਾਈ ਕਿਸੇ ਜ਼ਿੰਦਗੀ ਹੈ। 50 ਸਾਲ ਗੁਜ਼ਰਦੇ ਮਾਸ਼ਾਅੱਲਾ। ਲੱਗਾ ਮੈਂ ਕਿਹਾ ਸ਼ਾਇਦ 50 ਸਾਲ ਅਸੀਂ ਹੋਰ ਵੀ ਇਸ ਤਰ੍ਹਾਂ ਗੁਜ਼ਾਰਾਂਗੇ। ਮਾਸ਼ਾਅੱਲਾ। ਇੱਕ ਸੂਤਰ ਬਰਾਬਰ, ਇੱਕ ਸੂਈ ਬਰਾਬਰ ਜਿਹੜੇ ਵਸੀ ਪਰ ਮੁਹੱਬਤ ਦੀ ਫਰਕ ਨਹੀਂ। ਸਲਾਮਤ ਰਵੋ ਜੀ। ਅੱਲਾਹ ਸੁਣਾ ਤੁਹਾਨੂੰ ਇਸੇ ਤਰ੍ਹਾਂ ਹੀ ਬੜੀ ਲੰਮੀ ਹਯਾਤੀ ਦੇਵੇ, ਸਿਹਤ ਸਲਾਮਤੀ ਵਾਲੀ। ਹਰ ਇਨਸਾਨ ਨੂੰ ਨਾ ਦਿਲੋਂ ਹੋ ਕੇ ਮੁਹੱਬਤ ਕਰਨੀ ਚਾਹੀਦੀ ਤੇ ਦਿਲੋਂ ਹੋ ਕੇ ਪਿਆਰ ਕਰਨੀ ਚਾਹੀਦਾ। ਤਰ੍ਹਾਂ ਤਰ੍ਹਾਂ ਉਸ ਮੁਹੱਬਤ ਚ ਨਾ ਬੜਾ ਪਿਆਰ ਤੇ ਬੜਾ ਖਲੂਸ ਤੇ ਬੜਾ ਉਹਦੇ ਨਾ ਹੋਣਾ ਹੀ ਦਿਲੋਂ ਚਾਹੀਦਾ, ਹੋਣਾ ਹੀ ਦਿਲੋਂ ਚਾਹੀਦਾ। ਜਵਾਨ ਹੈਗੇ ਨੇ, ਪੋਤੇ ਪੋਤਰਿਆਂ ਨੇ ਜ਼ਿੰਦਗੀ ਬੜੀ ਇੰਜੋਏ ਕਰਨੀ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਖੈਰ ਹੋਵੇ ਜਨਾਬ, ਅੱਲਾਹ ਸੋਹਣਾ ਤੁਹਾਨੂੰ ਸਲਾਮਤ ਰੱਖੇ। ਬਹੁਤ ਮਿਹਰਬਾਨੀ ਜਨਾਬ। ਵਾਲੇकुम अस्सलाम जी। आखा जी। वालेकुम अस्सलाम जी। बिस्मिल्लाह बाबा जी। जी आया नु जी जी। खैर खैर खैर। इस मौजू ते हो रही है कि जो तुहाडियां अखां नूं कुछ चंगा लगदा है, दिल दे तार हिलाउंदा है, दिल विच वस जांदा है, फिर कोई समझदा एक बजे उठा वजू कीता, वजू करके तो फिर मैं जी नाम मेरे मुंह निकले मेरा ओदा नाम निकले जिसना मेरा इश्क होया। ओ मेरे रब्बा, बिस्मिल्लाह। सदके जावा बाबे तू, बिस्मिल्लाह। अल्लाह पाक तेनू खुश रखे। वाह। अल्लाह पाक तेनू सुनदी तौफीक दे, सुनाउंदी तौफीक दे। आमीन आमीन। रब दा सेवा दा कर बैठा मैनू इश्क मेरे सोहने रब नाल। हां। उस तो बाद मेरे नबी पाक दा इश्क। सही है। नबी पाक दा इश्क जेड़ा सी मेरे सोहने रब नू ठीक। वाह 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 बाबा जी। मैं कोई दुनिया दा इश्क नहीं ना किसी और तानू बाबा जी तानू 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 जी बिल्कुल। तानू 7 खून भी माफ ने। ਅਸੀਂ ਗੱਲ ਕੀ ਕਰਨ ਡਏ ਆ, ਤੁਸੀਂ ਜੋ ਵੀ ਜਵਾਬ ਦੋਗੇ ਕਿਉਂਕਿ ਬਜ਼ੁਰਗ ਹੋ ਤੁਸੀਂ ਸਾਡੇ, ਔਰ ਅਸੀਂ ਸੁਣ ਲਿਆ। ਤੇ ਰੱਬ ਸੋਹਣਾ ਤੁਹਾਨੂੰ ਸਿਹਤ ਸਲਾਮਤੀ ਦੇਵੇ, ਲੰਮੀ ਹਯਾਤੀ ਹੋਰ। ਹਾਂ ਸਿਹਤ ਵਾਲੀ ਮਾਸ਼ਾਅੱਲਾ ਤੁਸੀਂ ਇਸ ਵੇਲੇ ਜਾਗ ਰਹੇ ਹੋ ਤੇ ਜੀ ਚਲੋ ਬਿਸमिल्लाह। चलो खैर होवे ਤੁਹਾਡੀ जनाब। बहुत मेहरबानी बाबा जी, सलामत रहो। बहुत मेहरबानी। अल्लाह हाफिज। आमीन जी जी। मेहरबानी। राज हो गया बाबा, मेहरबानी। खैर हो जी। आखा वालेकुम अस्सलाम। सोना जा नाम? अजमत अली सर। किथे तुहाडा मकाम? बखर सर। बखर तू गल करेंदे पै वे? नहीं फिलहाल लाहौर करेंदे सर। अच्छा फिलहाल लाहौर करेंदे। बखर बाज ते करे सो सर उथे एफएम ही कोनी आंदा ते किथु करे सर। अच्छा फेसबुक ते चलदा है? फेसबुक ते ट्राई करे सी सारे दफा। जा ट्राई करना है तुसां। चलदा है चोखा चंगा चलदा है। हां ते दसाओ कहिंदे ना। अच्छा मैनू ये दस कोई अखां नूं चंगा लगा, कोई दिल विच वसिया?
ਮੈਨੂੰ ਕਸਮ ਹੈ ਤੇਰੀਆਂ ਅੱਖੀਆਂ ਦੀ। ਅੱਛਾ, ਸ਼ੇਰ ਨਹੀਂ ਸੁਣਾਣੇ ਮੈਨੂੰ, ਗੱਲ ਸੁਣਾਣੀ, ਬਸ ਗੱਲ ਸੁਣਾ। ਗੱਲ ਹੀ ਸੁਣਾ ਰਹੇ ਸ਼ੇਰ ਦੇ ਵਿੱਚ। ਅੱਛਾ, ਸ਼ੇਰ ਦੇ ਵਿੱਚ ਗੱਲ ਸੁਣਾ ਰਹੇ ਹੋ। ਮੈਨੂੰ ਕਸਮ ਹੈ ਤੇਰੀਆਂ ਅੱਖੀਆਂ ਦੀ ਤੇ ਤੂੰ ਢੇਰ ਪਿਆਰਾ ਕੋਈ ਨਹੀਂ। ਅੱਛਾ। ਰੱਬ ਰੱਖੇ ਮਹਿਫੂਜ਼ ਵਿਛੋੜਿਆ ਤੂੰ ਇੱਕ ਮਿੰਟ ਗੁਜ਼ਾਰਾ ਕੋਈ ਨਹੀਂ। ਹਾਂ। ਇੱਕ ਤੈ ਦਿਲ ਵਿੱਚ ਘਰ ਕੀਤਾ ਹੈ ਦੂਜਾ ਮੁਲਕ ਗਵਾਰਾ ਕੋਈ ਨਹੀਂ। ਅੱਛਾ, ਉਹ ਕੌਣ ਹੈ ਜੀ? ਉਹ ਕੌਣ ਹੈ ਜੀ? ਉਹ ਕੌਣ ਹੈ? ਮੇਰਾ ਪਿਆਰ ਹੈ ਯੂਸਫ ਭਾਈ, ਮੇਰੀ ਮੁਹੱਬਤ। ਵਾਹ, ਮਤਲਬ ਤੁਹਾਡੇ ਨਾਲ ਹੈ ਕਿ ਉਹਦੀ ਚਾਹ ਵਿੱਚੋਂ? ਨਹੀਂ ਯੂਸਫ ਸਾਹਿਬ, ਉਹਨਾਂ ਦੀ ਸ਼ਾਦੀ ਨਹੀਂ ਹੋਈ, ਮੇਰੀ ਸ਼ਾਦੀ ਹੋ ਗਈ, ਮੇਰੇ 2 ਬੱਚੇ ਨੇ। ਮੇਰੀ ਨਜ਼ਰ ਯੂਸਫ ਭਾਈ ਜਿਹੜਾ ਹਾਸਿਲ ਹੋ ਜਾਏ ਨਾ ਉਹਨੂੰ ਇਸ਼ਕ ਨਹੀਂ ਕਿਹਾ ਜਾਂਦਾ, ਇਸ਼ਕ ਦੀ ਲਜ਼ਤ ਖਤਮ ਹੋ ਜਾਂਦੀ। ਹਾਏ ਤੇਰੀ ਖੈਰ ਹੋਵੇ। ਅੱਛਾ ਜੀ। ਤੇ ਇਹ ਵਿਚਾਰੀ ਜਿਹਦੇ ਤੋਂ ਇਹ ਮਤਲਬ ਫਰਜ਼ ਨਿਭਾਏ ਨੇ 2 ਬਾਲ ਜਿੱਥੇ ਜੰਮੇ ਨੇ? ਜੀ ਯੂਸਫ ਭਾਈ, ਆਪਣੇ ਵਾਲਿदैन ਦੀ ਖੁਸ਼ੀ ਨਿਭਾਈਏ। ਤੇ ਉਹਦਾ ਕੀ ਕਸੂਰ ਹੈ? ਉਹਨੂੰ ਤਵੱਜੋ ਦਿੰਦੇ, ਉਹਨੂੰ ਪਿਆਰ, ਉਹਨੂੰ ਵੀ ਤੇ ਪਿਆਰ ਦੀ ਲੋੜ ਹੈ ਨਾ ਯੂਸਫ ਸਾਹਿਬ। ਜ਼ਿੰਦਗੀ ਦੇ ਕੁਝ ਫੈਸਲੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਜਿਨ੍ਹਾਂ ਦੇ ਯਾਨੀ ਕਿ ਜਿਨ੍ਹਾਂ ਤੋਂ ਪਿੱਛੇ ਹਟ ਜਾਣਾ ਬਿਹਤਰ ਹੁੰਦਾ ਯੂਸਫ ਭਾਈ। ਨਹੀਂ ਠੀਕ ਹੈ, ਜੋ ਮੈਂ ਪੁੱਛ ਰਿਹਾ ਉਹ ਦੱਸੋ। ਇਹ ਤੇ ਬੜੀ ਸੋਹਣੀ ਗੱਲ ਕੀਤੀ ਤੁਸੀਂ ਵੀ ਇਹ ਜਿਹੜੀ ਘਰ ਹੈ। ਮੈਂ ਬਿਲਕੁਲ ਇਹ ਗੱਲ ਨਹੀਂ ਕਿ ਉਹਨਾਂ ਨੂੰ ਬਿਲਕੁਲ ਛੱਡ ਦਿੱਤਾ। ਨਹੀਂ, ਉਹ ਤੇ ਪਤਾ ਲੱਗਣ ਡਿਆ ਤੁਸੀਂ 2 ਬਾਲ ਮਾਸ਼ਾਅੱਲਾ ਜੰਮੇ ਨੇ, ਸੁੱਟਿਆ ਛੱਡਿਆ ਕਿਵੇਂ ਤੁਸੀਂ ਇਹ ਵੇਖ ਕੇ ਦੇਖੋ। ਉਹਨਾਂ ਨੂੰ ਅਗਰ ਪਤਾ ਲੱਗੇ, ਇਹ ਗੱਲ ਨਾ ਬੜੇ ਗੌਰ ਨਾਲ ਸੁਣਿਆ ਮੇਰੀ ਗੱਲ ਸੁਣ। ਅਸੀਂ ਆਪਣੇ ਲਈ ਨਾ ਬੜੀ ਛੇਤੀ ਐਕਸਾਈਟਿਡ ਵੀ ਹੋ ਜਾਂਦੇ ਆ, ਚੀਜ਼ਾਂ ਨੂੰ ਕਹਿੰਦੇ ਕਿ ਅਸੀਂ ਵੇਖੋ ਉਹਨੂੰ ਚਾਹਿਆ, ਉਹਨੇ ਨਹੀਂ ਕੀਤਾ, ਤੁਹਾਡੀ ਉਡੀਕ 'ਚ ਬੈਠੀ ਹੈ ਜਾਂ ਹੋਰ ਕੋਈ ਪ੍ਰੋਬਲਮ ਹੈ। ਅੱਛਾ, ਜਿਹਦੇ ਨਾਲ ਜਿਹੜੀ ਸਾਡੇ ਘਰ ਬੈਠੀ ਹੈ, ਬੜੇ ਗੌਰ ਨਾਲ ਸੁਣਨਾ, ਉਹਨੂੰ ਵੀ ਤੇ ਕਿਸੇ ਨਾਲ ਪਿਆਰ ਹੋਇਆ ਹੋ ਸਕਦਾ ਹੈ ਨਾ? ਜੀ। ਠੀਕ ਹੈ ਨਾ? ਜੀ। ਅੱਛਾ, ਜਦੋਂ ਅਸੀਂ ਸੁਣਨੇ ਆ ਤੇ ਫਿਰ ਅਗਰ ਅਸੀਂ ਉਹਨੂੰ ਸੁਣਾ ਰਹੇ ਹਾਂ ਤੇ ਸਾਨੂੰ ਫਿਰ ਸੁਣਨਾ ਵੀ ਪਏਗਾ। ਜੀ। ਕੀ ਕਹਿੰਦੇ ਹੋ? ਜੀ। ਜਦੋਂ ਅਸੀਂ ਮੁਹੱਬਤ ਦੀ ਗੱਲ ਕਰਨੇ ਆ ਤੇ ਮੁਹੱਬਤ ਵਿੱਚ ਤੇ ਫਿਰ ਕੋਈ ਛੋਟਾ ਕੋਈ ਵੱਡਾ, ਕੋਈ ਊਂਚ ਕੋਈ ਨੀਚ ਨਹੀਂ ਨਾ। ਯੂਸਫ ਭਾਈ, ਮੇਰੀ ਸ਼ਾਦੀ ਹੋਈ, ਮੇਰੇ ਯਾਨੀ ਕਿ ਜਿਸ ਨਾਲ ਮੇਰੀ ਮੁਹੱਬਤ ਸੀ ਨਾ, ਮੈਂ ਉਹਨੂੰ ਦੱਸ ਕੇ ਉਹਨੂੰ ਪੁੱਛ ਕੇ ਸ਼ਾਦੀ ਕੀਤੀ ਗਈ, ਉਹਦੀ ਇਜਾਜ਼ਤ ਨਾਲ। ਫਿਰ ਜਿਹੜੀ ਮੇਰੀ ਵਾਈਫ ਹੈ, ਸਭ ਤੋਂ ਪਹਿਲੇ ਗੱਲ ਸ਼ਾਦੀ ਤੋਂ ਵੀ ਪਹਿਲੇ ਮੈਂ ਉਹਨੂੰ ਇਹ ਗੱਲ ਡਿਸਕਸ ਕੀਤੀ ਕਿ ਇਸ ਤਰ੍ਹਾਂ ਮੇਰੀ ਕਿਸੇ ਨਾਲ ਰਿਲੇਸ਼ਨਸ਼ਿਪ ਹੈ ਜਾਂ ਮੇਰਾ ਮਤਲਬ ਉਹਦੇ ਤੋਂ ਬਗੈਰ ਗੁਜ਼ਾਰਾ ਨਹੀਂ, ਤੇ ਮੇਰਾ ਤੇਰੇ ਨਾਲ ਵੀ ਵਾਅਦਾ ਹੈ ਕਿ ਮੈਂ ਤੈਨੂੰ ਧੋਖਾ ਨਹੀਂ ਦਿਆਂਗਾ, ਤੈਨੂੰ ਛੱਡਾਂਗਾ। ਮੇਰਾ ਇਸ਼ਕ ਸੀ ਯੂਸਫ ਭਾਈ, ਉਹ ਯਾਨੀ ਕਿ ਕੋ ਹੁੰਦੀ ਨਾ ਇਨਸਾਨ ਦੀ, ਉਹ ਚੀਜ਼ਾਂ ਨਹੀਂ ਸੀ ਹੈ ਮੇਰੇ। ਤੇ ਬਸ ਅੱਲਾਹ ਤਾਲਾ ਦੀ ਜ਼ਾਤ ਦਾ ਸ਼ੁਕਰ ਹੈ ਯੂਸਫ ਭਾਈ, ਜ਼ਿੰਦਗੀ ਜੀ ਰਹੇ। ਲੇਕਿਨ ਉਹ ਜਿਹੜੀ ਹੂਕ ਹੈ ਨਾ ਯੂਸਫ ਸਾਹਿਬ, ਕਿ ਜੋ ਤੁਸੀਂ ਅੱਜ ਦਾ ਟਾਪਿਕ ਰੱਖਿਆ ਹੈ, ਉਹ ਕਦੀ ਪੂਰੀ ਨਹੀਂ ਹੋ ਸਕਦੀ, ਉਹ ਮੁੱਕ ਨਹੀਂ ਸਕਦੀ। ਖੈਰ ਤੁਹਾਡੇ ਦਮ ਦੀ, ਜਿਉਂਦਾ ਰਹੋ ਅਨਸਰ, ਬਹੁਤ ਮਿਹਰਬਾਨੀ, ਸ਼ੁਕਰੀਆ, ਸਲਾਮਤ ਰਹੋ। ਓਕੇ, ਅੱਲਾਹ ਹਾਫਿਜ਼। क्लासिक टाइम यूसुफ पंजाबी तुहाडे नाल और सज्जन मित्र प्यारे की फरमा रहे असीं सुनना चाह रहे जी। आखा वालेकुम अस्सलाम। सर नादरा गल कर रही हूं लाहौर। जी जी नादरा जी, बिस्मिल्लाह जी। आया नु जी जी नादिया, मैं ठीक हाँ, तुसीं सुनाओ ठीक हो? ठीक सर, अल्हम्दुलिल्लाह। ते अज दा तुसीं मौजू सुनिया ते ओहदे ते की गल करोगे? जी सर, मैं आज का मौजू सुनिया ते मैं टॉपिक पे गल करना चाहूंगी कि वो एक कलाम है कि जब मैं ही रही ना मैं फिर डेरा कीता ते। अच्छा, वाह वाह जी। ते सर ਇਹ रूह ਦੀ ਗੱਲ ਹੈ, इंसान दे जिन्ने भी कोई बुरे काम ने या जो भी है सारे इंसान दे जाते हैं, रूह जेड़ी है ना पाक है सर। ते ਜਦੋਂ ਕੋਈ ਰੂਹ ਚੁੱਕਰ ਜਾਂਦਾ ਹੈ ਨਾ ਸਰ ਜੀ, ਤੇ ਫਿਰ ਉਹ ਚੰਗਾ ਲੱਗਦਾ। ਠੀਕ ਹੈ। ਜਿਹੜਾ ਤੁਹਾਡੀ ਰੂਹ ਨੂੰ ਛੋੜ ਦਿੰਦਾ ਫਿਰ ਉਹ ਅੱਛਾ ਲੱਗਦਾ, ਉਹਦੀ ਹਰ ਚਾਹ ਹੀ ਅੱਛੀ ਲੱਗਦੀ ਹੈ। ਬਿਲਕੁਲ, ਉਹ ਤੁਹਾਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਦਿਲ ਵਿੱਚ ਉਤਰ ਜਾਂਦੇ। ਨਾਦੀਆ, ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਅੱਖਾਂ ਰਾਹੀਂ ਤੁਹਾਨੂੰ ਚੰਗਾ ਲੱਗਦਾ ਉਹਦਾ ਡਾਇਰੈਕਟ ਕਨੈਕਟ ਰੂਹ ਨਾਲ ਹੋ ਜਾਂਦਾ, ਜਿਹਨੂੰ ਅਸੀਂ ਦਿਲ ਵੀ ਕਹਿੰਦੇ ਕਿ ਦਿਲ ਨੂੰ ਬਹੁਤ ਚੰਗਾ ਲੱਗਾ, ਧੜਕਣਾ ਤੇਜ਼ ਹੋਈਆਂ, ਉਹ ਤੁਹਾਡੇ ਰੂਹ ਦੇ ਨਾਲ ਕਨੈਕਟ ਹੋ ਜਾਂਦਾ ਹੈ। ਸਰ ਜਿਹੜੀ ਚੀਜ਼ ਵੀ ਇਨਸਾਨ ਦੀ ਰੂਹ ਤੇ ਉਤਰ ਜਾਂਦੀ ਹੈ, ਜਿਹੜੀ ਉਹਦੀ ਜ਼ਾਤ ਬਣ ਜਾਂਦੀ ਹੈ, ਤੇ ਫਿਰ ਉਹ ਇਨਸਾਨ ਨੂੰ ਚੰਗੀ ਲੱਗਦੀ ਹੈ, ਚਾਹੀਦਾ ਉਹਦੀ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ।
ਤੇ ਦੂਸਰੀ ਗੱਲ ਹੈ ਸਰ ਜਿਵੇਂ ਇੱਕ ਸਾਦਾ ਔਰ ਖਾਸ ਸਮਝਾਵਾਂ ਕਿ ਜਿਵੇਂ ਮੋਬਾਇਲ ਚੱਲ ਗਏ ਨੇ ਤੇ ਫਿਲਟਰ ਲੱਗੇ ਹੋਏ ਨੇ ਬਿਊਟੀ ਫਿਲਟਰ ਵਗੈਰਾ ਸਹੀ ਹੈ ਉਹ ਜਦੋਂ ਤੁਸੀਂ ਉਸ ਫਿਲਟਰ ਚ ਵੇਖਦੇ ਹੋ ਨਾ ਤੇ ਜਿਹੋ ਜਿਹੇ ਨੈਣ ਨਕਸ਼ ਹੋਣ ਰੰਗ ਕਾਲਾ ਹੋਵੇ ਜੋ ਵੀ ਹੋਵੇ ਉਹ ਸੋਹਣਾ ਹੀ ਲੱਗਦਾ। ਠੀਕ ਹੈ ਠੀਕ ਹੈ। ਇਸੇ ਤਰ੍ਹਾਂ ਸਰ ਜਿਹੜਾ ਸਾਡਾ ਦਿਲ ਹੈ ਇਹ ਬੜਾ ਪਾਕ ਸਾਫ ਸੁਥਰਾ ਦਿਲ ਹੈ ਇਨਸਾਨ ਦੀ ਸਾਰੀ ਜਿਸਮ ਵਿੱਚ ਤੇ ਫਿਰ ਉਹ ਜਿਹੜਾ ਦਿਲ ਦੇ ਵਿੱਚ ਉਤਰ ਜਾਂਦਾ ਹੈ ਉਹ ਫਿਰ ਸੋਹਣਾ ਲੱਗਦਾ ਹੈ ਖੂਬਸੂਰਤ। ਯਾਨੀ ਉਹ ਫਿਲਟਰ ਦਾ ਕੰਮ ਕਰਦਾ ਕਿ ਉਹਨੂੰ ਸੁਣ ਜੀ ਸਰ ਤੇ ਫਿਰ ਉਹ ਚੰਗਾ ਲੱਗਦਾ ਉਹਦੀ ਹਰ ਸ਼ਾਈ ਫਰਕ ਨਹੀਂ ਪੈਂਦਾ। ਫਿਰ ਦੁਨੀਆ ਤੇ ਬੜੇ ਚੰਗੇ ਲੋਕ ਹੁੰਦੇ ਨੇ ਬੜੇ ਸੋਹਣੇ ਲੋਕ ਹੁੰਦੇ ਨੇ ਤੁਸੀਂ ਲੋਕਾਂ ਨਾਲ ਮਿਲਦੇ ਹੋ ਬੜੀਆਂ ਅੱਛੀਆਂ ਗੱਲਾਂ ਕਰਦੇ ਨੇ ਲੇਕਿਨ ਸਰ ਉਹ ਨਹੀਂ ਹੁੰਦੇ ਜਿਹਦੀ ਖੁਆਇਸ਼ ਤੁਹਾਡਾ ਦਿਲ ਕਰਦਾ ਉਹ ਨਹੀਂ ਹੁੰਦੇ। ਉਹਨਾਂ ਦੀ ਗੱਲਾਂ ਉਵੇਂ ਨਹੀਂ ਤੁਹਾਨੂੰ ਲੱਗਦੀਆਂ ਜਿਵੇਂ ਤੁਹਾਨੂੰ ਉਹ ਦਿਲ ਦੇ ਵਿੱਚ ਜਿਹੜੀ ਇੱਕ ਇਨਸਾਨ ਉੱਤਰ ਜਾਂਦਾ ਉਹਦੀਆਂ ਗੱਲਾਂ ਲੱਗਦੀਆਂ ਜੀ 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 ਉਹ ਫਿਰ ਤੁਹਾਡੇ ਲਈ ਉਹ ਨਹੀਂ ਹੁੰਦਾ। ਅੱਛਾ ਇਹਦੇ ਚ ਹੈ ਵੀ ਸੌਰੀ ਮੈਂ ਜਿਵੇਂ ਸਾਰਿਆਂ ਕੋਲੋਂ ਲੋਕ ਕਹਿੰਦੇ ਨੇ ਕਿ ਤੁਸੀਂ ਜਿਹੜੀਆਂ ਸੁਆਣੀਆਂ ਦੀ ਕਾਲ ਆਉਂਦੀ ਖਵਾਤੀਨ ਦੀ ਆਉਂਦੀ ਉਹਨਾਂ ਕੋਲੋਂ ਉਹ ਜਿਹੇ ਸਵਾਲ ਕਿਉਂ ਨਹੀਂ ਕਰਦੇ। ਅੱਛਾ ਇਹ ਮੈਨੂੰ ਅੱਛਾ ਲੱਗਾ ਕਿ ਤੁਸੀਂ ਆ ਕੇ ਇਸ ਮੌਜੂ ਦੇ ਉੱਤੇ ਗੱਲ ਕਰ ਰਹੇ ਹੋ ਲੇਕਿਨ ਇਹ ਵੀ ਹੁੰਦਾ ਹੈ ਕਿ ਕਦੀ ਬੰਦੇ ਦਾ ਜ਼ਾਤੀ ਐਕਸਪੈਰੀਮੈਂਟ ਯਾਨੀ ਜ਼ਾਤੀ ਤੁਹਾਡਾ ਮੁਸ਼ਾਹਿਦਾ ਹੁੰਦਾ ਹੈ ਕਿ ਤੁਹਾਡੀਆਂ ਅੱਖਾਂ ਨੂੰ ਜਾਂ ਤੁਹਾਡੇ ਦਿਲ ਤੋਂ ਉਹ ਚੀਜ਼ਾਂ ਗੁਜ਼ਰ ਚੁੱਕੀਆਂ ਹੁੰਦੀਆਂ ਨੇ ਜਿਹਨੂੰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਸਮਝ ਸਕਦੇ ਹੋ ਕਿਉਂਕਿ ਤੁਸੀਂ ਉਹਨੂੰ ਐਕਸਪੈਰੀਮੈਂਟ ਕੀਤਾ ਹੋਇਆ ਹੈ ਤੇ ਕਿਆ ਕੋਈ ਐਸਾ ਹੈ। ਜੀ ਸਰ ਅਲਹਮਦੁਲਿਲਾ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਮੇਰਾ ਖਿਆਲ ਹੈ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੀ ਐਸਾ ਹੁੰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਖਾਸ ਹੁੰਦਾ ਸਾਰਿਆਂ ਨਾਲੋਂ ਹੁੰਦਾ ਤੇ ਅਲਹਮਦੁਲਿਲਾ ਮੈਂ ਤੇ ਇੱਕ ਕਾਮਯਾਬੀ ਹੈ ਇਸ ਮਾਮਲੇ ਦੇ ਵਿੱਚ ਤੇ ਪਰ ਜਿਹੜੀ ਨਾਕਾਮੀ ਹੁੰਦੀ ਹੈ ਨਾ ਉਹਦਾ ਤਾਲੁਕ ਤੁਹਾਡੀ ਖੁਆਹਿਸ਼ ਤੋਂ ਹੁੰਦਾ। ਠੀਕ ਹੈ ਤੇ ਤੁਸੀਂ ਕੀ ਖੁਆਹਿਸ਼ ਕਰਦੇ ਹੋ ਫਿਰ ਪੂਰੀ ਨਹੀਂ ਹੁੰਦੀ ਤੇ ਤੁਸੀਂ ਸਮਝਦੇ ਹੋ ਤੁਸੀਂ ਨਾਕਾਮ ਹੋ ਤੇ ਜਦੋਂ ਤੁਸੀਂ ਪਰ ਆਪਣੇ ਦਿਲ ਨੂੰ ਇੱਕ ਚੀਜ਼ ਜਿਹੜੀ ਤੁਹਾਡੇ ਤੇ ਉਤਰੀ ਹੈ ਉਹ ਤੁਹਾਡੀ ਖੁਆਹਿਸ਼ ਹੈ ਤੇ ਉਹ ਤੁਹਾਡਾ ਫੈਸਲਾ ਹੈ। ਠੀਕ ਹੈ ਠੀਕ ਹੈ ਸਰ ਤੁਸੀਂ ਉਹਨੂੰ ਨਿਭਾਇਆ ਤੁਸੀਂ ਉਸ ਜ਼ਿੰਦਗੀ ਨੂੰ ਜੀਆ ਤੁਸੀਂ ਉਸ ਚੀਜ਼ ਨੂੰ ਉਹਦੀ ਚਾਹਤ ਕੀਤੀ ਇਹ ਸਭ ਤੁਹਾਡਾ ਜ਼ਾਤ ਦਾ ਮਾਮਲਾ ਤੇ ਤੁਸੀਂ ਸਭ ਕੁਝ ਕੀਤਾ ਤੇ ਇਹਦੇ ਵਿੱਚ ਖੁਆਹਿਸ਼ ਦਾ ਕੋਈ ਤਾਲੁਕ ਨਹੀਂ ਹੈ। ਠੀਕ ਹੈ ਠੀਕ ਹੈ। ਜਦੋਂ ਤੁਸੀਂ ਖੁਆਹਿਸ਼ ਕਰਦੇ ਹੋ ਤੇ ਉਹ ਤੁਹਾਡੀ ਪੂਰੀ ਨਹੀਂ ਹੁੰਦੀ ਕੋਈ ਤੁਸੀਂ ਉਮੀਦ ਰੱਖਦੇ ਹੋ ਕੁਛ ਤੁਸੀਂ ਸੋਚ ਲੈਂਦੇ ਹੋ ਕੋਈ ਜ਼ਹਿਨ ਬਣਾ ਲੈਂਦੇ ਹੋ ਕਿ ਇੰਝ ਹੋਊਗਾ ਇੰਝ ਹੋਊਗਾ ਤੇ ਉਹ ਨਹੀਂ ਹੁੰਦਾ ਤੇ ਤੁਸੀਂ ਸਮਝਦੇ ਹੋ ਕਿ ਕਾਮਯਾਬੀ ਤੇ ਜਿਹੜਾ ਮੁਹੱਬਤ ਇੱਕ ਪਾਕ ਜਜ਼ਬਾ ਹੈ ਅੱਲਾਹ ਤਾਲਾ ਦੀ ਤਰਫੋਂ ਉਤਰਦਾ ਤੇ ਇਹ ਜਦੋਂ ਤੁਹਾਡੇ ਦਿਲ ਤੇ ਅੱਲਾਹ ਤਾਲਾ ਉਤਾਰਦੀ ਹੈ ਰੱਬ ਦੀ ਜ਼ਾਤ ਉਹ ਸੁਣਦੀ ਹੈ ਸਰ ਦਿਲਾਂ ਨੂੰ ਮੈਨੂੰ ਪੰਜਾਬੀ ਚ तो नहीं आता उर्दू के भी है कि बहुत मखसूस दिलों को मोहब्बत के इल्हाम होते हैं मोहब्बत मौजूदा है मौज के कबाम होते हैं ते सर जो रब की तरफ थोड़े दिल से उतर गई है ਤੁਸੀਂ ਉਹਨੂੰ ਕਬੂਲ ਕਰ ਲਿਆ ਨਹੀਂ ਤੇ ਤੁਸੀਂ ਮੁਕੰਮਲ ਹੋ ਜਾਂਦੇ ਹੋ। ਔਰ ਇਹਨੂੰ ਇਹ ਕਹਿ ਸਕਦੇ ਹੋ ਕਿ ਕੁਦਰਤ ਦੇ ਚੁਣੇ ਹੋਏ ਲੋਕ ਨੇ ਜਿਨ੍ਹਾਂ ਵਿੱਚ ਇਹ ਜਜ਼ਬਾ ਮੌਜੂਦ ਹੁੰਦਾ ਹੈ। ਜੀ ਸਰ ਮਤਲਬ ਉਹਨਾਂ ਤੇ ਖਾਸ ਕਰਮ ਹੈ ਨਾ ਕਿ ਉਹਨਾਂ ਇੰਨਾ ਪਵਿੱਤਰ ਔਰ ਇੰਨਾ ਕੋਮਲ ਆਪਣੀ ਸੁਣਨ ਵਾਲੇ ਭੈਣਾਂ ਵਾਸਤੇ ਕਿ ਸਰ ਜਿਹੜੀ ਤਕਮੀਲ ਹੈ ਨਾ ਉਹ ਇਹ ਨਹੀਂ ਹੈ ਇਹ ਮੁਹੱਬਤ ਤੁਹਾਡੀ ਖੁਆਹਿਸ਼ ਹੈ ਤੁਹਾਡੇ ਦਿਲ ਤੇ ਉਤਰੀ ਹੈ ਇਹਦੀ ਤਕਮੀਲ ਹੈ ਕਿ ਤੁਸੀਂ ਇਹਨੂੰ ਪਾ ਲਿਆ ਤੇ ਤੁਸੀਂ ਇਹਨੂੰ ਕਬੂਲ ਕਰ ਲਿਆ। ਠੀਕ ਹੈ ਠੀਕ ਹੈ ਪੂਰੇ ਹੋ ਗਏ ਤੁਸੀਂ ਇਸ ਤੋਂ ਖੁਆਹਿਸ਼ ਰੱਖੀ ਤੇ ਤੁਸੀਂ ਦੁਨੀਆਦਾਰੀ ਰੱਖੀ ਤੇ ਫਿਰ ਉਹ ਤੁਸੀਂ ਮੁਕੰਮਲ ਹੋ ਨਾਕਾਮ ਹੋ। ਅਲਹਮਦੁਲਿਲਾ ਅੱਲਾਹ ਤਾਲਾ ਦੀ ਜ਼ਾਤ ਤੇ ਇੱਕ ਮਾਸ਼ਰਤੀ ਤੌਰ ਤੇ ਜਿਵੇਂ ਇੱਕ ਹੁੰਦਾ ਹੈ ਕਿ ਲੋਕ ਸਮਝਦੇ ਨੇ ਕਿ ਸ਼ਾਦੀ ਹੋ ਗਈ ਫਿਰ ਮੇਰੀ ਫਿਰ ਅਸੀਂ ਕਹਿੰਦੇ ਹਾਂ ਕਿ ਜੀ ਬਹੁਤ ਅੱਛਾ ਇਸमें हैप्पी एंडिंग ਤੇ ਮੇਰਾ ਖਿਆਲ ਹੈ ਸਰ ਇਸ ਗੱਲ ਤੋਂ ਕੋਈ ਤਾਲੁਕ ਨਹੀਂ ਹੈ। ਸਹੀ ਹੈ ਠੀਕ ਹੈ ਮੈਂ ਕੋਈ ਪਰਸਨਲ ਗੱਲ ਨਹੀਂ ਕਰ ਰਹੀ ਜਰਨਲੀ ਗੱਲ ਕਰ ਰਹੀ ਹਾਂ। ਜੀ ਮੇਰਾ ਨਜ਼ਰੀਆ ਇਹ ਮੇਰਾ ਨਜ਼ਰੀਆ ਹੈ ਕਿ ਸਰ ਇਹਦੇ ਨਾਲ ਕੋਈ ਤਾਲੁਕ ਨਹੀਂ। ਵੈਸੇ ਅਲਹਮਦੁਲਿਲਾ ਮੇਰੀ 12 ਸਾਲ ਹੋ ਗਏ ਨੇ ਤੇ मैं समझती हूँ कि मैं एक कामयाब गुजारी है जो मेरे दिल में किया मैं किया जी 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 जो मैं मुनासिब समझा अच्छा अल्हम्दुलिल्लाह निभाया दिल दे नाल निभाया बहुत खुशी ते ओ मेरी जाती कार सी मैं कभी उम्मीद नहीं रखी इस करके मेरा दिल
ਸਕੂਨ ਹੈ ਦਿਲ ਦੇ ਵਿੱਚ। ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸੋਹਣੀ ਗੱਲ ਕੀਤੀ ਸਾਦੀਆ, ਤੁਸੀਂ ਸਲਾਮਤ ਰਹੋ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। बहुत मेहरबानी, थैंक यू। अब रखा जी आका। वालेकुम अस्सलाम जी, क्या हाल है? ठीक है सर? हाँ जी ठीक है। तुसी अपना नाम दसो जी। मेरा नाम जवेद है जी, मैं जिला कसूर कंगनपुर का रहने वाला। हाँ जी जी। पैसे मंगा के निकाल की थी। अच्छा अच्छा अच्छा। बहुत अच्छा लगा है। हाँ अच्छा, एडवांस पैसे ना ज्यादा लंबी नहीं जे चलनी, टॉपिक ते गल कर लवो। हाँ जी बिल्कुल। हाँ जी, मैं अपने वालिदैन नाल बहुत प्यार करदा। नहीं बिल्कुल है, मैं पूछ ही नहीं रहा। मैं पहले भी शायद तुसी प्रोग्राम सुन ही नहीं रहे गौर नाल। मैं पूछ ही नहीं रहा वालिदैन नाल कौन नहीं प्यार करदा। तुसी भी करदे हो, सारे ही करदे ने अपने, मतलब जिन्ने भी बच्चियां नाल सारे प्यार करदे ने, भैणां भरावां नाल सारे प्यार करदे ने। मैं कह रहा कि जिहदे नाल तुहानूं कोई कंसर्न नहीं है, कोई थर्ड परसन है जिन्हों तुसी पहली वारी दूजी वारी तीजी वारी वेखिया है, ਉਹ ਤੁਹਾਡੇ ਦਿਲ ਵਿੱਚ ਵਸ ਗਿਆ ਹੈ, ਤੁਸੀਂ ਉਹਦੇ ਬਾਰੇ ਕੁਝ ਮਾੜਾ ਸੁਣਨਾ ਹੀ ਨਹੀਂ ਚਾਹੁੰਦੇ। ਕਿਉਂ ਨਹੀਂ ਸੁਣਨਾ ਚਾਹੁੰਦੇ? ਉਹਨੂੰ ਤੇ ਤੁਸੀਂ ਜਾਣਦੇ ਵੀ ਨਹੀਂ, ਉਹਦੇ ਬਾਰੇ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦੇ। ਕੀ ਵਜ੍ਹਾ ਹੈ? ਜੀ ਉਹਨਾਂ ਜੀ ਮੇਰੇ ਮੁਰਸ਼ਦ ਸਾਹਿਬ ਨੇ ਨਾ, ਜਿਹੜੇ ਉਹਨਾਂ ਨੂੰ ਕਿਸੇ ਨੇ ਗੱਲ ਕੀਤੀ ਤੇ ਮੈਂ ਜਿਹੜਾ ਨਾ ਬਹੁਤ ਗਰਮ ਹੋ ਗਿਆ ਕਿ ਨਹੀਂ ਮੇਰੇ ਮੁਰਸ਼ਦ ਨਹੀਂ। ਮੁਰਸ਼ਦ ਵੀ ਚੰਗੇ ਲੱਗਦੇ ਆ, ਇਹ ਸਾਰਿਆਂ ਨਾਲ ਤੁਹਾਨੂੰ ਬਹੁਤ ਪਿਆਰ ਹੈ ਔਰ ਹੋਣਾ ਚਾਹੀਦਾ। ਇਹ ਮੈਂ ਗੱਲ ਹੀ ਨਹੀਂ ਕਰ ਰਿਹਾ ਜਵੇਦ ਸਾਹਿਬ, ਤੁਸੀਂ ਉਸ ਮਾਮਲੇ ਤੇ ਨਹੀਂ ਪਹੁੰਚੇ। ਅੱਛਾ, ਕਹਿੰਦੇ ਨੇ ਧਿਆਨ ਚ ਗਿਆਨ ਹੈ। ਜਵੇਦ ਸਾਹਿਬ ਮੈਂ ਤੁਹਾਡੇ ਨਾਲ ਗੱਲ ਹੁਣ ਤੁਸੀਂ ਨਾ ਗੌਰ ਨਾਲ ਸੁਣੋ। ਜਦੋਂ ਅਸੀਂ ਜਿਸ ਮਹਿਫਲ ਚ ਬੈਠੇ ਹੋਈਏ ਉਹਨੂੰ ਧਿਆਨ ਨਾਲ ਸੁਣੀਏ ਨਾ, ਗੱਲਾਂ ਵਿੱਚੋਂ ਸਾਨੂੰ ਬਹੁਤ ਚੀਜ਼ਾਂ ਹਾਸਲ ਹੁੰਦੀਆਂ ਨੇ। ਸਾਨੂੰ ਇਲਮ ਹਾਸਲ ਹੁੰਦਾ ਹੈ, ਸਾਡੇ ਕੋਲ ਬੋਲਣ ਵਾਸਤੇ ਲਫ਼ਜ਼ ਆਉਂਦੇ ਨੇ ਜੀ ਜੀ। ਇਹ ਸਾਡੇ ਅਸੀਂ ਬੜੇ ਜ਼ਿਹਨੀ ਤੌਰ ਤੇ ਸਕੂਨ ਚ ਹੁੰਦੇ ਹਾਂ। ਜਦੋਂ ਸਾਡੇ ਅੰਦਰ ਭਾਜੜ ਪਈ ਹੁੰਦੀ ਹੈ ਨਾ, ਤੁਸੀਂ ਉਦੋਂ ਦੇ ਕਾਲ ਮਿਲਾਨ ਤੇ ਤੁਲੇ ਹੋਏ ਹੋ, ਤੁਸੀਂ ਗੱਲ ਨਹੀਂ ਸੁਣੀ ਕਿਸੇ ਦੀ ਵੀ ਕਿ ਮੈਂ ਕੀ ਕਹਿ ਰਿਹਾ ਗੱਲ, ਉਹ ਬੰਦਾ ਕੀ ਕਹਿ ਰਿਹਾ। ਤੁਸੀਂ ਸਿਰਫ ਆਪਣੀ ਸੁਣਾਣੀ ਚਾਹੀਏ। ਜਦੋਂ ਤੁਸੀਂ ਆਪਣੀ ਸੁਣਾਣੀ ਚਾਹੀਏ ਤੇ ਇਹਦਾ ਮਤਲਬ ਹੈ ਤੁਸੀਂ ਗੱਲ ਸੁਣੀ ਨਹੀਂ ਤੇ ਉਹ ਕਰ ਹੀ ਨਹੀਂ ਪਾਏ, ਤੁਹਾਡੇ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਹੋਇਆ। ਯਾਨੀ ਉਸ ਮਹਿਫਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮੁਤਵੱਜੋ ਇਸ ਤਰ੍ਹਾਂ ਕਰ ਲਿਆ ਕਿ ਨਹੀਂ ਯਾਰ ਇਹ ਬੰਦਾ ਤੇ ਬੇਖਬਰ ਹੈ। ਧਿਆਨ 'ਚ ਗਿਆਨ ਹੈ। ਜਦੋਂ ਅਸੀਂ ਗਿਆਨ ਹਾਸਲ ਕਰਨਾ ਤੇ ਫਿਰ ਧਿਆਨ ਦੇਣਾ ਪਏਗਾ ਨਾ। ਤੁਸੀਂ ਅਗਰ ਮੈਨੂੰ ਇਸ ਭਾਜੜ ਚੋਂ ਨਿਕਲ ਕੇ ਸਕੂਨ ਨਾਲ ਬਹਿ ਕੇ ਪ੍ਰੋਗਰਾਮ ਸੁਣ ਲੈਂਦੇ, ਅਖੀਰ ਤੇ ਕਾਲ ਮਿਲਦੀ ਜਦੋਂ ਤੁਹਾਨੂੰ ਗੱਲ ਸਮਝ ਆ ਜਾਂਦੀ ਤੇ ਠੀਕ ਸੀ, ਨਾ ਮਿਲਦੀ ਤੇ ਕੋਈ ਗੱਲ ਨਹੀਂ ਸੀ, ਲੇਕਿਨ ਤੁਹਾਡੇ ਪੱਲੇ ਤੇ ਕੋਈ ਗੱਲ ਪਈ ਹੁੰਦੀ ਨਾ। ਠੀਕ ਹੈ, ਹੁਣ ਤੱਕ ਜਵੇਦ ਸਾਹਿਬ ਤੁਹਾਡੇ ਪੱਲੇ ਇਸ ਪ੍ਰੋਗਰਾਮ 'ਚ ਕਮ ਸੇ ਕਮ ਜੋ ਪ੍ਰੋਗਰਾਮ ਚੱਲ ਰਿਹਾ, ਜੋ ਟੌਪਿਕ ਹੈ ਉਹਦੇ ਮੁਤਾਲਕ ਤੁਹਾਡੇ ਪੱਲੇ ਕੋਈ ਗੱਲ ਨਹੀਂ ਪਈ। ਲਿਹਾਜ਼ਾ 2 ਘੰਟੇ ਤੁਸੀਂ ਵੇਸਟ, ਟੋਟਲ ਵੇਸਟ, ਯਾਨੀ ਆਪਣੇ ਜ਼ਾਇਆ ਕੀਤੇ। ਟਾਈਮ ਕੀਮਤੀ ਹੈ। ਦੁਨੀਆ 'ਚ ਅਗਰ ਕੋਈ ਕੀਮਤੀ ਚੀਜ਼ ਹੈ ਨਾ ਜਵੇਦ ਸਾਹਿਬ, ਤੇ ਉਹ ਤੁਹਾਡਾ ਵੇਲਾ ਹੈ, ਤੁਹਾਡਾ ਟਾਈਮ ਹੈ। ਜਦੋਂ ਤੁਸੀਂ ਕਿਤੇ ਬੈਠਦੇ ਹੋ, ਕੁਝ ਸੁਣਦੇ ਹੋ, ਕੋਈ ਗੱਲ, ਉਸ ਟਾਈਮ ਉਹਦਾ ਵਾਪਸ ਪਰਤਾਵਾ ਕੀ ਹੁੰਦਾ ਹੈ, ਉਹ ਤੋਂ ਹਾਸਲ ਕੀ ਹੁੰਦਾ ਹੈ? ਜੋ ਚੀਜ਼ ਤੁਸੀਂ ਸੁਣ ਰਹੇ ਹੋ, ਕਿਆ ਉਹਦੇ ਚੋਂ ਕੁਝ ਹਾਸਲ ਕੀਤਾ? ਇਹ ਹੀ ਤੁਹਾਡੀ ਅਸਲ ਕੀਮਤ ਹੈ ਉਸ ਟਾਈਮ ਦੀ ਜੋ ਤੁਸੀਂ ਵਸੂਲ ਕੀਤੀ। ਠੀਕ ਹੈ ਨਾ। ਹੁਣ ਅਸੀਂ ਭਾਜੜ 'ਚ ਪੈ ਰਹੇ, ਨਾ ਪ੍ਰੋਗਰਾਮ ਸੁਣਿਆ, ਨਾ ਗੱਲ ਸੁਣੀ, ਨਾ ਬਾਤ ਸੁਣੀ, ਸਿਰਫ ਸਾਡੇ ਮਨ 'ਚ ਘੁੰਮ ਰਹੇ ਸੀ। ਹੁਣ ਮੈਂ ਚਿੱਚੇ 'ਚ ਜਾ ਕੇ ਦੱਸ ਦਿਆਂ ਮੈਨੂੰ ਆਪਣੇ ਅੰਮੀ ਅੱਬੂ ਨਾਲ ਬਹੁਤ ਪਿਆਰ ਹੈ, ਮੈਨੂੰ ਮੁਰਸ਼ਦ ਨਾਲ ਬਹੁਤ ਪਿਆਰ ਹੈ। ਹਾਂਜੀ, ਉਹ ਜੀ ਅਚਾਨਕ ਉੱਠਿਆ ਨਾ ਤੇ ਯਕਦਮ ਹੀ ਉਹ ਪ੍ਰੋਗਰਾਮ ਚੱਲ ਰਿਹਾ। ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਨਹੀਂ, ਸੁਣ ਲਈਦਾ ਹੁੰਦਾ। ਠੀਕ ਹੈ ਜਵੇਦ ਸਾਹਿਬ, ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਜਿਉਂਦੇ ਰਹੋ ਜੀ। ਆਖੋ जी बिस्मिल्लाह जी। वालेकुम। मैं पूछना चाह रहा था, मैं ना रोज परेशान जो ना कितने दिन प्रोग्राम चलता, किहड़े वार चलता प्रोग्राम? अच्छा, मेरा प्रोग्राम ना एतवार की रात नूं और सोमवार की रात नूं, ये 2 दिन ही चलता बस। हाँ जी, बस 2 दिन ही। ठीक है जी। होर बड़े चलते ने जी, होर बड़े चलते ने, लेकिन मैं अपना दसदा तुहानूं। बहुत मेहरबानी बाबा जी, सलामत रहो जी। आखा की आखा? वालेकुम अस्सलाम। मैं पछाण लिया, दसो गल करो। हालांकि मैं ਜਿਹੜੀ ਤੁਹਾਡੇ ਤੇ ਗੁੱਸੂ ਕੀਤੀ ਨਾ ਸਾਰੀ ਬੇਗਮ ਸੁਣੀ ਗਈ। ਹਾਂ, ਉਹਨੇ ਮੇਰੇ ਘਰ ਵਿੱਚ ਤਾਂ ਕੀ ਆਖਿਆ, ਉਹਨੇ ਕਿਹਾ ਮੈਂ ਤੇਰਾ ਅਗਲਾ ਜਾਣ ਨਹੀਂ। ਹਾਏ ਹਾਏ, ਸਲਾਮਤ ਰਹਿਣ, ਸਲਾਮਤ। ਮੇਰੀ ਭੈਣ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ, ਉਹਨਾਂ ਵਾਸਤੇ ਬਹੁਤ ਪਿਆਰ, ਬਹੁਤ ਸਲਾਮ, ਬਹੁਤ ਮੁਹੱਬਤ। ਸਲਾਮਤ ਰਹੋ, ਬਹੁਤ ਮਿਹਰਬਾਨੀ। ਇੱਕ ਹੋਰ ਗੱਲ ਜੀ ਜੀ। ਗੱਲ ਕਹਿੰਦੇ
मोहब्बत है तो दुनिया सीन है, नहीं है तो कुछ भी नहीं है। हाय मोहब्बत नहीं है तो कुछ भी नहीं है, हैं? मोहब्बत के दम से ये दुनिया हंसी है, दुनिया सीन है, मोहब्बत नहीं है तो कुछ भी नहीं, कुछ भी नहीं है। बाबा जी लतीफ साहब बहुत मेहरबानी, सलामत रहो, खैर खैर जी। आखा वालेकुम अस्सलाम सर जी, मैं इकबाल टाउन से अरशद बोल रहा हूँ, लाहौर से। अच्छा चलो, तुसी गल कर सकते हो? जी 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 गल करो अरशद साहब। मैं ਤੁਹਾਡੇ ਨਾਲ ਟੋਪਰ ਤੇ ਗੱਲ ਕਰਨਾ ਚਾਹ ਰਿਹਾ ਸਰ। ਤੁਸੀਂ ਕਾਲ ਬੰਦ ਕਰ ਦਿੱਤੀ ਹੈ, ਮੈਂ ਪਹਿਲੇ ਕਾਲ ਕੀਤੀ ਤੇ ਤੁਸੀਂ ਕਾਲ ਬੰਦ ਕਰ ਦਿੱਤੀ। ਮੈਂ ਕਿਹਾ ਸ਼ਾਇਦ ਕੋਈ ਗੱਲ ਮੇਰੇ ਮੂੰਹੋਂ ਕੋਈ ਐਸੀ ਨਿਕਲ ਗਈ ਤੁਹਾਨੂੰ ਅੱਛੀ ਨਹੀਂ ਲੱਗੀ। ਨਹੀਂ ਜਨਾਬ ਜਵੇਦ ਸਾਹਿਬ, ਤੁਹਾਡੇ ਮੂੰਹੋਂ ਗੱਲ ਕਿਉਂ ਨਿਕਲ ਸਕਦੀ ਹੈ ਇਹੋ ਜਿਹੀ ਜਿਹੜੀ ਸਾਨੂੰ ਅੱਛੀ, ਤੁਸੀਂ ਸਾਨੂੰ ਅੱਛੇ ਲੱਗਦੇ ਹੋ ਤੇ ਤੁਹਾਡੀ ਗੱਲ ਵੀ ਅੱਛੀ ਲੱਗਦੀ ਹੈ ਸਾਨੂੰ। ਮਿਹਰਬਾਨੀ ਤੁਹਾਡੀ। ਹਾਂ ਬਹੁਤ। ਮੇਰਾ ਨਾਮ ਅਰਸ਼ਦ ਹੈ, ਜਵੇਦ ਨਹੀਂ ਜੀ। ਅਰਸ਼ਦ ਵੇਖ ਲੈ ਨਾ, ਤੇਰੀ ਗੱਲ ਨੇ ਮੇਰੀ ਗੱਲ ਭੁਲਾਤੀ ਹੈ। ਚਲੋ ਜਿੰਦੇ ਰਹੋ, ਬਹੁਤ ਮਿਹਰਬਾਨੀ। ਓਕੇ ਸਰ 2 ਮਿੰਟ ਚਾਹੀਦੇ ਸੀ तो 3 मिनट लवो। अच्छा जी। हाँ सर जी, मैं ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਵਾਂ ਆਪਣੇ ਵਾਸਤੇ, ਕਿਸੇ ਦਾ ਨਹੀਂ ਪਤਾ, ਆਪਣੇ ਵਾਸਤੇ ਪੁੱਛਣਾ ਚਾਹ ਰਿਹਾ ਹਾਂ ਕਿ ਕਿਸੇ ਨਾਲ ਅਗਰ ਸਾਫ਼ ਦਿਲ ਨਾਲ ਸਾਫ਼ ਨੀਅਤ ਨਾਲ ਚੱਲੋ, ਹਾਂ ਠੀਕ ਹੈ, ਉਹਦੀ ਹਰ ਗੱਲ ਦਾ ਖਿਆਲ ਰੱਖੋ, ਉਹਦੀ ਹਰ ਜ਼ਰੂਰਤ ਦਾ ਖਿਆਲ ਰੱਖੋ, ਹਾਂ ਤੇ ਅਗਲਾ ਕਿਉਂ ਨਹੀਂ ਸਾਫ਼ ਨੀਅਤ ਨਾਲ ਚੱਲਦਾ, ਉਹਦੀ ਕਿਹੜੀ ਐਸੀ ਵਜ੍ਹਾ ਹੈ ਜਾਂ ਕਿਹੜੀ ਐਸੀ ਪ੍ਰੋਬਲਮ ਹੈ, ਜਾਂ ਤੇ ਅਗਲਾ ਪਹਿਲੇ ਕਨੈਕਟ ਹੀ ਨਾ ਕਰੇ। ਲੜਨਾ ਨਹੀਂ। ਮੇਰੀ ਗੱਲ ਸੁਣੋ ਇੱਕ ਵਾਰ ਫਿਰ ਤੁਹਾਨੂੰ ਆਪਣਾ ਨਾਂ ਦੱਸਣਾ ਪੈਣਾ। ਨਾਂ ਦੱਸੋ। ਮੇਰਾ ਨਾਮ ਮੁਹੰਮਦ ਅਰਸ਼ਦ ਅਸਲਮ। ਮੇਰੀ ਗੱਲ ਸੁਣ, ਕਿਸੇ ਨਾਲ ਤੁਸੀਂ ਅੱਛਾ ਕੰਮ ਅਗਰ ਵਰਤਾਰਾ ਕਰਦੇ ਹੋ ਜਾਂ ਕਿਸੇ ਦੀ ਹੈਲਪ ਕਰਦੇ ਹੋ ਤਾਂ ਇਸ ਨੀਅਤ ਨਾਲ ਕਰਦੇ ਹੋ ਕਿ ਉਹ ਤੁਹਾਡੇ ਨਾਲ ਵੀ ਕਰੇ। ਨਹੀਂ ਉਹ ਤੁਸੀਂ ਮੇਰੀ ਗੱਲ ਨੂੰ ਫਾਲੋ ਨਹੀਂ ਕੀਤਾ। ਮੇਰੀ ਗੱਲ ਕਰਨ ਦਾ ਇਹ ਮਕਸਦ ਨਹੀਂ। ਤੁਹਾਡੀ ਕੀ ਮਕਸਦ ਦੱਸੋ? ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਚੱਲਣਾ, ਤੁਹਾਡੇ ਨਾਲ ਪਿਆਰ ਕਰਨਾ ਵਾ, ਤੁਹਾਡੇ ਨਾਲ ਸਾਫ਼ ਨੀਅਤ ਨਾਲ ਚੱਲਣਾ, ਠੀਕ ਹੈ। ਤੁਹਾਨੂੰ ਮੈਂ ਚਾਹਨਾ, ਹੱਦ ਤੋਂ ਜ਼ਿਆਦਾ ਮੈਂ ਤੁਹਾਨੂੰ ਚਾਹਨਾ, ਠੀਕ ਹੈ। ਤੇ ਤੁਹਾਡੀ ਨੀਅਤ ਮੇਰੇ ਬਾਰੇ ਤੁਹਾਡੀ ਨੀਅਤ ਕਿਉਂ ਨਹੀਂ ਸਾਫ਼? ਉਹ ਮੇਰੀ ਸਾਫ਼ ਹੋਵੇ ਨਾ ਹੋਵੇ, ਤੁਸੀਂ ਆਪਣੇ ਪਿਆਰ ਨੂੰ ਵੇਖੋ, ਆਪਣੇ ਪਿਆਰ ਨੂੰ ਸਾਫ਼ ਰੱਖੋ। ਮੇਰੀ ਨੀਅਤ ਹੋਵੇ ਨਾ ਹੋਵੇ, ਤੁਸੀਂ ਪਿਆਰ ਕਰਦੇ ਹੋ, ਮੇਰੀ ਮਜਬੂਰੀ ਤਾਂ ਨਹੀਂ ਨਾ ਕਿ ਤੁਸੀਂ ਮੇਰੇ ਨਾਲ ਪਿਆਰ ਕਰੋ। ਤੁਸੀਂ ਪਿਆਰ, ਤੁਹਾਨੂੰ ਮੈਂ ਚੰਗਾ ਲੱਗਣਾ, ਤੁਸੀਂ ਪਿਆਰ ਕਰਦੇ ਹੋ ਨਾ ਜੀ ਜੀ, ਤੇ ਫਿਰ ਮੇਰੇ ਕੋਲੋਂ ਉਮੀਦਾਂ ਕਿਉਂ ਰੱਖਦੇ ਹੋ? ਮੇਰੇ ਕੋਲ ਰਿਕੁਆਇਰਮੈਂਟਾਂ ਕਰਦੇ ਹੋ ਕਿ ਮੈਂ ਵੀ ਤੁਹਾਡੇ ਨਾਲ ਪਿਆਰ ਕਰਾਂ? ਬਈ ਤੁਹਾਨੂੰ ਮੈਂ ਚੰਗਾ ਲੱਗਣਾ, ਤੁਸੀਂ ਪਿਆਰ ਕਰੋ। ਨਹੀਂ ਦੇਖੋ, ਮੈਂ ਪਿਆਰ ਦੀ ਗੱਲ ਨਹੀਂ ਉਹ ਭਾਈ ਤੁਸੀਂ ਪਿਆਰ ਨੂੰ ਛੱਡੋ, ਕਮ ਸੇ ਕਮ ਅਗਰ ਦੇਖੋ ਨਾ, ਹੁਣ ਤੁਸੀਂ ਮੇਰੇ ਨਾਲ ਸਾਫ਼ ਨੀਅਤ ਨਾਲ ਗੱਲ ਕਰੋ ਤੇ ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਗੱਲ ਨਾ ਕਰਾਂ, ਹਾਂ, ਜਾਂ ਤੇ ਮੈਨੂੰ ਚਾਹੀਦਾ ਹੀ ਨਹੀਂ ਕਿ ਮੈਂ ਤੁਹਾਡੇ ਨਾਲ ਪਹਿਲੇ ਕਿਸੇ ਟੋਪਰ ਤੇ ਗੱਲ ਕਰਾਂ, ਤੇ ਜੇ ਕਰਾਂ ਤੇ ਮੈਂ ਤੁਹਾਡੇ ਨਾਲ ਸਾਫ਼ ਨੀਅਤ ਨਾਲ ਕਰਾਂ। ਅੱਛਾ ਅਰਸ਼ਦ ਮੇਰੀ ਗੱਲ ਸੁਣ, ਅਗਰ ਇਹ ਪਿਆਰ ਨੂੰ ਤੁਸੀਂ ਸੌਦੇਬਾਜ਼ੀ ਬਣਾਉਣਾ ਹੈ ਕਿ ਮੈਂ ਕਰ ਰਿਹਾ ਤੇ ਮੇਰੇ ਨਾਲ ਕਮ ਸੇ ਕਮ ਇੰਜ ਤੇ ਕਰੇ, ਔਰ ਮੇਰੇ ਨਾਲ ਕਮ ਸੇ ਕਮ ਹੱਸ ਕੇ ਤੇ ਬੋਲੇ, ਔਰ ਮੇਰੇ ਨਾਲ ਕਮ ਸੇ ਕਮ ਕਿਉਂ ਯਾਰ ਬਈ ਤੁਸੀਂ ਆਪਣੇ ਪਿਆਰ ਨੂੰ ਸੌਦੇਬਾਜ਼ੀ ਕਿਉਂ ਬਣਾ ਰਹੇ ਹੋ? ਇਹ ਪਿਆਰ ਨਹੀਂ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਅਰਜ਼ ਕਰਾਂ, ਮੇਰੀ ਨਾ ਮੈਂ ਸ਼ਾਦੀ ਹੋਈ ਸੀ ਲਵ ਮੈਰਿਜ, ਮੇਰੀ ਬੀਵੀ ਫੌਤ ਹੋ ਗਈ ਹੈ, 5 ਸਾਲ ਹੋ ਗਏ ਨੇ। ਓਹੋ ਅੱਛਾ ਤੇ ਮੇਰੀ ਬੀਵੀ ਬਹੁਤ ਹੀ ਅੱਛੀ ਸੀ, 5 ਸਾਲ ਹੋ ਗਏ ਨੇ ਉਹਦੀ ਡੈਥ ਹੋਈ ਨੂੰ, ਅੱਜ ਵੀ ਮੇਰੇ ਦਿਲ ਦੇ ਵਿੱਚ ਹੈ। ਠੀਕ ਹੈ, ਅੱਛੀ ਗੱਲ ਹੈ। ਅੱਛਾ, ਬਹੁਤ ਹੀ ਅੱਛੀ ਮੇਰੀ ਬੀਵੀ, ਜਿਹਨੂੰ ਕਹਿੰਦੇ ਨਾ ਬੀਵੀ, ਉਹ ਬੀਵੀ ਸੀ ਜੀ। ਠੀਕ ਹੈ, ਲੇਕਿਨ ਗੱਲ ਕਰਨ ਦਾ ਮਕਸਦ ਹੈ ਕਿ ਹੁਣ ਜਦੋਂ ਉਹਦੀ ਡੈਥ ਹੋ ਗਈ, ਮਨੀ ਕਿਸੇ ਨਾਲ ਸਲਾਮਦੋ ਹੋ ਗਈ ਹੈ, ਠੀਕ ਹੈ, ਠੀਕ ਹੋ ਗਿਆ। ਲੇਕਿਨ ਗੱਲ ਕਰਨ ਦਾ ਮਕਸਦ ਹੈਗਾ ਕਿ ਅਗਰ ਮੈਂ ਵੀ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਕਿ ਮੈਨੂੰ ਸ਼ਾਇਦ ਗੱਲ ਕਰਨੀ ਨਹੀਂ ਆ ਰਹੀ। ਅੱਛਾ ਮੇਰੀ ਗੱਲ ਸੁਣ, ਤੁਹਾਨੂੰ ਸਮਝ ਨਹੀਂ ਆ ਰਹੀ, ਸ਼ਾਇਦ ਮੈਨੂੰ ਸਮਝਾਣੀ ਨਹੀਂ ਆ ਰਹੀ। ਸਾਫ਼ ਨੀਅਤ ਨਾਲ ਅੱਛਾ ਮੇਰੀ ਗੱਲ ਸੁਣੋ, ਉਹ ਮੇਰੀ ਗੱਲ ਸੁਣੋ, ਕੰਮ ਹੈ, ਕੋਈ ਜ਼ਰੂਰੀ ਨਹੀਂ ਕਿ ਕੋਈ ਤੁਸੀਂ ਮੈਨੂੰ ਚੀਜ਼ ਦਿਓ। ਅੱਛਾ ਓਹੋ, ਤੁਸੀਂ ਚਾਹ ਰਹੇ ਹੋ ਰਵੱਈਆ ਠੀਕ ਰੱਖੇ ਤੁਹਾਡੇ ਨਾਲ, ਇਹ ਵੀ ਅਸਲ 'ਚ ਡਿਮਾਂਡ ਹੀ ਹੁੰਦੀ ਹੈ ਕਿ ਤੁਹਾਡਾ ਰਵੱਈਆ ਠੀਕ ਰੱਖੇ। ਤੁਸੀਂ ਆਪਣੇ ਘਰ ਵਾਲੇ ਨੂੰ ਭੇਜੋ ਤੇ ਵਿਆਹ ਕਰੋ ਚੁੱਪ ਕਰਕੇ ਉਹਦੇ ਨਾਲ, ਜੇ ਹੋ ਸਕਦਾ ਹੈ ਤੇ ਠੀਕ ਹੈ, ਤੇ ਇਹ ਨਹੀਂ ਹੋ ਸਕਦਾ। ਖਤਮ ਕਰ ਦਿੱਤਾ ਚਲੋ ਤੇ ਫਿਰ ਮੈਟਰ ਸੀ ਜੋ ਵੀ ਖਤਮ ਹੋ ਗਿਆ। ਹਾਂ ਫਿਰ ਇਹ ਮੁਹੱਬਤ ਨਹੀਂ ਸੀ, ਇਹ ਮੁਹੱਬਤ ਨਹੀਂ ਸੀ। ਨਹੀਂ ਮੈਂ ਪੁੱਛਣਾ ਚਾਹ ਰਿਹਾ ਸਾਂ ਕਿ ਆਇਆ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਅਗਰ ਮੈਂ ਦੱਸਾਂ, ਚਾਹੇ ਉਹ ਤੂੰ ਛੱਡੋ ਕੋਈ ਵੀ ਹੋਵੇ। ਅੱਛਾ ਮੈਂ ਦੱਸਣਾ, ਮੈਂ ਦੱਸਣਾ ਕਿਉਂ ਨਹੀਂ ਚੱਲਦਾ। ਅੱਛਾ ਇਹ ਨਾ ਜੇ ਇੰਝ ਹੀ ਰਹੋਗੇ ਨਾ ਤੇ ਤੁਹਾਡੇ ਨਾਲ ਕੋਈ ਵੀ ਨਹੀਂ ਸਹੀ ਚੱਲੇਗਾ, ਕਿਉਂਕਿ ਤੁਸੀਂ ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ।
ਮੈਂ ਇਹਦੇ ਚ 3 ਵਾਰੀ ਕਹਿ ਚੁੱਕਿਆ, ਮੇਰੀ ਗੱਲ ਸੁਣੋ, ਤੁਸੀਂ ਤੁਹਾਡੀ ਬ੍ਰੇਕਿੰਗ ਤੇ ਫੇਲ ਹੈ, ਉਹ ਜ਼ਰਾ ਚੈੱਕ ਕਰਵਾਓ ਕਿਸੇ ਡਾਕਟਰ ਨੂੰ, ਠੀਕ ਹੈ ਨਾ? ਮੇਰੀ ਗੱਲ ਸੁਣੋ ਕਿ ਬ੍ਰੇਕ ਵਗੈਰਾ ਦਾ ਧਿਆਨ ਰਵੇ। ਤੁਸੀਂ ਜੋ ਤੁਹਾਡਾ ਰਵੱਈਆ ਹੈ ਜਾਂ ਜਿਸ ਤਰ੍ਹਾਂ ਜਜ਼ਬਾਤੀ ਉਹ ਸੁਣਿਆ, ਕਿਸੇ ਨੇ ਵੀ ਨਹੀਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਅੱਗੋਂ ਰਿਸਪੌਂਸ ਕਰਨਾ ਜੋ ਤੁਸੀਂ ਚਾਹ ਰਹੇ ਹੋ। ਅਗਲੇ ਦੀ ਗੱਲ ਸੁਣੀ ਦੀ ਹੈ ਹੌਸਲੇ ਨਾਲ, ਠੀਕ ਹੈ? ਉਹ ਕੀ ਚਾਹ ਰਿਹਾ ਹੈ? ਤੁਸੀਂ ਤੇ ਚਾਹ ਰਹੇ ਹੋ ਤੁਹਾਡੇ ਨਾਲ ਹੱਸ ਕੇ ਬੋਲੇ, ਤੁਸੀਂ ਚਾਹ ਰਹੇ ਹੋ ਤੁਹਾਡੇ ਨਾਲ ਮਤਲਬ ਉਹ ਇਸ ਤਰ੍ਹਾਂ ਦਾ ਰਵੱਈਆ ਰੱਖੇ। ਉਹ ਕੀ ਚਾਹ ਰਿਹਾ ਉਹਦਾ ਵੀ ਤਾਂ ਸੁਣ ਲਵੋ ਨਾ, ਉਹ ਵੀ ਇਨਸਾਨ ਹੈ। ਠੀਕ ਹੋ ਗਿਆ। ਕਿ ਮਤਲਬ ਤੁਸੀਂ ਇਕੱਲੇ ਤੁਹਾਡੇ ਜਜ਼ਬਾਤ ਨਹੀਂ, ਉਹਦੇ ਵੀ ਤਾਂ ਜਜ਼ਬਾਤ ਨੇ ਨਾ, ਉਹਨੂੰ ਵੀ ਤਾਂ ਤੁਸੀਂ ਪਤਾ ਕਰੋ ਕਿ ਉਹਦੇ ਜਜ਼ਬਾਤ ਕੀ ਨੇ, ਉਹਦੀ ਕਦਰ ਕਰੋ। ਹੋ ਸਕਦਾ ਤੁਹਾਡੇ ਨਾਲ ਪਿਆਰ ਹੀ ਨਾ ਕਰਦੀ ਹੋਵੇ, ਧੱਕੇ ਨਾ ਕਰਵਾਉਣਾ ਤੁਸੀਂ, ਠੀਕ ਹੈ? ਤੇ ਇਸ ਕਰਕੇ ਤੁਸੀਂ ਨਾ ਅਰੇਂਜ ਮੈਰਿਜ ਕਰੋ, ਹੁਣ ਲਵ ਨਹੀਂ ਕਰਨੀ, ਠੀਕ ਹੈ? ਘਰਦਿਆਂ ਨੂੰ ਕਹੋ ਕਿ ਤੁਹਾਡੇ ਵਾਸਤੇ ਰਿਸ਼ਤਾ ਲੱਭਣ ਔਰ ਤੁਹਾਡਾ ਵਿਆਹ ਕਰਾਉਣ, ਠੀਕ ਹੈ ਜੀ? ਮੇਰੇ ਵਾਲਦ ਸਾਹਿਬ ਤੇ ਵਾਲਦ ਫੋਟ ਹੋ ਚੁੱਕੇ ਨੇ, ਹੁਣ ਕਿੰਨੇ ਭੈਣ ਭਾਈ ਨੇ ਸਭ ਆਪਣੇ ਆਪਣੇ ਘਰ ਨੇ। ਹਾਂ, ਤੁਸੀਂ ਸਭ ਤੋਂ ਭੈਣ ਭਾਈ ਤੋਂ ਸਭ ਤੋਂ ਵੱਡਾ ਵਾਂ। ਹਾਂ, ਕਿਉਂਕਿ ਅਸੀਂ ਬਹੁਤ ਵੱਡੇ ਖਾਨਦਾਨ ਦਾ ਰਾਜਪੂਤ ਰਾਣਾ। ਅੱਛਾ, ਵਾਹ ਵਾਹ। ਲੇਕਿਨ ਸਿਰਫ ਗੱਲ ਕੀ ਹੈ ਕਿ ਕੁਝ ਹਾਲਾਤ ਕੁਝ ਉਹੋ ਜਿਹੇ ਹੋ ਗਏ ਨੇ। ਇਹ ਕਿੰਨਾ ਵੱਡਾ ਖਾਨਦਾਨ ਹੈ? ਕੋਈ ਹੈ ਕੋਈ ਮਤਲਬ 2.5 ਲੱਖ ਅਫਰਾਦ ਦਾ? ਸਰ ਜੀ ਗਿਣੇ ਤੇ ਮੈਂ ਕਦੀ ਨਹੀਂ, ਲੇਕਿਨ ਸ਼ੁਕਰ ਹੈ ਅੱਲਾਹ ਦਾ, ਗਿਣੇ ਕਦੀ ਨਹੀਂ। ਹਾਂ, ਲੇਕਿਨ ਬਸ ਸਰ ਠੀਕ ਹੀ। ਅੱਛਾ, ਸਾਰੇ ਨਾ ਕੰਮ ਤੋਂ ਵੱਡੇ ਹੁੰਦੇ। ਅੱਛਾ ਸਰ, ਮੇਰੀ ਗੱਲ ਸੁਣੋ ਭਾਈਆ, ਮੇਰੀ ਗੱਲ ਸੁਣ ਲੈ। ਕੰਮ ਵੱਡੇ ਹੁੰਦੇ ਨੇ, ਤੁਹਾਡੇ ਕੰਮ ਵੱਡੇ ਹੁੰਦੇ ਨੇ। ਤੁਹਾਨੂੰ ਤੁਹਾਡੀ ਕੋਈ ਸੋਭਾ ਕਰੇ, ਤੁਹਾਡੀ ਕੋਈ ਤਾਰੀਫ ਕਰੇ, ਫਿਰ ਤੁਸੀਂ ਵੱਡੇ ਹੋ। ਜੀ ਜੀ, ਠੀਕ ਹੈ? ਆਪਣੇ ਮੂੰਹ ਤੇ ਹਰ ਬੰਦਾ ਕੌਣ ਕਹਿੰਦਾ ਮੈਂ ਮਤਲਬ ਮੇਰਾ ਖਾਨਦਾਨ ਛੋਟਾ ਹੈ? ਕਦੀ ਕਿਸੇ ਨੂੰ ਕਹੋਗੇ? ਜਾਂ ਕੋਈ ਕਹੇਗਾ ਕਿ ਮੇਰਾ ਖਾਨਦਾਨ ਛੋਟਾ ਹੈ ਜਾਂ ਮੇਰਾ ਖਾਨਦਾਨ ਘੱਟ ਹੈ? ਹਰ ਬੰਦੇ ਦਾ ਖਾਨਦਾਨ ਚੰਗਾ ਹੈ, ਹਰ ਬੰਦੇ ਦਾ ਖਾਨਦਾਨ ਉੱਚਾ ਹੈ, ਠੀਕ ਹੈ? ਜੀ ਕਈਆਂ ਨੂੰ ਵਧਾ ਕੇ ਗੱਲ ਕਰਨੀ ਆਉਂਦੀ ਹੈ, ਲੇਕਿਨ ਮੈਂ ਕਦੀ ਵਧਾ ਕੇ ਗੱਲ ਨਾ, ਮੈਨੂੰ ਕੋਈ ਸ਼ੌਕ ਹੈ ਨਾ ਕਿੰਨੀ ਗੱਲ ਹੋਵੇ ਮੈਂ ਉਹੀ ਕਰਨਾ। ਲੇਕਿਨ ਤੁਸੀਂ ਜਜ਼ਬਾਤੀ ਹੋ ਜਾਂਦੇ ਹੋ, ਵਧਾ ਕੇ ਨਹੀਂ ਕਰਦੇ। ਤੁਹਾਡਾ ਜਜ਼ਬਾਤ ਤੁਹਾਡੇ ਗੱਲਾਂ ਨੂੰ ਪੈਂਚਰ ਕਰ ਦਿੰਦਾ, ਤੁਹਾਡੇ ਗੱਲਾਂ ਵਿੱਚ ਹਵਾ ਕੱਢ ਦਿੰਦਾ, ਠੀਕ ਹੈ? ਇਸ ਕਰਕੇ ਤੁਸੀਂ ਜਜ਼ਬਾਤੀ ਨਹੀਂ ਹੋਣਾ। ਤੁਸੀਂ ਆਪਣੇ ਆਪ ਤੇ ਨਾ ਥੋੜਾ ਜਿਹਾ ਬੜਾ ਧੀਰਜ ਰੱਖੋ, ਕੰਟਰੋਲ ਕਰਨਾ ਸਿੱਖੋ, ਠਹਿਰਾਓ ਲਿਆਓ ਆਪਣੀ ਤਬੀਅਤ ਦੇ ਵਿੱਚ, ਠੀਕ ਹੈ? ਫਿਰ ਵੇਖਣਾ ਤੁਹਾਡੇ ਨਾਲ ਕਿੰਨੇ ਪਿਆਰ ਕਰਦੇ ਨੇ ਲੋਗਣੀਆਂ, ਬੀਬੀਆਂ, ਸੁਆਣੀਆਂ, ਹੈ? ਠੀਕ ਹੈ? ਓਕੇ ਓਕੇ ਓਕੇ, ਰੱਬ ਰੱਖੇ ਜੀ। ਆਖਾ ਵਾਲੇकुम अस्सलाम। अपना नाम दसोगे? अच्छा, प्रोग्राम तो जबरदस्त। गल की करोगे? मौजू ते गल करो। हाँ, गल है कि देखो ना, जे तासुरात ਇਹੋ ਜਿਹੇ ਬਣਦੇ ਨੇ, ਠੀਕ ਹੈ? ਨਹੀਂ, ਕੋਈ ਤਾਸੁਰਾਤ ਨਹੀਂ ਬਣਦੇ। ਮੈਨੂੰ ਇਹ ਦੱਸੋ, ਇਹ ਤੁਹਾਨੂੰ ਕਦੀ ਕੋਈ ਇਸ ਤਰ੍ਹਾਂ ਮੁਹੱਬਤ ਉਹੀ ਮੈਂ ਦੱਸਣ ਲੱਗਾ। ਹਾਂ ਹਾਂ, ਮੁਹੱਬਤ ਦੇ ਦੇਖੋ ਨਾ ਤਾਸੁਰਾਤ ਬਣਦੇ ਨੇ ਅੱਲਾਹ ਦੀ ਤਰਫੋਂ। ਅੱਛਾ, ਮੈਂ ਗੱਲ ਕਰਨ ਲੱਗਾ, ਤੁਸੀਂ ਬਾਹਰ ਰੋਕ ਦਿੱਤਾ। ਹਾਂ, ਦੇਖੋ ਅੱਲਾਹ ਦੀ ਤਰਫੋਂ ਇਹ ਬਣਦੇ ਨੇ ਤਾਸੁਰਾਤ। ਅੱਛਾ, ਤੇ ਨੰਬਰ 1 ਮੁਹੱਬਤ ਵਿੱਚ ਕੋਈ ਖੁਆਇਸ਼ ਨਹੀਂ ਹੁੰਦੀ। ਅੱਛਾ, ਨਹੀਂ, ਅੱਲਾਹ ਤੇ ਕਹਿੰਦਾ ਸਾਰਿਆਂ ਨਾਲ ਹੀ ਪਿਆਰ ਕਰੋ ਨਾ। ਵੇਖੋ, ਇਹ ਜਿਹੜੀ ਫੀਲਿੰਗ ਹੈ ਨਾ, ਇਹ ਜਜ਼ਬਾ ਹੈ, ਖਾਸ ਕਰਕੇ ਤੁਸੀਂ ਹਰ ਗੱਲ ਵਿੱਚ ਨਾ ਚੀਜ਼ਾਂ ਨੂੰ ਵੇਖਿਆ ਕਰੋ ਲਿਆਕਤ ਸਾਹਿਬ। ਇਹ ਕਿਉਂਕਿ ਸਾਰਿਆਂ ਦਾ ਇਹਤਰਾਮ ਲਾਜ਼ਮ ਹੁੰਦਾ ਹੈ, ਸਾਰਿਆਂ ਨਾਲ ਹੀ ਅਸੀਂ ਪਿਆਰ ਕਰਨੇ ਆ। ਲੇਕਿਨ ਜਿਹੜਾ ਦੇਖੋ ਨਜ਼ਰ ਨੂੰ ਸੋਹਣਾ ਲੱਗਾ, ਪਿਆਰਾ ਲੱਗਾ, ਜਿਹਨੇ ਤੁਹਾਡੇ ਦਿਲ ਦੀ ਧੜਕਨ ਵਧਾ ਦਿੱਤੀ, ਤੁਹਾਨੂੰ ਅੰਦਰ ਕੋਈ ਗੁਦਗੁਦੀ ਹੋਈ, ਉਹਦੇ ਨਾਲ ਮਤਲਬ ਤੁਹਾਡਾ ਕੋਈ ਖਾਸ ਰਿਲੇਸ਼ਨ ਹੈ, ਖਾਸ ਤਲਕ ਹੈ, ਹੈ ਨਾ? ਹਾਂ ਜੀ ਜੀ, ਬਿਲਕੁਲ ਸਹੀ ਕਹਿ ਰਹੇ ਤੁਸੀਂ। ਦੇਖੋ ਨਾ ਬਣ ਜਾਂਦਾ। ਤੇ ਗੱਲ ਇਹ ਦੂਸਰੇ ਨੰਬਰ ਤੇ ਗਿਲਾ ਸ਼ਿਕਵਾ ਤੇ ਕਰਨਾ ਨਹੀਂ ਚਾਹੀਦਾ। ਦੇਖੋ ਛੋਟੀ ਜਿਹੀ ਮੈਂ ਗੱਲ ਕਰਨਾ ਵਾ, ਦੇਖੋ ਮੇਰੇ ਨਾਲ ਹੋਇਆ, ਠੀਕ ਹੈ, ਚਾਂਸ, ਠੀਕ ਹੈ? ਤੇ ਮੈਂ ਹੁਣ ਕਦੀ ਵੀ ਗਿਲਾ ਸ਼ਿਕਵਾ ਨਹੀਂ ਕੀਤਾ ਹੈਗਾ। ਮਕਸਦ ਹੈਗਾ ਕਿ ਦੇਖੋ ਮੁਹੱਬਤ ਵਿੱਚ ਗਿਲਾ ਸ਼ਿਕਵਾ ਬਣਦਾ ਹੀ ਨਹੀਂ। ਚੰਗੀ ਗੱਲ ਹੈ, ਚੰਗੀ ਗੱਲ। ਮੇਰਾ ਫੋਨ ਨਹੀਂ ਚੁੱਕਿਆ, ਮੇਰੀ ਗੱਲ ਨਹੀਂ ਹੋਈ, ਤੇ ਇਹ ਚੀਜ਼ ਹੁੰਦੀ ਹੈ। ਬਸ ਇਹ ਨਹੀਂ ਹੋਣੀ ਚਾਹੀਦੀ, ਬਿਲਕੁਲ ਨਹੀਂ ਹੋਣੀ ਚਾਹੀਦੀ, ਕੋਈ ਖੁਆਇਸ਼ ਵੀ ਨਹੀਂ ਹੋਣੀ ਚਾਹੀਦੀ। ਜ਼ਿੰਦਾਬਾਦ ਜਨਾਬ, ਡਾਕਟਰ ਸਾਹਿਬ, ਬਹੁਤ ਮਿਹਰਬਾਨੀ, शुक्रिया जी। आखा नहीं कमलो, वालेकुम अस्सलाम। किथे रह गई से? कमली हो गई सी। हाँ, कमली हो गई। हाँ, कमली हो गई सी। गल ना कर ना करे चिट्टे बूटा ते काले तस्मे। अच्छा, आहो, ठीक है। वैसे मैं कहना सी कोटी ते आमाया मिले ना ते मिले आके। अगला ना कहीं, अगला ना कहीं जा मरिया।
ਵਾਹ, ਨਹੀਂ ਤੇ ਖਸਮਾਂ ਨੂੰ ਖਾਮ ਆਇਆ। ਹਾਂ ਚਲ ਮੁਹੱਬਤ ਸਾਰਿਆਂ ਨੂੰ ਹੁੰਦੀ, ਲੇਕਿਨ ਮਿਲਦੀ ਕਿਸੇ ਕਿਸੇ ਨੂੰ, ਜਿਹੜੀ ਅਧੂਰੀ ਹੁੰਦੀ ਹੈ ਮੇਰਾ ਖਿਆਲ ਉਹੀ ਪੂਰੀ ਹੁੰਦੀ ਹੈ। ਹਾਂ, ਇਹਦੇ ਚ ਨਾ ਮੈਨੂੰ ਇੱਕ ਗੱਲ ਯਾਦ ਆਈ, ਕਹਿੰਦੇ ਨੇ ਕਿ वही बात पूरी है जो अधूरी है ना। हाँ देखो ना किन्नी मजे दी और गहरी गल, सारा कुछ तेरे च लग जांदा जद, लेकिन कसक जेड़ी है ना, अच्छा ओदा मजा भी उस कसक दा बड़ा हुंदा है ना, मजा ही तो वही है। हाँ जेड़ी खलिश जेड़ी कसक रह जांदी है ना, हाँ वो बड़ा एंजॉय देंदी है। हाँ अंदाजा करो ना बाद विच ਲੱਭ ਜਾਂਦੀ ਹੈ ਜੇ ਕਦਰ ਹੀ ਗੁਆ ਜਾਂਦੀ। ਉਹ ਗੱਲ ਵੀ ਠੀਕ ਹੈ, ਤੇ ਵੀ ਠੀਕ ਹੈ ਫਿਰ। ए जज्बा दिल घर में चाहूं हर चीज मुकाबिल आ जाए, हैं मंजिल की तरफ दो काम चलो और सामने। हाँ आए हाय, तो बात गल ते फिर वही है ना कि कुछ लोग चाहते हैं कि मोहब्बत हासिल कर ली जाए, कईयां नूं हासिल हो भी जाती है, ते बाद विच तू कौन ते मैं कौन, चल खामखा ते अगर कभी रह भी जाती है, मेरा ख्याल है कोई मसलहत है रब दी। अच्छा ਇਹ ਤੇ ਨੀਲੋ ਮੈਂ ਸਮਝਣਾ ਕਿ ਜਜ਼ਬਾ ਜਿਹੜਾ ਹੈ, ਫੀਲਿੰਗ ਜਿਹੜੀ ਹੈ, ਕੋਮਲਤਾ ਹੈ, ਇਹਨੂੰ ਤੇ ਜਿੰਨਾ ਤੁਸੀਂ ਇੰਜੋਏ ਕਰ ਸਕੋ, ਓ ਯੈਸ, ਇਹ ਤੇ ਬੇਸਿਕਲੀ ਤੁਹਾਡਾ ਇੱਕ ਐਸਾ ਸਕੂਨ ਹੈ ਕਿ ਇਹ ਸੋਚਦੇ ਹੋਏ ਵੀ ਤੁਹਾਡੇ ਨਜ਼ਾਰੇ, ਖੁਸ਼ਬੂ ਔਰ ਪਤਾ ਨਹੀਂ ਕੀ ਇੰਨੇ ਕੁ ਸੋਹਣੇ ਖੂਬਸੂਰਤ ਬਣ ਜਾਂਦੇ ਨੇ, ਔਰ ਤੁਹਾਡੀ ਫੀਲਿੰਗਸ ਜਿਹੜੀਆਂ ਨੇ ਅੱਛੀਆਂ। ਹਾਂ ਬਹੁਤ ਗਹਿਰੀ ਫੀਲਿੰਗ ਹੈ, ਤੁਹਾਨੂੰ ਹਰ ਚੀਜ਼ ਵਿੱਚ ਨਜ਼ਰ ਆਏਗੀ, ਜਿਸ ਵੇਲੇ ਤੁਹਾਨੂੰ ਹੈ ਤੁਹਾਡੇ ਅੰਦਰ ਸਮਾ ਜਾਂਦੀ, ਹਰ ਰੰਗ ਚ ਨਜ਼ਰ ਆਏਗੀ, ਹਰ ਖੁਸ਼ਬੂ ਚ ਮਹਿਸੂਸ ਹੋਏਗੀ, ਹਵਾ ਚ ਮਹਿਸੂਸ ਹੋਏਗੀ, ਖਿਆਲਾਂ ਚ ਮਹਿਸੂਸ ਹੋਏਗੀ, ਖਾਬਾਂ ਚ ਮਹਿਸੂਸ, ਉਹ ਇਸ਼ਕ ਜਿਹੜਾ, ਉਹ ਜਿਹੜੀ ਮੁਹੱਬਤ ਤੁਹਾਡੇ ਤੇ ਸਵਾਰ ਹੋ ਜਾਂਦੀ ਹੈ। ਹਾਂ ਨੀਲੋ ਵੇਖ ਜਦੋਂ ਹੈ ਨੀਲੋ, ਜਦੋਂ ਮਤਲਬ ਤੈਨੂੰ ਇਹ ਹੋਇਆ ਸੀ, ਤੇਰੇ ਵਾਲ ਵੀ ਇੰਜ ਕਰਕੇ ਉੱਡਣ ਲੱਗ ਪਏ ਸਨ, ਨਹੀਂ ਮਤਲਬ ਇੰਜ ਕਰਕੇ ਜਿਹੜਾ ਫਿਲਮੀ ਸੀਨ ਨਹੀਂ ਬਣਦਾ ਕਿ ਇੰਜ ਕਰਕੇ ਹੈ, ਇਧਰੋਂ ਵਾਹ ਵਗ ਰਹੀ ਹੈ, ਇਧਰੋਂ ਇਹ ਜ਼ੁਲਫਾਂ ਉੱਡਣ ਡੀਆਂ ਨੇ, ਸਾੜੀ ਦਾ ਪੱਲੂ 6 ਗਜ਼ ਦੂਰ ਜਾ, ਉਹ ਤੇਰੀ ਹਾਂ ਇੰਜ ਦੀਆਂ ਪੱਲੂ ਇੰਜ ਜਾ ਰਹੇ ਤੇ ਹੀਰੋ ਸਾਹਿਬ ਉੱਥੇ ਸਾਹਮਣੇ ਇੰਜ ਟਮਕ ਟਮਕ ਕਰਦੇ। ਹਾਂ ਉਹ ਆਹੋ, ਤੇ ਇੱਕਦਮ ਇੰਜ ਕਰਕੇ ਤੇ ਕੈਮਰਾ ਖੁੱਲਦਾ ਹੈ, ਇੱਕਦਮ ਕੈਮਰਾ ਖੁੱਲਦਾ ਤੇ ਬੰਦਾ ਯਕਦਮ ਰਹਿ ਜਾਂਦਾ ਹੈ। ਕਮਾਲ ਪਿਕਚਰਾਈਜ਼ਿੰਗ ਕਰਤੀ ਹੈ ਨਾ ਸਭ ਤੁਸੀਂ, ਹੈ ਨਾ। ਓਏ ਅਸਲ ਵਿੱਚ ਮੈਂ ਤਾਂ ਸੋਚ ਰਹੀ ਸੀ ਕਿ ਤੁਸੀਂ ਬੰਨੀ ਮੈਨੂੰ ਸ਼ਾਦੀ ਤੋਂ ਬਾਅਦ। ਹਾਂ ਇਹ ਵੈਸੇ ਠੀਕ ਹੋਇਆ, ਇਹ ਚੰਗਾ ਹੋਇਆ ਸਗੋਂ, ਬਹੁਤ ਅੱਛਾ ਹੋਇਆ ਕਸਮ ਹੈ ਨਾ। ਹਾਂ ਵੈਸੇ ਮੇਰੇ ਨਾਲ ਬੜਿਆ ਨਹੀਂ ਸੀ, ਬੜੇ ਚਾਅ ਸੀ ਕਿ ਮੇਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਹੁੰਦੀ ਸੀ ਤੈਨੂੰ ਤਾਂ ਬਦਦੁਆਵਾਂ ਲੱਗੀਆਂ। ਹਾਂ ਸਾਰਿਆਂ ਦੇ ਦਿਲ ਤੋੜਨ ਵਾਲੀ ਖਾਤੂਨ। ਹਾਏ ਇੰਨੇ ਸਾਰੇ ਦਿਲ ਹੈ, ਕਿਹੜੀ ਜਗ੍ਹਾ ਜਿੱਥੋਂ ਮੇਰੇ ਦੀ ਪ੍ਰਪੋਜ਼ਲ ਨਹੀਂ ਆਉਂਦੇ, ਲੇਕਿਨ ਅੱਲਾਹ ਨੇ ਦੇਖੋ ਜਿੱਥੇ ਨਸੀਬ ਜੋੜੇ ਨੇ ਉੱਥੇ ਜੁੜ ਗਏ ਨੇ। ਮੁਹੱਬਤ ਬੇਸ਼ੱਕ ਮੈਨੂੰ ਕਿਸੇ ਨਾਲ ਹੋ ਵੀ ਜਾਂਦੀ, ਲੇਕਿਨ ਉੱਥੇ ਜੇ ਨਸੀਬ ਹੀ ਨਹੀਂ ਸੀ ਜੁੜੇ ਤੇ ਫਿਰ ਮਸਲਾ ਬਣਿਆ ਰਹਿਣਾ ਸੀ ਤੇ ਠੀਕ ਹੈ, ਹਰ ਚੀਜ਼ ਚ ਅੱਲਾਹ ਦੀ ਮਸਲਹਤ ਹੈ, ਸ਼ੁਕਰ ਅਲਹਮਦੁਲਿਲਾ। ਅੱਛਾ ਸ਼ੁਕਰਾਨੇ ਦੀ ਜਿਹੜੀ ਕੈਫੀਅਤ ਹੈ ਨਾ ਨੀਲੋ, ਅਸਲ ਵਿੱਚ ਇਹ ਮੈਂ ਸਮਝਦਾ ਕੁਦਰਤ ਦਾ ਐਡਾ ਵੱਡਾ ਇਨਾਮ ਹੈ ਕਿਸੇ ਨੂੰ ਵੀ, ਕਿ ਸ਼ੁਕਰਾਨੇ ਦੀ ਨੇਮਤ। ਅਗਰ ਕਹਿਣਾ ਕਿ ਯਾਰ ਇਹਦੇ ਚ ਚਲੋ ਅੱਛਾ ਹੀ ਹੈ, ਕੋਈ ਹਿਕਮਤ ਸੀ ਇਸੇ ਤਰ੍ਹਾਂ ਕਿ ਇਹ ਕੰਮ ਇੰਜ ਨਹੀਂ ਹੋਇਆ ਤੇ ਇੰਜ ਹੋ ਗਿਆ, ਅਸੀਂ ਸਮਝਨੇ ਕਿ ਇਹਦੇ ਚ ਅੱਛਾਈ ਹੈ। ਬਿਲਕੁਲ, ਔਰ ਮੈਂ ਸਮਝਣਾ ਹੁੰਦਾ ਵੀ ਅੱਛਾ ਹੀ ਹੈ, ਅਗਰ ਉਹਨੂੰ ਅਸੀਂ ਕਬੂਲ ਕਰ ਲੈਂਦੇ, ਐਕਸੈਪਟ ਕਰ ਲੈਂਦੇ ਤੇ ਅੱਛਾ ਹੀ ਹੁੰਦਾ ਹੈ। ਬਿਲਕੁਲ, ਦੇਖੋ ਜੀ ਮੁਹੱਬਤ ਹੈ ਨਾ, ਮੈਨੂੰ ਪਹਿਲੇ ਨਹੀਂ ਹੋਈ, ਮੈਂ ਇਸ ਚੀਜ਼ ਵੱਲ ਧਿਆਨ ਹੀ ਨਹੀਂ ਕੀਤਾ, ਮੇਰਾ ਜ਼ਿਹਨ ਜ਼ਰਾ ਹੋਰ ਸੀ, ਲੇਕਿਨ ਉਹਦੇ ਬਾਅਦ ਜਦੋਂ ਮੇਰੀ ਸ਼ਾਦੀ ਹੋਈ ਹੈ ਤੇ ਮੈਨੂੰ ਮੁਹੱਬਤ ਵੀ ਆਪਣੇ ਆਪ ਹੀ ਆ ਗਈ, ਹੋ ਵੀ ਸੀ। ਮੈਨੂੰ ਆਪਣੇ ਹਸਬੈਂਡ ਨਾਲ ਬਹੁਤ ਮੁਹੱਬਤ ਹੈ, ਉਹਨਾਂ ਨੂੰ ਮੇਰੇ ਨਾਲ ਬਹੁਤ ਜ਼ਿਆਦਾ ਮਾਸ਼ਾਅੱਲਾ। तो मतलब बड़ी अच्छी जोड़ी है, अल्लाह ताला सब्दियां जोड़ी माशाअल्लाह। हाँ बिल्कुल जी, दुख फिर लग जाता ना जिन्होंने नहीं मिलती हो रही मुहब्बत। लेकिन दूसरी तरफ मैं आवांगी कि जेड़ा कहंदे ने ना कि मुहब्बत दे
जो कर रहा होंदा और सब कुछ अच्छा लगता है। ठीक है, ठीक है। अपनी मनमानी नहीं सी करनी। मोहब्बत हुई है ना, वो दीवाना ना जेड़ा आशिक है, उन महबूब दी हर अच्छी बुरी चीज अच्छी ही लगती है। ठीक है, और कोई डिमांड नहीं है। और असल मोहब्बत है भी ये अच्छा लगना ही तो मोहब्बत है ना। बिल्कुल। एक ताड़ी अखा नूं अच्छा लगे, ताड़ी रूह च समा गया, ताड़े दिल च उतर गया, बस फिर वही हुई। होर ते फिर बंदे से ध्यान किते जांदा नहीं है। ओदे ऐप भी अगर आके उसी 10 बारी भी दसोगे तो सानू भी नहीं नजर आने। नहीं आएंगे, बिल्कुल ऐसे ही है, ऐसे ही है। तो अगर गिले शिकवे करने हैं तो वो भी मेरा साथ बनदे नहीं। कतन नहीं, गिले शिकवे दे विच मतलब ਉਹ ਤੇ ਖਰਾਬ ਕਰਨ ਵਾਲੀ ਗੱਲ ਹੁੰਦੀ ਹੈ, मतलब ਆਪਣੇ ਆਪ ਨੂੰ ਵੀ ਖਰਾਬ ਕਰਨਾ, ਅਗਲੇ ਨੂੰ ਵੀ ਖਰਾਬ ਕਰਨਾ। कुछ लोगों की मोहब्बत होती है ना अपनी मनमानी वाली। हाँ हाँ, कि मतलब मैं जो कह रही हूँ उससे ही होना चाहिए, जो मैं चाह रही हूँ उनजी कर दे, तो जरूरी नहीं होता, ये मोहब्बत नहीं होती। फिर मोहब्बत तो ही है कि जब बस हो रही है, चल रही है, जिन्हें वो चाह रहा है कोई जा रहा है, जो आशिक है ना वो सब बर्दाश्त करता है। हाँ, बर्दाश्त ही तो करना होगा। और बल्कि एवं ना मुर्शद शाह हुसैन दी के लख लख बदियां 100 ताने सबो सिर ते सहीए, नाल सज्जन दे रहिए, नाल सज्जन दे रहिए। क्या बात। हाँ। और सलीम भाई टेंशन नहीं लाई, वीर मेरा बड़े सोहने कपड़े सींदा, मैं तो ना हासा मखौल कर रही सी। बड़ा दुखी है मारिया तेरे ने मैंने कोई साड़ वाड़ नहीं है, तारा साड़ होना है, तू लाडियां करनी है, असली ते मैं लाड करनी। हां बिल्कुल मेरी बहन है। और सलीम भाई जिंदाबाद, टेंशन कोई नहीं। और बाकी सब भी बहुत सारिया दुआवां ने बिदा जी ले और नाहिद जी ने कतली मिशाल ली। और मिशाल ओ की कहने ने कसूर कोई नहीं मिशाल दा, कसूर बाबा बुल्ले दा। हाँ, कसूर तो बाबा बुल्ले दा, जी हाँ बिल्कुल ऐसे तरह। और जबरदस्त प्रोग्राम जी, बड़ा मजा आया। कल मैं आ नहीं सकी, कुछ थोड़ा मैं मसरूफ थी, क्योंकि मैं हॉस्पिटल से मेरी सास साहबा की तबीयत खराब सी, अम्मी जी दी, अल्लाह से सलामत करके फिर इमरजेंसी तो आई थी, तो फिर मैं मसरूफ। चलो कोई गल नहीं, बहरहाल कमी तो महसूस होंदी। हाँ, कमी तो महसूस होंदी है ना। सुनी और जबरदस्त। और वैसे भाई जेड़ा मेरा वीर मैंने याद कर रहा सी, और मैंने किसी ने दसिया जी छत दे ऊपर सी। हाँ 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 हाँ, जिन्हों मैं कह रहा सा उतरिया थले। आहो, और मैंने किसी ने कहा असी उधरों दी लंघे सी, ते असी वेखिया को बहु बाटा बना बैठा, बहु बाटा नहीं थी, वो साडा वीर सी, साडी राह तक रिहा सी। हाँ, चोरां नूं वेख रहे सी जिन्हां पैराशूट नाल उतरना थल्ले। भला दसो वीर मेरे गल सुन, इस थल्ले वाली मंजिल ते जाके मंजी डाह के रजाई ला के चुप करके सौ जाया कर, और ते बहु बाटा कंबल जेड़ा ना उन्हें इंजी बिठा दिया कर। फिर साहब कभी गलती में उसके कैमरा कुमरा मारे करके बोलते फोन आनी, तो जब उन्हें पता तो लगेगा ना बंदा बैठा है, टेंशन नहीं लेनी। मेरा भी इंज तो इंज से बेचारा रोटी कमान मजदूरी करता पे गरीब बंदा, तो उन्होंने तो ला करना बेचारे दा, अंदाजा करो सर्दी विच दसो। तो जैकटां जुकटां लेके दिओ अपने बेचारे वॉचमैनां नूं, सर्दी है जी नहीं फिर ना कहना नीलो नूं। हाँ, फिर ना कहना नीलो आओ कंडी में मतलब जिंदे रहो। आहो बूटा भी इंज ही कहंदा सी, खैर होवे तुहाडी, खैर। हाँ, कह भी देना ते खैर है, ठीक। ते असीं हाँ असीं कोशिश कर रहे कल या परसों तो रब दा रेडियो स्टार्ट करने दी, ते सारे दोस्तां नूं फिर इंशाल्लाह उत्थे भी गपशप होया करेगी, ठीक है ना। अल्लाह खैर करे, अल्लाह खैर करे। बहुत अच्छा जी, जबरदस्त, बहुत मजा आया। और इतना खूबसूरत प्रोग्राम लेके आने नहीं सर्दी से, अब मेरी बहुत सर्दी लगी, ठंड है, बहुत बहुत ठंड है। हाँ, बहुत ठंड है, हवा वग रही है, बहुत ठंड बहुत है। शुक्र अल्हम्दुलिल्लाह। हाँ होनी चाहिए, बिल्कुल सही, बिल्कुल सही। चलिए जी, सबने बहुत सारी बात ते तुहाडे लिए शुक्रिया। खैर, अल्लाह हाफिज़, अल्लाह हाफिज़। लो जी, सामा कीती वफा रवेगा साथ तुहाडा ते मेरा, आउंदी मुलाकात तिकर कहे हुसैन फकीर निमाणा सूहे साडे कपड़े, प्यार प्रीत स्नेहा साडा जिथों तिकर अपड़े। रब रखा।